पंजाब ਦੇ ਲੋਕ ਸ਼ੁਰੂ ਤੋਂ ਹੀ ਵੱਡੀਆਂ ਮੁਹਿੰਮਾਂ ਦੇ ਨਾਲ ਜੂਝਦੇ ਰਹੇ ਨੇ, ਪਰ ਹਾਲ ਦੇ ਵਿੱਚ ਪਾਣੀਆਂ ਨੂੰ ਲੈ ਕੇ ਜਿਹੜੀਆਂ ਕੁਦਰਤੀ ਆਫਤਾਂ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਵੱਖ-ਵੱਖ ਜ਼ਿਲ੍ਹੇ ਨੇ ਉਹ ਪਾਣੀਆਂ ਦੀ ਮਾਰ ਦੇ ਹੇਠ ਨੇ। ਤਾਂ ਹਾਲ ਦੇ ਵਿੱਚ ਸਤਲੁਜ ਤੇ ਬਿਆਸ ਦਾ ਜਿਸ ਜਗ੍ਹਾ ਦੇ ਉੱਪਰ ਪਾਣੀ ਦਾ ਸੰਗਮ ਹੁੰਦਾ ਹੈ ਹਰੀਕੇ ਹੈੱਡ ਤੋਂ ਇਹ ਪਾਕਿਸਤਾਨ ਵਾਲੇ ਪਾਸੇ ਨੂੰ ਜਾਂਦਾ ਹੈ, ਤਾਂ ਉਸੇ ਜਗ੍ਹਾ ਦੇ ਉੱਪਰ ਮੌਜੂਦ ਹਾਂ और खास तौर पर यह सबरा पिंड जो कि तरनतारन जिले का सब तो वड्डा पिंड है, उस पिंड के मत्थे लगता होया जिहड़ा बन है। तो इस बन नूं बन्नण वास्ते बहुत सारिया जिहड़ियां सिख संप्रदावां सिख जथेबंदियां उन्हां दे वल्लों नानक नाम लेवा सिख संगतां दे सहयोग दे नाल पहले दिन तो बहुत वड्डे यत्नां दे नाल इस बन नूं नक्का लाया गया। तो सब तो पहला इधर दीयां तस्वीरां तुहाडे नाल सांझीआं कर रहा है। इन्हां तस्वीरां दे विच देख सकदे हो कि किवें इत्थे जिहड़े नौजवान ने बजुर्ग ने छोटे छोटे बच्चे जां मातावां छोटियां छोटियां भैणां सवावां करदियां तुहानूं नज़र आउणगीਆਂ। और इन्हां तस्वीरां दे विच देख सकदे हो कि लोग किवें तत्पर हो के इस वड्डी चुनौती का सामना करते हुए नज़र आ रहे हैं। और पाणीआं तो ਜਿਹੜਾ पानी वड्डी तादाद ਦੇ ਵਿੱਚ ਹਿਮਾਚਲ वाले पासे तो आउंदा है BBMB ਦੇ ਰਾਹੀਂ ਆਉਂਦਾ ਹੈ, ਤਾਂ ਉਸ ਪਾਣੀ ਨੂੰ ਰੋਕਣ ਵਾਸਤੇ बहुत सारिया निहंग सिंह जथेबंदियां सिख संस्थावां चाहे वह सरियाली वाले बाबे होण जां फिर बाबा बिधि चंद संप्रदा होवे उन्हां दे वल्लों वड्डे यतन कीते जा रहे, लंगर वरताए जा रहे। तो एक बार इधर दीयां तस्वीरां भी लंगर छकदियां दियां लंगर तैयार करदियां दियां तस्वीरां भी मैं तुहाडे नाल सांझीआं कर रहा। इन्हां तस्वीरां दे विच देख सकदे हो कि किवें इत्थे जल पानी वरताया जा रहा, वडमुल्लियां सवावां कीतियां जा रहीआं। तां इधर निहंग सिंघां दी जिहड़ी एक रवायत बनी हुई है कि जो देग पानी का प्रोग्राम चलता है वह भी देग पानी वाला जोड़ा कारज है लंगर है वह भी चलाया जा रहा। तो इत्थे बहुत वड्डी तादाद दे विच संगतां ने ते सरहाली साहब वाले जिहड़े बाबे ने उन्हां दे वल्लों जिहड़े सेवक जां जथेदार भेजे हुए ने उन्हां दे नाल भी गलबात करांगे। बापू जी बाबा जी वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। बाबा जी किवें देखदे हो जी जिहड़ा अज माहौल बनिया होया, इस तो पहलां बहुत सारियां उन्हां वड्डियां चुनौतियां दे नाल जूझे हो, दिन रात जूझदे होया नौजवानां ने सिख संगतां ने जिहड़ा बन नूं नक्का लाया है, ते अज दी जिहड़ी स्थिति है किवें देखदे हो इस चीज़ नूं? ਜਿਹੜੀ ਅੱਜ ਵਾਲੀ ਇੱਧਰ ਦੀ ਆ ਉਹ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਹੀ ਕਰੇ। ਅਸੀਂ ਤੇ ਤਰਲਾ ਲੈਨੇ ਗੁਰੂ ਸਾਹਿਬ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਬਸੰਤ ਬਾਬਾ ਚਰਨ ਸਿੰਘ ਜੀ, ਬਾਬਾ ਗੁਰ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ ਹੁਣੀ ਮੌਜੂਦਾ ਮੁਖੀ ਆ ਇਸ ਟਾਈਮ ਤੇ ਉਹਨਾਂ ਦਾ ਜੋ ਹੀ ਹੈਗਾ ਸਾਨੂੰ ਸੁਨੇਹਾ ਮਿਲਦਾ ਅਸੀਂ ਉਹ ਕਰੀ ਜਾ ਰਹੇ ਹਾਂ। ਬਾਕੀ ਜਿਹੜਾ ਜੇ ਸੋਚੀਏ ਨਾ ਵੀ ਇਹ ਆਪਣੇ ਪੰਜਾਬ 'ਚ ਸਾਰਾ ਕੁਝ ਹੋ ਚੁੱਕਾ, ਜਿੰਨਾ ਨਿਸ਼ਕਾਨ ਆਪਣਾ ਰਕੀ ਲੋਕਾਂ ਦਾ ਪੰਜਾਬ ਦੇ ਵਿੱਚ ਹੋ ਸਕਿਆ ਨਾ ਇੰਨਾ ਕਦੀ ਮੇਰੇ ਪਹਿਲਾਂ ਘੱਟ ਹੀ ਹੋਇਆ ਹੋਊਗਾ। ਮੇਰੇ ਲਾਗੇ ਬੰਨੇ ਥੋੜ੍ਹਾ ਬੜਾ ਟੁੱਟੇ, ਇੱਕ ਦੋ ਬੰਨ ਟੁੱਟੇ ਆ ਜਾਂ ਦੋ ਟੁੱਟੇ ਆ, ਇਸ ਲਈ ਬੰਨ ਬੰਨ੍ਹਦੇ ਆ ਅਤੇ ਦੂਜਾ ਬੰਨ ਨੂੰ ਤਿਆਰੀ ਹੋ ਜਾਂਦੀ ਵੀ ਇਹ ਰੁੜ ਗਿਆ ਜੀ। ਇੰਨਾ ਨਿਸ਼ਕਾਨ ਹੋਣ ਡਿਆ। ਡੇਰੇ ਬਾਬੇ ਨਾਨਕ ਦੀ ਰਾਤ ਗੱਡੀਆਂ ਹੀ ਘਲਾਈਆਂ ਮਹਾਂਪੁਰਖ ਬਾਬੇ ਸੁੱਖਾ ਸਿੰਘ ਜੀ ਹੁਣ ਉੱਥੋਂ ਸੰਗਤਾਂ ਨੂੰ ਜਾ ਕੇ ਜਿਹੜੇ 8-8 ਫੁੱਟ ਪਾਣੀ ਉੱਥੇ ਆ ਗਿਆ, ਉੱਥੇ ਵੀ ਜਾ ਕੇ ਅਤੇ ਸੰਗਤਾਂ ਰਾਤ ਕੋਈ ਡੇਰੇ ਲਿਆਂਦੀਆਂ, ਕੁਝ ਉਹਨਾਂ ਦੇ ਰਿਸ਼ਤੇਦਾਰਾਂ ਛੱਡ ਕੇ ਆਏ ਆ। ਮਤਲਬ ਜਿੱਥੇ ਜਿੱਥੇ ਸਾਨੂੰ ਤਾਂ ਇਹ ਆਰਡਰ ਵਾ ਜਿੱਥੇ ਜਿੱਥੇ ਕਿਸੇ ਦਾ ਕੋਈ ਮੁਸ਼ਕਿਲ ਆਉਂਦੀ ਉੱਥੇ ਜਾ ਕੇ ਉਹਦੀ ਮੁਸ਼ਕਿਲ ਹੱਲ ਕੀਤੀ ਜਾਵੇ। ਅਤੇ ਜਿਹੜੀ ਇੱਥੋਂ ਦੀ ਸੰਗਤ ਆ ਸਾਰੀ ਜਿੰਨੀ ਹੈਗੀ ਆ ਸਾਰੀ ਬਹੁਤ ਸਾਥ ਦੇ ਰਹੀ ਆ। ਲੋਕ ਆਸੇ ਪਾਸੇ ਵਾਲੇ ਸਾਥ ਦੇ ਰਹੇ ਆ। ਆ ਬਾਬੇ ਗਊਸ਼ਾਲਾ ਵਾਲੇ ਆ ਅਤੇ ਇਹ ਵਿਚਾਰੇ 60-70 ਬੰਦੇ ਲੈ ਕੇ ਰੋਜ਼ ਹੀ ਆ ਜਾਂਦੇ ਆ, ਅਤੇ ਇਹਨਾਂ ਵੀ ਇੱਥੇ ਚੰਗੀ ਮਦਦ ਕੀਤੀ ਆ, ਮਹਾਰਾਜ ਦੀ ਕਿਰਪਾ ਵਾ। ਅਤੇ ਇੱਥੋਂ ਵਾਲਾ ਇਲਾਕਾ ਜਿਹੜਾ ਵਾ ਆਹ ਬੰਨ ਜਿਹੜੇ ਆ ਇਹਦੇ ਆਸ ਗੁਰੂ ਸਾਹਿਬ ਦੇ ਰੱਖਦੇ ਆ ਇਹ ਤੇ ਬਚਾਅ ਹੋਇਆ ਵੇ ਇੱਧਰੋਂ ਦੇ। ਤੇ ਇੱਕ ਹੋਰ ਗੱਲ ਦੱਸਿਓ ਕਿ ਜਿਵੇਂ ਤੁਸੀਂ 2023 ਦੇ ਵਿੱਚ ਵੀ ਵੱਡੀਆਂ ਸੇਵਾਵਾਂ ਕੀਤੀਆਂ ਸੀ, ਇਸ ਤੋਂ ਪਹਿਲਾਂ ਵੀ ਕਰਦੇ ਰਹੇ ਹੋ, ਕੀ ਲੱਗਦਾ ਕਿ ਜਿਸ ਤਰ੍ਹਾਂ ਇੱਕ ਬੰਨ ਤੋਂ ਬਾਅਦ ਦੂਜਾ ਬੰਨ, ਦੂਜੇ ਤੋਂ ਬਾਅਦ ਤੀਜਾ, ਇਸੇ ਤਰ੍ਹਾਂ ਸੇਵਾਵਾਂ ਕੀਤੀਆਂ ਜਾ ਰਹੀਆਂ? ਕੀ ਲੱਗਦਾ ਕਿ ਇਸ ਤੋਂ ਪਹਿਲਾਂ ਵੀ ਇੰਨਾ ਵੱਡਾ ਯਤਨਸ਼ੀਲ ਹੋਣਾ ਪਿਆ ਹੈ ਤੁਹਾਨੂੰ? ਇਹੋ ਤਾਂ ਗੱਲ ਆ ਨਾ ਵੀ ਪਿੱਛੇ ਵੀ ਜਿਹੜਾ ਅਸੀਂ ਇਸ ਕਰਕੇ ਜ਼ਿਆਦਾ ਇਹ ਬੰਨ 'ਤੇ ਜ਼ੋਰ ਦੇ ਰਹੇ, ਪਿਛਲਾ ਤਾਂ ਕੋਈ ਅਜੇ ਬੰਨ ਨਹੀਂ ਮਤਲਬ ਚੱਲਦਾ। ਹੁਣ ਆਹ ਜਿਹੜਾ ਇਲਾਕਾ ਸਾਰਾ ਪਿਛਲੀ ਵਾਰ ਡੋਬਿਆ 23 ਦੇ ਵਿੱਚ, ਬਹੁਤ ਨਿਸ਼ਕਾਨ ਹੋ ਗਿਆ ਲੋਕਾਂ ਦਾ, ਅਜੇ ਤਾਈਂ ਵੀ ਸਾਥ ਨਹੀਂ ਆ ਰਹੇ। ਫਿਰ ਇਸ ਜਿੰਨੇ ਇੱਧਰਲੇ ਬੰਨੇ ਲੋਕਾਂ ਨੂੰ ਪੈੜੀਆਂ ਪੱਧਰੀਆਂ ਕਰਕੇ ਤੇਲ ਲਾ ਕੇ ਪਿੰਡ ਵਾਲਿਆਂ ਕੋਲ ਟਰੈਕਟਰਾਂ ਦਾ ਸਾਥ ਦਿੱਤਾ, ਕੋਈ ਤੇਲ ਦਾ ਹੀ ਸਾਥ ਦਿੱਤਾ, ਹੋਰ ਪਾਸੇ ਵਾਲਾ ਸਾਥ ਦਿੱਤਾ, ਅਤੇ 40-50 ਕਿੱਲੇ ਜਿਹੜੀ ਨਹੀਂ ਉਸ ਜਾਰੇ ਪੱਧਰੇ ਕਰਕੇ ਤੇ ਸਾਰੇ ਲੋਕਾਂ ਦਾ ਰੋਟੀ ਪਾਣੀ ਦਾ ਸਾਧਨ ਬਣਿਆ ਵੀ ਕਣਕਾਂ ਕੁਣਕਾਂ ਬੀਜੀਆਂ, ਕੋਈ ਫਸਲ ਵਾਲੀ ਬੀਜ ਲਈ। ਇੱਧਰ ਵਾਲੇ ਇਲਾਕਾ ਇਹ ਸਾਰਾ ਮਾਰਿਆ ਗਿਆ ਪਿਛਲੀ ਵਾਰ ਵੀ, ਅਤੇ ਜੇ ਐਰਕ ਵੀ ਮਾਰਿਆ ਜਾਵੇ तो एक तरह उठन का उठन का कोई कारण ही कोई नहीं रह जाता।
ਵੀ ਜੇ ਉਹ ਤੇ ਰੋਟੀ ਖਾਣੀ ਆ ਤੇ ਉਹ ਖਤਮ ਹੋ ਗਈ ਤੇ ਕੀ ਕਰਨਗੇ। ਇਸ ਕਰਕੇ ਇਹ ਜ਼ਿਆਦਾ ਹੁਣ ਜ਼ੋਰ ਇਸੇ ਵੀ ਲਾ ਰਹੇ ਵੀ ਜੇ ਉਹ ਪਿਛਲੇ ਬੰਨੇ ਬਾਊਪੁਰਾ ਲਗਾਏ ਆ ਪਹਿਲਾਂ, ਤੇ ਬਾਊਪੁਰ ਦੇ ਇਲਾਕਾ ਲੈ ਕੇ ਤੇ ਗਿੱਦੜ ਮੰਡੀ ਤਾਂ ਹੀ ਹੁਣ ਜੈ ਜੈਕਾਰ ਹੀ ਹੋ ਗਈ ਤੇ ਪਾਣੀ ਫਿਰ ਰਿਹਾ ਵਾ। ਉੱਥੇ ਕੋਈ ਹੁਣ ਢਿੱਲ ਨਹੀਂ ਰਹਿ ਰਹੀ। ਪਹਿਲਾਂ ਹੀ ਉੱਥੇ ਗਏ ਹਾਂ, ਇਹਨਾਂ ਸਿੰਘਾਂ ਨੇ ਫੋਨ ਕੀਤਾ ਵੀ ਇੱਥੇ ਟੁੱਟ ਚੱਲੇ ਤੇ ਇਹਨੂੰ ਆ ਜਾਓ। ਸਾਡੇ ਕੋਲ ਗੱਡੀਆਂ 2 ਲੱਦੀਆਂ ਸੀ ਸੰਗਤ ਦੀਆਂ, ਅਸੀਂ ਉਸੇ ਵੇਲੇ ਇਹਨੂੰ ਆ ਗਏ, ਨਾਲ ਇਹਨਾਂ ਸਾਥ ਦਿੱਤਾ ਤੇ ਉਹ ਦਵਾ ਤੇ ਬੰਨ ਜਿਹੜਾ ਸੜਕ ਦੇ ਨਾਲ ਜਾ ਲੱਗਾ ਸੀ ਤੇ ਹੁਣ ਹੁਣ ਥੋੜ੍ਹਾ ਜਿਹਾ ਰਹਿ ਗਿਆ ਵੀ ਇਹ ਪਛਾਣ ਢੱਕ ਗਿਆ। ਅਸੀਂ ਬਹੁਤ ਗੁਰੂ ਸਾਹਿਬ ਤੇ ਆਸ ਰੱਖਦੇ ਹਾਂ ਤੇ ਜਿਹੜਾ ਇਹ ਬੰਨ ਜਿਹੜਾ ਵੀ ਮਹਾਰਾਜ ਦੀ ਮੇਰੇ ਨਾਲ ਕਿਰਪਾ ਹੋਈ ਰਹੂਗੀ ਤੇ ਸੰਗਤਾਂ ਦਾ ਭਲਾ ਹੋ ਜਾਊਗਾ। ਦੇਸ਼ ਵਿਦੇਸ਼ ਦੇ ਵਿੱਚ ਵਸਣ ਵਾਲਾ ਭਾਈਚਾਰਾ ਖਾਸ ਤੌਰ ਤੇ ਚਾਹੁੰਦਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਵਸਣ ਵਾਲੇ ਲੋਕ ਆ ਉਹਨਾਂ ਨੂੰ ਉਸ ਤਰੀਕੇ ਦੀਆਂ ਚੁਣੌਤੀਆਂ ਨਾ ਆਉਣ, ਤੇ ਜਦੋਂ ਇਸ ਤਰ੍ਹਾਂ ਦੀ ਆਫਤ ਆਉਂਦੀ ਹੈ ਬਹੁਤ ਸਾਰਾ ਸਰਮਾਇਆ, ਬਹੁਤ ਸਾਰੀਆਂ ਚੀਜ਼ਾਂ ਆਪਣੇ ਭਾਈਚਾਰੇ ਵਾਸਤੇ ਭੇਜੀਆਂ ਜਾਂਦੀਆਂ। ਕੀ ਲੱਗਦਾ ਕਿ ਜਿਹੜੀ ਹੜ੍ਹ ਦੀ ਸਥਿਤੀ ਤੁਸੀਂ ਦੇਖੀ ਆ ਜਾਂ ਜਿਹੜੇ ਇਲਾਕੇ ਇਸ ਵਕਤ ਹੜ੍ਹ ਦੇ ਨਾਲ ਪੀੜਤ ਨੇ ਉਹਨਾਂ ਵਾਸਤੇ ਜਿਹੜਾ ਲੋੜੀਂਦਾ ਸਾਜੋ ਸਮਾਨ ਹੈ ਉਹ ਕਿਹੜੀ ਤੁਹਾਡੇ ਅਨੁਸਾਰ ਜ਼ਰੂਰਤ ਜਾਪਦੀ ਇਸ ਵੇਲੇ? ਜ਼ਰੂਰਤ ਜਦੋਂ ਵੇਖੋ ਵੀ ਸੰਗਤਾਂ ਨੇ ਜਲ ਪਾਣੀ ਦੇ ਛਕਣਾ ਨਾ, ਢਿੱਡ ਦੇ ਕੋਈ ਪਛਾਣ ਰੱਖਦਾ ਨਹੀਂ। ਵੀ ਜੋ ਕੋਈ ਨਾ ਕੋਈ ਸੰਗਤ ਉਹਨਾਂ ਨੂੰ ਚਾਹੀਦੀ ਆ ਵੀ ਰਾਸ਼ਨ ਵੀ ਚਾਹੀਦਾ ਵਾ, ਮਾਲ ਨੂੰ ਪੱਠੇ ਵੀ ਚਾਹੀਦੇ ਆ, ਚਾਰਾ ਚੂਰਾ ਵੀ ਚਾਹੀਦਾ ਵਾ। ਰਾਤ ਨੂੰ ਜੋ ਲੋਕਾਂ ਨੇ ਐਡਾ ਦਾ ਮੱਛਰ ਹੁੰਦਾ ਆ। ਬਾਊਪੁਰਾ ਜਦੋਂ ਗਏ ਆ ਪਿਛਲੀ ਵਾਰ ਬੇੜੀਆਂ ਨੇ ਕੱਢ ਕੇ ਤੇ ਉਹਨਾਂ ਨੂੰ ਬਾਹਰ ਬੰਨਾਂ ਦੇ ਪਾਇਆ ਤੇ ਬੰਨਾਂ ਦੇ ਪਾ ਕੇ ਤੇ ਨਾ ਬਿਜਲੀ ਉਹ ਬੰਦ ਹੋ ਗਈ। ਆਪਾਂ ਨੇ ਪੱਖੇ ਥੱਲੇ ਸੋਈਏ ਤੇ ਤਾਂ ਮੱਛਰ ਲੜੀ ਜਾਂਦਾ। ਮੈਂ ਵੀ ਥੋੜ੍ਹਾ ਹਵਾ ਆਉਂਦੀ ਆ ਤੇ ਜਦੋਂ ਕੋਈ ਸਾਧਨ ਹੀ ਨਾ ਰਿਹਾ ਉਹ ਵਿਚਾਰੇ ਗਰੀਬ ਬੰਦੇ ਜਿਹੜੇ ਸੀ ਉਹ ਬਹੁਤ ਮਾੜੀ ਗੱਲ ਹੋਈ ਉਹਨਾਂ ਨਾਲ ਵੀ। ਤੇ ਉਹਨਾਂ ਨੂੰ ਬਾਬਾ ਜੀ ਮੁੜ ਕੇ ਦਵਾ ਬੇੜਾ ਲਿਆਂਦਾ, 3.5 ਲੱਖ ਦਾ ਬੇੜਾ ਆ। ਉਹ ਬੇੜਾ ਲਿਆ ਕੇ ਜਿਹੜੇ ਬੰਦੇ ਕੱਢੇ, ਪਹਿਲਾਂ ਬੇੜਾ ਲੈਂਦੇ ਸੀ ਇੱਕ ਤੇ ਫਿਰ ਹੁਣ ਨਵੇਂ ਸਿਰੇ ਫਿਰ ਬੇੜਾ ਲਿਆ ਕੇ ਬਾਬੇ ਸੁੱਖਾ ਸਿੰਘ ਜੀ ਹੁਣਾਂ ਨੇ ਤੇ ਉੱਥੋਂ ਦੇ ਲੋਕ ਕੱਢੇ। ਹੁਣ ਇੱਥੇ ਲੋੜ ਹੀ ਬੇੜੇ ਦੀ ਤੇ ਉਹ ਕੱਲ੍ਹ ਲੱਦ ਕੇ ਇੱਥੇ ਵੀ ਬੇੜਾ ਲਿਆਂਦਾ ਵਾ ਵੀ ਜਿਹੜੀ ਇਸ ਬੰਦੇ ਸੰਗਤ ਕੱਢਣ ਵਾਲੀ ਪਾਸੇ ਝੜਕਾਂ ਤੇ ਬੰਨਾਂ ਦੇ ਕਰ ਦਾਂਗੇ, ਚਾਹੇ ਆਪਦੇ ਰਿਸ਼ਤੇਦਾਰਾਂ ਉਹ ਚਲੇ ਜਾਣਗੇ। ਹੁਣ ਆ ਇੱਥੇ ਡੰਗਰ ਮਰਿਆ ਜਾਣ ਡੇ, ਮੈਂ ਇੱਥੇ ਬਹੁਤ ਵਧੀਆ ਝੋਟੀ ਅਸੀਂ ਹੁਣੇ ਰੁੜੀ ਜਾਣ ਡਈ। ਪਸ਼ੂਆਂ ਕੋਲ ਦਵਾ ਦਾ ਕਈਆਂ ਕੋਲ ਤੇ ਇਹ ਨਹੀਂ ਹੋ ਸਕਿਆ ਵੀ ਸੰਗਤ ਖੋਲ ਲਈਏ। ਇੰਨਾ ਨੁਕਸਾਨ ਹੋਇਆ, ਕੋਈ 2-2 ਲੱਖ ਦੀ ਕਿਸੇ ਦੀ ਮੈਂ, ਕਿਸੇ ਲੱਖ ਦੀ ਮੈਂ। ਉਹ ਸਾਰੀਆਂ ਹੀ ਬਹੁਤ ਬਰਬਾਦ ਇਲਾਕਾ ਹੋਇਆ ਵਾ। ਤੇ ਇਹ ਤੇ ਆ ਸਾਰੇ ਲੋਕਾਂ ਨੂੰ ਬਾਹਰ ਅੰਦਰ ਵਾਲਿਆਂ ਨੂੰ ਸਰਕਾਰਾਂ ਦੀ ਮਰਜ਼ੀ ਜੋ ਕਰੀ ਜਾਣ ਵਾ। ਜਿਹੜੇ ਸਰਕਾਰ ਇਹ ਵੱਡੀ ਆ ਸੰਗਤ, ਇਹ ਸਾਰਿਆਂ ਨਾਲੋਂ ਵੱਡੀ ਸਰਕਾਰ ਇਹ ਆ ਵੀ ਇਹ ਜੋ ਕਰੇ ਤੇ ਹੋ ਸਕਦੀ ਆ ਤੇ ਇਹਦੇ ਨਾਲ ਵੱਡਾ ਸਰਕਾਰ ਕੋਈ ਬਣਦੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਤੁਸੀਂ ਕਿਹੜੀ ਜਥੇਬੰਦੀ ਤੋਂ ਆਏ ਹੋ? ਜਥੇਬੰਦੀ ਇਹੋ ਹੀ ਆਪਣੀ ਸੰਪਰਦਾ ਸਰਹਾਲੀ ਸਾਹਿਬ। ਠੀਕ ਹੈ, ਤੇ ਕਿਵੇਂ ਦੇਖਦੇ ਹੋ ਲੋਕਾਂ ਦਾ ਜਿਹੜਾ ਮਨੋਬਲ ਹੈ? ਕਿਉਂਕਿ ਪੰਜਾਬ ਦੇ ਲੋਕਾਂ ਦੀ ਜਦੋਂ ਗੱਲ ਹੁੰਦੀ ਹੈ ਤੇ ਬਹੁਤ ਸਾਰੇ ਸੰਤਾਪ ਹੰਡਾਏ ਨੇ, ਕੁਦਰਤੀ ਆਫਤਾਂ ਦਾ ਸ਼ਿਕਾਰ ਹੋਏ ਨੇ, ਪਰ ਇਸ ਵੇਲੇ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਹੋ ਤਾਂ ਮਨੋਬਲ ਕਿੱਦਾਂ ਦਾ ਨਜ਼ਰ ਆ ਰਿਹਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਪਰਦਾ ਸਰਹਾਲੀ ਸਾਹਿਬ ਸ਼੍ਰੀਮਾਨ ਸੰਤ ਮਹਾਂਪੁਰਖ ਬਾਬਾ ਤਾਰਾ ਸਿੰਘ ਸਾਹਿਬ ਜੀ ਮਹਾਰਾਜ, ਮਹਾਂਪੁਰਖ ਬਾਬਾ ਜਨ ਸਿੰਘ ਸਾਹਿਬ ਜੀ ਮਹਾਰਾਜ, ਮਹਾਂਪੁਰਖ ਬਾਬਾ ਸੁੱਖਾ ਸਿੰਘ ਜੀ ਸਾਹਿਬ ਮਹਾਰਾਜ, ਬਾਬਾ ਹਾਕਮ ਸਿੰਘ ਜੀ ਮਹਾਰਾਜ। ਸੰਗਤਾਂ ਬਹੁਤ ਸਹਿਯੋਗ ਦੇ ਰਹੀਆਂ ਜੀ। ਸੰਪਰਦਾ ਸਰਹਾਲੀ ਸਾਹਿਬ ਨਾਲ ਸੰਗਤਾਂ ਬਹੁਤ ਸਹਿਯੋਗ ਦੇ ਰਹੀਆਂ। ਮਤਲਬ ਪਿਛਲੀ ਵਾਰ ਜਦੋਂ 23 ਚ ਵੀ ਆਇਆ ਜਾਂ ਪਿੱਛੇ ਵੀ ਜਦੋਂ ਜੋ ਬਾਬਿਆਂ ਨੇ ਸੇਵਾ ਕੀਤੀ ਆ ਕੋਈ ਮਤਲਬ ਆਮ ਆਦਮੀ ਨਹੀਂ ਕਰ ਸਕਦਾ। ਬਾਬਿਆਂ ਦੇ ਨਾਲ ਸੰਗਤ ਜੁੜੀ ਹੈ। ਰਾਤ 10 ਵਜਣ 12 ਵਜਣ ਸੇਵਾ ਦਾ ਵਾਹਿਗੁਰੂ ਜਜ਼ਬਾ ਹੀ ਇੱਕ। ਸੰਗਤ ਦਾ ਸਮਰਥਨ ਕਿਵੇਂ ਦਾ ਹੈ? ਵਾਹਿਗੁਰੂ ਸੰਗਤ ਦਾ ਉਹ ਮੈਂ ਤੁਹਾਨੂੰ ਦੱਸਣ ਲੱਗਾ ਵੀ ਸੰਗਤ ਦੇ ਹਿਸਾਬ ਨਾਲ ਸੇਵਾ ਦਾ ਜਜ਼ਬਾ ਹੀ ਇੱਕ ਇਹੋ ਜਿਹਾ ਹੁੰਦਾ ਵਾ ਕਿ ਜਿਹੜਾ ਨਹੀਂ ਵੀ ਕਰ ਸਕਦਾ ਉਹ ਵੀ ਕਰ ਦਿੰਦਾ ਵਾ, ਉਹ ਵੀ ਕਰ ਦਿੰਦਾ ਵਾ। ਗੁਰੂ ਸਾਹਿਬ ਦੀ ਅਕਾਲ ਪੁਰਖ ਸਾਹਿਬ ਨਿਰੰਕਾਰ ਦੀ ਇੰਨੀ ਮਿਹਰ ਆ ਗੁਰੂ ਗ੍ਰੰਥ ਸਾਹਿਬ ਦੀ ਕਿ ਜਿਹੜਾ ਨਹੀਂ ਵੀ ਕਰਦਾ ਉਹ ਵੀ ਕਰ ਲੈਂਦਾ, ਆਣ ਕੇ ਕਰ ਸਕਦਾ ਵਾ। ਚੜ੍ਹਦੀ ਕਲਾ 'ਚ ਕੰਮ ਹੁੰਦਾ। ਇੱਧਰ ਵੀ ਗੱਲਬਾਤ ਕਰਾਂਗੇ। ਬਾਬਾ ਜੀ ਪਹਿਲੇ ਦਿਨ ਤੋਂ ਡਟੇ ਹੋਏ ਹੋ ਸੇਵਾ ਦੇ ਵਿੱਚ, ਤਾਂ ਕਿਵੇਂ ਦੇਖਦੇ ਹੋ ਜਿਹੜਾ ਲੋਕਾਂ ਦਾ ਮਨੋਬਲ ਆ? ਲੋਕ ਕੀ ਸੋਚ ਰਹੇ ਨੇ ਇਸ ਵੇਲੇ ਜਿਹੜੇ ਇਲਾਕੇ ਦੇ ਲੋਕ ਹੈ? ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਬੰਡਾਲੇ ਏਰੀਏ ਦੀ ਗੱਲ ਕਰੀਏ, ਫਿਰੋਜ਼ਪੁਰ ਦੇ ਕਰੀਏ ਤੇ ਬਹੁਤ ਸਾਰੇ ਲੋਕ ਹੜ੍ਹ ਦਾ ਸ਼ਿਕਾਰ ਹੋ ਚੁੱਕੇ ਨੇ ਉਸ ਵੇਲੇ ਪਾਸੇ, ਪਰ ਜਿਹੜੇ ਇੱਧਰ ਵਾਲੇ ਲੋਕ ਹੈ ਡਟੇ ਹੋਏ ਨੇ, ਲਗਾਤਾਰ ਦਿਨ ਰਾਤ ਤਤਪਰ ਸੇਵਾ ਕਰ ਰਹੇ ਆ। ਕਿਵੇਂ ਦੇਖਦੇ ਹੋ ਇਹਨਾਂ ਲੋਕਾਂ ਦੇ ਮਨੋਬਲ? ਇਹ ਦੀ ਜਿਸ ਦਿਨ ਦਾ ਆਪਣਾ ਇਸ ਤੁਸੀਂ ਬੰਨ੍ਹ ਤੇ ਢਾਹ ਲੱਗੀ ਸੀ ਉਸ ਦਿਨ ਤੋਂ ਹੀ ਮਹਾਂਪੁਰਸ਼ ਵੱਲੋਂ ਪਿੰਡ ਦੀ ਸੰਗਤ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜਾ ਰਿਹਾ ਵਾ। ਰਾਤ ਦਿਨ ਹੀ ਨੌਜਵਾਨ ਪਿੰਡ ਦੇ ਵਾਸੀ ਜਿੰਨੇ ਵੀ ਆ ਸਾਰੇ ਸੰਪਰਦਾਇ ਸਾਰੀਆਂ ਲੱਗੀਆਂ ਹੋਈਆਂ ਰਾਤ ਦਿਨ ਵੀ ਇਸ ਨੂੰ ਬਾਹਰ ਨੂੰ ਟੁੱਟਣ ਤੋਂ ਬਚਾਇਆ ਜਾਵੇ। 2023 ਦੇ ਵਿੱਚ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਇਆ ਸੀ। ਹੁਣ ਵੀ ਉਸੇ ਗੱਲੋਂ ਸੰਗਤਾਂ ਡਰੀਆਂ ਹੋਈਆਂ ਤੇ ਕੱਲ ਦਾ ਜਦੋਂ ਪਾਣੀ ਦਾ ਐਲਾਨ ਕੀਤਾ ਵੀ ਵੱਧ ਆ ਰਿਹਾ, ਸਮਾਨ ਲੋਕਾਂ ਨੇ ਘਰਾਂ ਤੋਂ ਜੋ ਆਪਣਾ ਕੱਢ ਕੇ ਸੁਰੱਖਿਆ ਥਾਵਾਂ ਤੇ ਜਿਹੜੀਆਂ ਥਾਂ ਤੇ ਉਹ ਲੈ ਗਏ ਆ
ਤੇ ਹੁਣ ਵੀ ਸੰਗਤਾਂ ਜਿਹਨੇ ਥਾਂ ਜਿੱਧਰ ਪਤਾ ਨਹੀਂ ਲੱਗ ਰਿਹਾ, ਪਾਣੀ ਤੇ ਪਤਾ ਲੱਗ ਰਿਹਾ ਪੱਧਰ ਵੱਧ ਰਿਹਾ, ਉਸ ਤਰ੍ਹਾਂ ਹੀ ਲੋਕ ਜਿਹੜਾ ਸਮਾਨ ਕੱਢ ਕੇ ਆਪਣਾ ਪਿੰਡਾਂ ਤੋਂ ਸੁਰੱਖਿਅਤ ਥਾਵਾਂ ਤੇ ਲਈ ਜਾਂ ਕੋਈ 2023 ਦਾ ਡਰ ਅਜੇ ਵੀ ਲੋਕਾਂ ਦੇ ਮਨ ਦੇ ਵਿੱਚ ਉਸ ਤਰ੍ਹਾਂ ਬੈਠਾ ਵਾ। ਪਰ ਜਿਹੜੇ ਸੰਪਰਦਾਵਾਂ ਵੱਲੋਂ ਆ ਤੇ ਪਿੰਡ ਵਾਸੀ ਜਿਹੜੇ ਆ ਮੋਹਤਬਾਰ ਸਰਪੰਚ ਹਰ ਇੱਕ ਪਾਰਟੀ ਦੇ ਜਿੰਨੇ ਵੀ ਨੁਮਾਇੰਦੇ ਇੱਥੇ ਆਉਂਦੇ ਆ ਰਾਤ ਦਿਨ ਸੇਵਾ 'ਚ ਲੱਗੇ ਰਹਿੰਦੇ ਆ। ਕੋਈ 11 ਵਜੇ ਆਉਂਦਾ, ਕੋਈ 12 ਵਜੇ ਚੱਲ ਜਾਂਦਾ, ਕੋਈ 2 ਵਜੇ 2:30 ਵਜੇ ਰਾਤ ਦਿਨ ਸੇਵਾ। ਕੋਈ ਵੀ ਇਹ ਨਹੀਂ ਵੀ ਮੇਰ ਤੇਰ ਨਹੀਂ ਇੱਥੇ ਕਿਸੇ ਦੀ ਹੈਗੀ ਵੀ ਇਹ ਬੰਨ ਨੂੰ ਜਿਸ ਤਰ੍ਹਾਂ ਵੀ ਹੋ ਸਕਦਾ ਵਾ ਇਹਨੂੰ ਬਚਾਇਆ ਜਾਵੇ। ਤੇ ਦੂਰਾਂ ਤੋਂ ਸੰਗਤਾਂ ਆਈਆਂ ਇਹ ਬਾਬਾ ਜੀ ਨਿਮਾਵੇ ਤੋਂ ਉੱਥੋਂ ਰੋਜ਼ਾਨਾ ਹੀ ਆਪਣੇ 60 70 80 100 ਬੰਦਾ ਸੇਵਾ ਦਾ ਲੈ ਕੇ ਇੱਥੇ ਮਹਾਂਪੁਰਸ਼ ਗਊਸ਼ਾਲਾ ਲਈ ਇੱਥੇ ਆਉਂਦੇ ਆ ਤੇ 2-2 3-3 ਦਿਨ ਇਹ ਲਾ ਕੇ ਜਾਂਦੇ ਆ। ਉੱਥੋਂ ਆ ਕੇ ਚੱਲ ਕੇ ਸੇਵਾ ਕਰਨ ਚ ਮਹਾਂਪੁਰਸ਼ਾਂ ਦੇ ਨਾਲ ਇੱਥੇ ਸੇਵਾ ਕਰਦੇ ਆ। ਤੋੜੇ ਦੇ ਨਾਲ ਬਣਾਉਂਦੇ ਨਾਲ ਸੇਵਾ ਕਰਾ ਕੇ ਸ਼ਾਮ ਨੂੰ ਫਿਰ ਵਾਪਸ ਆਪਣੇ ਪਿੰਡ ਉੱਤੇ ਵਾਮਾ ਆ ਕੇ ਚੱਲ ਜਾਂਦੇ ਆ। ਇਸ ਕਰਕੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਵੀ ਏਡੀ ਦੂਰੋਂ ਚੱਲ ਕੇ ਆਣ ਕੇ ਸੰਗਤਾਂ ਦਾ ਬਚਾਅ ਵਾਸਤੇ ਇਹ ਵੀ ਇੱਥੇ ਪਹੁੰਚਦੇ ਆ ਜੀ। ਅਸੀਂ ਇਹਨਾਂ ਦਾ ਇੱਕ ਪਿੰਡ ਵਾਸੀ ਹੋਣ ਤੇ ਨਾ ਤੇ ਮੈਂ ਇਹਨਾਂ ਦਾ ਗਊਸ਼ਾਲਾ ਮਹਾਂਪੁਰਖਾਂ ਦਾ ਤੇ ਇਹਨਾਂ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ। ਇਹ ਲੋਕਾਂ ਬਾਰੇ 2023 ਦੇ ਵਿੱਚ ਹੜ੍ਹ ਆਇਆ ਸੀ, ਇਸ ਤੋਂ ਪਹਿਲਾਂ ਵੀ ਲਗਾਤਾਰ ਹੜ੍ਹ ਆਉਂਦੇ ਰਹੇ। ਇੱਕ ਸਾਲ ਛੱਡਣ ਤੋਂ ਬਾਅਦ ਫਿਰ ਹੜ੍ਹ ਆ ਗਿਆ। ਲੱਗਦਾ ਕਿ ਲੋਕ ਜਿਹੜਾ ਆਰਥਿਕ ਤੌਰ ਤੇ ਵੱਜੀ ਹੋਈ ਸੱਟ ਹੈ ਦੁਬਾਰਾ ਉੱਠ ਸਕਣਗੇ ਉਨੀ ਵੱਡੀ? ਨਹੀਂ ਜੀ, ਬਹੁਤ ਮੰਦੇ ਹਾਲਤ ਆ। ਵੇਖੋ 24 ਜਿਹੜਾ 2024 ਸੌਖਾ ਲੰਘਿਆ ਵਾ, 25 ਦੇ ਵਿੱਚ ਵਜੇਰ ਹਾਲਾਤ ਬਣ ਗਏ। ਲੋਕਾਂ ਦੇ ਡਰ ਮਾਣਾ ਵਿੱਚ ਉਹ ਬਹਿ ਗਿਆ ਵਾ ਵੀ 30 ਹਾਲਾਤ ਨਾ ਬਣ ਜਾਣ ਫੇਰ ਸਾਡੇ ਕੋਲੋਂ। ਇਸ ਕਰਕੇ ਜਿੱਦਣ ਇਹ ਢਾਹ ਲੱਗੀ ਉਸ ਦਿਨ ਹਾਲਾਤ ਤੇ ਇਹੋ ਬਣ ਚੱਲੇ, ਪਰ ਮਹਾਂਪੁਰਸ਼ਾਂ ਨੇ ਮੌਕੇ ਤੇ ਆਣ ਕੇ ਸਾਂਭ ਲਿਆ ਸਾਰੀਆਂ ਸੰਗਤਾਂ ਨੇ। ਇਹ ਵੀ ਮਹਾਂਪੁਰਸ਼ ਉਦਣ ਹੀ ਮਹਾਂਵੈਦ ਸਿੰਘ ਵਾਲੇ ਗਊਸ਼ਾਲਾ ਜਦੋਂ ਪਤਾ ਲੱਗਾ ਇਹਨਾਂ ਨੂੰ, ਇਹ ਵੀ ਆਪਦਾ 60-70-100 ਬੰਦੇ ਲੈ ਕੇ ਉਦਣ ਹੀ ਇੱਥੇ ਆ ਕੇ ਡਟ ਕੇ ਨਾਲ ਹੀ ਮਹਾਂਪੁਰਸ਼ਾਂ ਦੇ ਨਾਲ ਹੀ ਸੇਵਾ ਇਹ ਰਾਤ ਦਿਨ ਹੀ ਇੱਥੇ ਕਰੀ ਜਾ ਰਹੇ ਆ। ਉਦਣ ਵੀ ਇਹ ਬਣਦਾ ਅਚਾਨਕ ਹੋ ਸਕਦਾ ਵੀ ਇਹ ਟੁੱਟ ਜਾਂਦਾ, ਪਰ ਮਹਾਂਪੁਰਸ਼ਾਂ ਨੇ ਮੌਕੇ ਤੇ ਆਣ ਕੇ ਸੰਭਾਲਿਆ ਤੇ ਇੱਕ ਵਾਰ ਫੇਰ ਮਹਾਂਪੁਰਸ਼ਾਂ ਸੰਪਰਦਾ ਸਰਿਆਲੇ ਸਾਹਿਬ ਬੇਦੀ ਚੰਦ ਸੂਰ ਸਿੰਘ ਵਾਲੇ ਬਾਬਾ ਜੀ ਗਊਸ਼ਾਲਾ ਵਾਲੇ ਤੇ ਹੋਰ ਸੰਪਰਦਾਵਾਂ ਜਿੰਨੀਆਂ ਵੀ ਲੱਗੀਆਂ ਹੋਈਆਂ ਇੱਥੇ ਆਣ ਕੇ ਉਹਨਾਂ ਨੇ ਇੱਕ ਵਾਰ ਫੇਰ ਇਹ ਸਾਬਤ ਕੀਤਾ ਵੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰਾ ਬੰਨ ਜਿਹੜਾ ਵਾ ਇਹ ਢਾਹ ਨੂੰ ਢਾਹ ਪੂਰਾ ਗਿਆ ਜੀ। ਤੁਹਾਡਾ ਕੀ ਨਾਮ ਹੈ ਜੀ? ਮੈਂ ਜੀ ਕਾਬਲ ਸਿੰਘ ਮਹਾਵਾ, ਕਿਸਾਨ ਆਗੂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਤੇ ਇੱਥੇ ਤੁਹਾਡਾ ਚੈਨਲ ਤੇ ਪਹੁੰਚਣ ਦਾ ਧੰਨਵਾਦ ਕਰਦਾ ਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਜੋ ਇਸ ਵੇਲੇ ਵਿਦੇਸ਼ ਵਿੱਚ ਬੈਠੇ ਹੋਏ ਨੇ, ਉਹਨਾਂ ਦੀ ਦ੍ਰਿਸ਼ਟੀ ਜਿਹੜੀ ਇਸ ਵਕਤ ਇੱਥੇ ਆ। ਆਪਣੇ ਜਿਹੜੇ ਉਹਨਾਂ ਦੇ ਸੇਵਾਦਾਰ ਨੇ ਉਹਨਾਂ ਦੀ ਡਿਊਟੀ ਲਾਈ ਹੋਈ ਵੀ ਤੁਸੀਂ ਇੱਥੇ ਬੰਨ ਦੀਆਂ ਸੇਵਾਵਾਂ ਨਿਭਾਉਣੀਆਂ ਨੇ। 16 ਤਰੀਕ ਤੋਂ ਜਦੋਂ ਇੱਥੋਂ ਕਿਸੇ ਕਿਸਾਨ ਨੇ ਦੱਸਿਆ ਵੀ ਇੱਥੇ ਬੰਨ ਨੂੰ ਖੋਰਾ ਪੈ ਰਿਹਾ ਵਾ ਤੇ ਇਹਨਾਂ ਮਹਾਂਪੁਰਸ਼ਾਂ ਨੂੰ ਫੋਨ ਗਿਆ ਤੇ ਇਹਨਾਂ ਨੇ ਸੰਗਤਾਂ ਨੂੰ ਲੈ ਕੇ ਇੱਥੇ ਦਵਦਾ ਪਹੁੰਚੇ। ਔਰ ਸਾਡੇ ਵੀ ਮਹਾਂਪੁਰਸ਼ ਬਾਬਾ ਹਰਜੀਤ ਸਿੰਘ ਜੀ ਗਊਸ਼ਾਲਾ ਪਿੰਡ ਮਹਾਵੇ ਵਾਲੇ, ਮੈਂ ਇੱਕ ਕਿਸਾਨ ਆਗੂ ਨਿੱਤ ਉੱਥੇ ਉਹਨਾਂ ਦੇ ਨਾਲ ਰਹਿੰਦਾ ਵਾਂ ਔਰ ਸੇਵਾਵਾਂ ਨਿਭਾਈ ਦੀਆਂ ਔਰ ਸਮਾਜ ਸੇਵੀ ਵੀ ਆ। ਅਸੀਂ ਜਦੋਂ ਇਹ ਸੁਣਿਆ ਇੱਥੋਂ ਦਾ ਵੀ ਆਹ ਕੰਮ ਬਣ ਗਿਆ ਤੇ ਅਸੀਂ ਦਵਦਾ ਆਪਣੇ ਪਿੰਡ ਅਨਾਉਂਸਮੈਂਟ ਕਰਕੇ ਪਿੰਡ ਮਹਾਵੇ ਤੇ ਸੰਗਤਾਂ ਨੂੰ ਲੈ ਕੇ ਉਦੋਂ ਦਾ ਹੀ ਇੱਥੇ 16 ਤਰੀਕ ਤੋਂ ਆਣ ਕੇ ਤੇ ਬੰਨ ਦੀਆਂ ਸੇਵਾਵਾਂ ਨਿਭਾ ਰਹੇ ਨੇ। ਜੇਕਰ ਇੱਕ ਨਾਅਰਾ ਸਾਡਾ ਕਿਸਾਨਾਂ ਦਾ ਵੀ ਇਹ ਨਾਅਰਾ ਆ ਸਰਕਾਰਾਂ ਤੇ ਉਹਨਾਂ ਝਾਕ ਕਰੋ, ਆਪਣੀ ਰਾਖੀ ਆਪ ਕਰੋ। ਇਹ ਰਾਖੀ ਮਹਾਂਪੁਰਸ਼ਾਂ ਨੇ ਰਾਖੀ ਕੀਤੀ ਆ। ਜੇ ਮਹਾਂਪੁਰਸ਼ ਉਦੋਂ ਇੱਥੇ ਨਾ ਆਉਂਦੇ ਤੇ ਬੰਨ ਟੁੱਟ ਜਾਂਦਾ ਰਿਹਾ। 18-19 ਪਿੰਡ ਜਿਹੜੇ ਇਹਦੀ ਮਾਰ ਵਿੱਚ ਆਏ ਨੇ ਸੀ ਮਹਾਂਪੁਰਸ਼ਾਂ ਵੱਲੋਂ। ਉਦੋਂ ਵੇਖੋ ਤੁਹਾਡੇ ਕੈਮਰੇ ਦੀ ਅੱਖ ਵਿੱਚ ਸਭ ਕੁਝ ਪਤਾ ਲੱਗਦਾ। ਔਰ ਟੁੱਟ ਲੰਗਰ ਵੀ ਵਰਤਾਏ ਜਾਂਦੇ, ਸ਼ਰਦਾਈਆਂ ਦੇ ਨਿਹੰਗ ਸਿੰਘ ਰਗੜੇ ਲਗਾ ਕੇ ਸੰਗਤਾਂ ਸ਼ਿਕਾਰੀਆਂ। ਲੰਗਰ ਦੀ ਕਿਸੇ ਕੋਨੇ ਟੋਟ ਨਹੀਂ ਆ ਰਹੀ। ਜਦੋਂ ਹੁਣ ਕੱਲ ਫੇਰ ਸਾਨੂੰ ਰਾਤੀ ਫੋਨ ਗਿਆ ਵੀ ਪ੍ਰਧਾਨ ਜੀ ਇਸ ਤਰ੍ਹਾਂ ਬੇਨਤੀ ਹੈ ਬਾਬਾ ਜੀ ਵੀ ਆਉਣਾ ਇੱਥੇ ਬੰਨ, ਤੇ ਅਸੀਂ ਇਸੇ ਵੇਲੇ ਇਹਨਾਂ ਦੀ ਬੇਨਤੀ ਨੂੰ ਸਵੀਕਾਰ ਕੀਤਾ। ਅੱਜ ਫੇਰ 50-60 ਬੰਦੇ ਲੈ ਕੇ ਇੱਥੇ ਪਹੁੰਚੇ ਆ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਲਾਗੇ ਇਲਾਕੇ ਦੇ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਇੱਥੇ ਸੇਵਾਵਾਂ ਦੇ ਵਿੱਚ ਆਪਾਂ ਸ਼ਾਮਲ ਹੋਈਏ। ਪਤਾ ਨਹੀਂ ਕਿਹੜੇ ਵੇਲੇ ਆਫਤ ਕਿਹੋ ਜਿਹੀ ਆ ਰਹੀ ਹੈ, ਕੁਦਰਤੀ ਆਫਤ ਆਈ ਆ, ਇਹਦਾ ਆਪਾਂ ਇਸੇ ਨਾਲ ਨਜਿੱਠਣਾ ਵਾ। ਗੁਰੂ ਦੀ ਅਰਦਾਸ ਇੱਥੇ ਕੀਤੀ ਹੋਈ ਆ, ਪ੍ਰਸ਼ਾਦ ਇਹਨੂੰ ਜਲ ਦੇਵਤਾ ਨੂੰ ਭੇਟ ਵੀ ਕੀਤਾ ਉਦੋਂ ਅਰਦਾਸ ਕਰਕੇ। ਜਦੋਂ ਬਤੌਰ ਕਿਸਾਨ ਆਗੂ ਇੱਥੋਂ ਦੇ ਹਾਲਾਤ ਨੂੰ ਦੇਖਦੇ ਹੋ ਤਾਂ ਕੀ ਲੱਗਦਾ ਕਿ ਕਿਸੇ ਪੱਖ ਤੋਂ, ਸਰਕਾਰ ਵਾਲੇ ਪੱਖ ਤੋਂ, ਲੋਕਾਂ ਵਾਲੇ ਪੱਖ ਤੋਂ ਕਿਸੇ ਤਰ੍ਹਾਂ ਦੀ ਕੋਈ ਅਣਗਹਿਲੀ, ਕੋਈ ਇਸ ਤਰੀਕੇ ਦਾ ਕੋਈ ਵੀਕ ਪੁਆਇੰਟ ਵੀ ਨਜ਼ਰ ਆਉਂਦਾ ਤੁਹਾਨੂੰ? ਦੇਖੋ ਜੀ, ਇਸ ਵਕਤ ਅਸੀਂ ਨਾ ਸੇਵਾ ਵਿੱਚ ਡਟੇ ਹੋਏ ਹਾਂ। ਜੇਕਰ ਸਰਕਾਰਾਂ ਦੀਆਂ ਨਖੇਦੀਆਂ ਦੀ ਗੱਲ ਕਰੀਏ ਤਾਂ ਬਹੁਤ ਲੰਮਾ ਕੰਮ ਪ੍ਰੋਸੈਸ ਹੈ। ਜੇ ਅਸੀਂ ਉਹ ਬੰਨੇ ਗੱਲ ਉਹਨਾਂ ਕਹਿਣਾ ਵੀ ਕਿਸਾਨ ਦੇ ਸਾਡਾ ਅੱਗੇ ਵਿਰੋਧ ਕਰਦੇ ਆਉਂਦੇ ਨੇ, ਅਸੀਂ ਸੇਵਾਵਾਂ ਵਿੱਚ ਆਏ ਹਾਂ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਵੀ ਜਿਹੜੀਆਂ ਸਰਕਾਰਾਂ ਆਉਂਦੀਆਂ 5 ਸਾਲ ਦਾ ਜਨਮ ਲੈ ਕੇ ਆਉਂਦੀਆਂ, ਜਿਹੜੇ ਮਸ਼ਹੂਰੀ ਵਾਸਤੇ ਕਰੋੜਾਂ ਰੁਪਏ ਰੱਖ ਲੈਂਦੇ ਨੇ, ਤੇ ਜੇ ਇਹੋ ਜਿਹਾ ਬੰਨ ਕਿਤੇ ਪੱਥਰਾਂ ਦਾ ਲਾ ਦੇਣ ਤੇ ਇਹਦੋਂ ਵੱਡੀ ਮਸ਼ਹੂਰੀ ਹੋਰ ਕਿੱਥੇ ਆ? ਇਹਦੋਂ ਵੱਡੀ ਮਸ਼ਹੂਰੀ ਕਿਤੇ ਨਹੀਂ ਗੀ। ਜਿਤਨਾ ਮਹਾਂਪੁਰਸ਼ਾਂ ਨੇ ਵੇਖੋ ਆਪਣੀ ਮਹਿਮਾ ਆਪ ਖੜੀ ਕੀਤੀ ਆ ਨਾ, ਸੰਗਤਾਂ ਤੋਂ ਸੇਵਾ ਕਰਵਾ ਗਿਆ। ਵੇਖੋ ਮਹਾਂਪੁਰਸ਼ ਬੈਠੇ ਸੇਵਾ ਕਰ ਰਹੇ, ਰਾਤ ਵੀ ਕਰ ਰਹੇ, ਦਿਨੇ ਵੀ ਕਰ ਰਹੇ। ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੇਖਣ ਡਏ ਆ। ਜੇ ਨਹੀਂ ਇੱਥੇ ਆਉਂਦੇ ਨਹੀਂ ਵੇਖਣ ਡਏ ਇਹਨਾਂ ਦੀ, ਰਾਤ ਵੀ ਸੇਵਾ 'ਚ, ਦਿਨੇ ਵੀ ਸੇਵਾ 'ਚ, 24 ਘੰਟੇ ਸੇਵਾ ਡਟੇ ਨੇ। ਉਹ ਨਿਹੰਗ ਸਿੰਘ ਅਰਦਾਸਾਂ ਕਰਕੇ ਅਰਦਾਸ ਸੋਧ ਕੇ ਇੱਥੇ ਲੱਗੇ ਹੋਏ ਨੇ, ਅੱਕਦੇ ਨਹੀਂ, ਥੱਕਦੇ ਨਹੀਂ, ਝੱਕਦੇ ਨਹੀਂ, ਸੇਵਾਵਾਂ ਨਿਭਾ ਰਹੇ ਆ। ਜੇਕਰ ਜਥੇਬੰਦੀ ਨਾ ਇੱਥੇ ਆਉਂਦੀ ਆਹ 18-19 ਪਿੰਡ ਸਾਰੇ ਪ੍ਰਭਾਵਿਤ ਹੋਏ ਨੇ ਸੀ।
ਇਹਨਾਂ ਮਹਾਂਪੁਰਸ਼ਾਂ ਦੀ ਦੇਣ ਹੈ, ਬਾਬਾ ਸੁੱਖਾ ਸਿੰਘ ਜੀ ਦੀ। ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਬਾਹਰ NRI ਵੀਰ ਸਾਨੂੰ ਫੋਨ ਕਰ ਰਹੇ ਨੇ, ਕਿਸੇ ਵੀ ਚੀਜ਼ ਦੀ ਲੋੜ ਪਈ ਅਸੀਂ ਆਪ ਜਿਹੜੇ ਹਾਜ਼ਰ ਹਾਂ। ਮੈਂ ਧੰਨਵਾਦ ਕਰਦੇ ਉਹਨਾਂ ਸਾਰੇ ਵੀਰਾਂ ਦਾ ਕਿ ਜੇਕਰ ਲੋੜ ਪਈ ਅਸੀਂ ਤੇ ਮੰਗ ਕੇ ਰਾਸ਼ਨ ਕਿਸੇ ਤੋਂ ਲੈ ਲਾਂਗੇ, ਰੋਟੀ ਲੈ ਲਾਂਗੇ। ਜਿਹੜੇ ਪਸ਼ੂ ਬੇਜ਼ਬਾਨ ਪਸ਼ੂ ਨੇ ਉਹਨਾਂ ਕਿਸੇ ਤੋਂ ਮੰਗ ਕੇ ਨਹੀਂ ਲੈਣਾ। ਇੱਥੇ ਰੁੜਦੇ ਮਹਾਂਪੁਰਸ਼ਾਂ ਦੱਸਿਆ ਕਿੰਨੇ ਰੁੜਦੇ ਜਾ ਰਹੇ, ਉਹਨਾਂ ਵਾਸਤੇ ਚਾਰਾ, ਉਹਨਾਂ ਵਾਸਤੇ ਪੱਠੇ, ਉਹਨਾਂ ਵਾਸਤੇ ਤੂੜੀ, ਉਹਨਾਂ ਵਾਸਤੇ ਚੋਕਰ ਜ਼ਰੂਰ ਭੇਜਣ ਦੀ ਕਿਰਪਾਲਤਾ ਕਰੋ। ਦੇਣਾ ਉਹਨਾਂ ਨੂੰ ਆ ਜਿਹੜੇ ਘਰ ਉੱਠ ਕੇ ਉੱਜੜ ਕੇ ਬੈਠੇ ਆ। ਉਹ ਨਾ ਮੇਰੇ ਵਰਗੇ ਜਾ ਕੇ ਬੋਰੀ ਚੁੱਕ ਜਾ ਕੇ ਉਹ ਵੀ 5-5 ਬੋਰੀਆਂ ਘਰਾਂ ਨੂੰ ਲੈ ਜਾਣ, ਫਿਰ ਚੋਕਰ ਦੀਆਂ ਲੈ ਜਾਣ। ਇਹ ਨਾ ਕੰਮ ਕਰਿਓ। ਹਾਂ, ਇਹ ਉਹਨਾਂ ਨੂੰ ਦਿਓ ਜਿਹੜੇ ਘਰੋਂ ਉੱਜੜ ਕੇ ਆਪਣਾ ਘਰ-ਬਾਰ ਛੱਡ ਕੇ ਆਣ ਕੇ ਬੈਠੇ ਆ। ਧੰਨਵਾਦ ਕਰਦੇ ਤੁਹਾਡੇ ਚੈਨਲ ਦੇ ਇੰਟਰਵਿਊ ਲੈਣ ਦੇ। ਇੱਧਰਲੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਲੰਗਰ ਵਰਤਾਏ ਜਾ ਰਿਹਾ। ਇੱਕ ਹਿਸਾਬ ਦੇ ਨਾਲ ਜੰਗਲ ਦੇ ਵਿੱਚ ਮੰਗਲ ਲੱਗਾ ਹੋਇਆ ਹੈ ਬਾਬਿਆਂ ਦੀ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਸਹਿਯੋਗ ਦਾ ਸਦਕਾ। ਔਰ ਅਗਲੇ ਪਾਸੇ ਤੋਂ ਵੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਾਂ ਕਿ ਵੱਡੀ ਤਾਦਾਦ ਦੇ ਵਿੱਚ ਜਿਹੜੇ ਇੱਥੇ ਲੋਕ ਪੁੱਜੇ ਨੇ, ਉਹ ਚਾਹੁੰਦੇ ਨੇ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਜਿਹੜੀ ਆਫਤ ਹੈ ਇਹਨਾਂ ਲੋਕਾਂ ਦੇ ਉੱਪਰ, ਇਹਨਾਂ ਕਿਰਤੀਆਂ ਦੇ ਉੱਪਰ ਨਾ ਆ ਸਕੇ। ਕਿਉਂਕਿ 2023 ਦੇ ਵਿੱਚ ਹੜ੍ਹਾਂ ਦੀ ਮਾਰ ਪੰਜਾਬ ਦੇ ਬਹੁਤ ਸਾਰੇ ਖਿੱਤਿਆਂ ਦੇ ਵਿੱਚ, ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਈ ਸੀ, ਜਿਸ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਲੋਕ ਪ੍ਰਭਾਵਿਤ ਹੋਏ ਸੀ। ਤਾਂ ਆਰਥਿਕ ਵੱਡੀ ਸੱਟ ਉਹਨਾਂ ਲੋਕਾਂ ਨੂੰ ਵੱਜੀ ਸੀ ਜਿਹੜੇ 2023 ਦੇ ਵਿੱਚ ਹੜ੍ਹਾਂ ਦੀ ਮਾਰ ਦੇ ਨਾਲ ਪ੍ਰਭਾਵਿਤ ਹੋਏ ਸੀ। ਪਰ ਇਸ ਵਕਤ 2023 ਵਾਲੀ ਮਾਰ ਤੋਂ ਬਚਣ ਵਾਸਤੇ, ਉਹ ਸੱਟ ਤੋਂ ਬਚਣ ਵਾਸਤੇ ਲੋਕਾਂ ਦੇ ਵੱਲੋਂ ਵੱਡੀਆਂ ਚਾਰਾਜ਼ੋਈ ਕੀਤੀਆਂ ਜਾ ਰਹੀਆਂ ਨੇ। ਔਰ ਅਗਲੇ ਪਾਸੇ ਦੀਆਂ ਵੀ ਇੱਧਰ ਤਸਵੀਰਾਂ ਦਿਖਾਵਾਂਗੇ ਕਿ ਜਿੱਥੇ ਇੱਥੇ ਵੱਡੀ ਤਾਦਾਦ ਦੇ ਵਿੱਚ ਮਿੱਟੀ ਸਟਵਾਈ ਗਈ ਹੈ, ਤਾਂ ਉੱਥੇ ਅਗਲੇ ਪਾਸੇ ਬੋਰਿਆਂ ਦੇ ਵਿੱਚ ਮਿੱਟੀ ਭਰਦੇ ਹੋਏ ਤੁਹਾਨੂੰ ਬਹੁਤ ਸਾਰੇ ਇੱਥੇ ਲੋਕ ਵੀ ਦਿਸਣਗੇ। ਔਰ ਉਹਨਾਂ ਦੇ ਵੱਲੋਂ ਬੋਰਿਆਂ ਦੇ ਵਿੱਚ ਮਿੱਟੀ ਭਰੀ ਜਾ ਰਹੀ ਹੈ ਇੱਕ ਜਗ੍ਹਾ ਦੇ ਉੱਪਰ। ਜਿਹੜੇ ਸਰਕਾਰ ਦੇ ਵੱਲੋਂ ਜਾਂ ਜਥੇਬੰਦੀਆਂ ਦੇ ਵੱਲੋਂ ਕ੍ਰੀਏਟ ਹੋਏ ਨੇ, ਉਹਨਾਂ ਦੇ ਵਿੱਚ ਮਿੱਟੀ ਭਰ ਕੇ, ਬੋਰੀਆਂ ਭਰ ਕੇ, ਤੋੜੇ ਭਰ ਕੇ ਇੱਕ ਜਗ੍ਹਾ ਦੇ ਉੱਪਰ ਇਕੱਤਰ ਕੀਤੇ ਜਾ ਰਹੇ ਨੇ। ਔਰ ਇਧਰਲੇ ਪਾਸੇ ਪਾਣੀ ਦੇ ਹਾਲਾਤ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਕਿ ਪਾਣੀ ਕਿਵੇਂ ਮਾਰੋ ਮਾਰ ਕਰਦਾ ਹੋਇਆ ਅੱਗੇ ਵੱਲ ਨੂੰ ਵਗਦਾ ਹੋਇਆ ਨਜ਼ਰ ਆ ਰਿਹਾ। ਤਾਂ ਬਹੁਤ ਤੇਜ਼ੀ ਦੇ ਨਾਲ ਪਾਣੀ ਜਿਹੜਾ ਅਗਲੇ ਪਾਸੇ ਵੱਲ ਨੂੰ ਜਾ ਰਿਹਾ। ਤਾਂ ਪਾਕਿਸਤਾਨ ਵਾਲੇ ਏਰੀਏ ਦੇ ਵਿੱਚ ਸਤਲੁਜ ਬਿਆਸ ਤੋਂ ਜਿਹੜਾ ਹਰੀਕੇ ਹੈੱਡ ਦੇ ਉੱਪਰ ਸੰਗਮ ਹੁੰਦਾ ਹੈ, ਇਹ ਪਾਣੀ ਅੱਗੇ ਵੱਲ ਨੂੰ ਜਾਂਦਾ ਹੈ, ਬਹੁਤ ਤੇਜ਼ੀ ਦੇ ਨਾਲ ਜਾ ਰਿਹਾ। ਹੜ੍ਹ ਦਾ ਜਿਹੜਾ ਪਾਣੀ ਹੈ ਇਹ ਲਗਾਤਾਰ ਅੱਗੇ ਵੱਲ ਨੂੰ ਜਾ ਰਿਹਾ। ਤਾਂ ਇਸੇ ਤੋਂ ਨਿਜਾਤ ਪਾਉਣ ਵਾਸਤੇ, ਬੰਨ ਨੂੰ ਡੱਕਾ ਲਾਉਣ ਵਾਸਤੇ ਮਜ਼ਬੂਤੀ ਕੀਤੀ ਜਾ ਰਹੀ ਹੈ ਇਹਨਾਂ ਲੋਕਾਂ ਦੇ ਵੱਲੋਂ। ਤਾਂ ਜਿਹੜਾ ਅਗਲੀ ਗੱਲਬਾਤ ਹੋਏਗੀ ਤਾਂ ਉਹ ਵੀ ਤੁਹਾਡੇ ਦਰਮਿਆਨ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਕਿ ਜਿਵੇਂ ਸਬਰਾ ਬੰਨ ਦਾ ਪੂਰਾ ਦ੍ਰਿਸ਼, ਪੂਰਾ ਬਰਤਾਂਤ ਤੁਹਾਡੇ ਨਾਲ ਸਾਂਝਾ ਕੀਤਾ। ਤਾਂ ਅਗਲੀ ਵੀ ਵਿਸ਼ੇਸ਼ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਹੜ੍ਹ ਦੀ ਮਾਰ ਕਰਕੇ ਬਹੁਤ ਸਾਰੇ ਪਰਿਵਾਰ ਰੁੜੇ ਨੇ, ਬਹੁਤ ਸਾਰੇ ਲੋਕ ਹੜ੍ਹ ਦਾ ਸ਼ਿਕਾਰ ਹੋਏ ਨੇ, ਹੱਸਦੇ ਵਸਦੇ ਘਰ ਉਹ ਬਰਬਾਦ ਹੋਏ ਨੇ। ਪਰ ਮੈਂ ਹਰੀਕੇ ਹੈੱਡ ਦੇ ਬਿਲਕੁਲ ਨਜ਼ਦੀਕ ਆ। ਇਹਦੇ ਨੇੜਲੇ ਪਾਸੇ ਜਿਹੜੇ ਪਿੰਡ ਪੈਂਦੇ ਨੇ ਉਹਨਾਂ ਦਾ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਨੁਕਸਾਨ ਹੋਇਆ ਏ। ਤੇ ਅੱਜ ਇੱਕ ਉਹਨਾਂ ਪਰਿਵਾਰਾਂ ਦੇ ਕੋਲ ਪੁੱਜੇ ਆ ਜਿਨ੍ਹਾਂ ਪਰਿਵਾਰਾਂ ਦਾ ਘਰ, ਜਿਨ੍ਹਾਂ ਪਰਿਵਾਰਾਂ ਦੇ ਪਸ਼ੂ, ਜਿਨ੍ਹਾਂ ਦਾ ਸਾਰਾ ਕੁਝ ਬਰਬਾਦ ਹੋ ਗਿਆ ਏ। ਮੇਰੇ ਪਿਛਲੇ ਪਾਸੇ ਤਸਵੀਰਾਂ ਦੇਖ ਰਹੇ ਹੋ, ਇਹ ਇੱਥੋਂ ਸਤਲੁਜ ਤੇ ਬਿਆਸ ਹੈ ਜਿਹੜਾ ਨਜ਼ਦੀਕ ਦੀ ਹੋ ਕੇ ਗੁਜ਼ਰਦਾ ਹੈ, ਤਕਰੀਬਨ 500 ਮੀਟਰ ਦੀ ਦੂਰੀ ਤੇ ਹੈ। ਔਰ ਇਹਨਾਂ ਲੋਕਾਂ ਦਾ ਬਹੁਤ ਵੱਡੀ ਤਾਦਾਦ ਦੇ ਵਿੱਚ ਨੁਕਸਾਨ ਹੋਇਆ। ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਅੱਜ ਹਾਲਾਤ ਕੀ ਹੈ, ਸਾਰਾ ਕੁਝ ਰੁੜਨ ਤੋਂ ਬਾਅਦ ਇਹਨਾਂ ਦੇ ਹਾਲਾਤ ਕਿਵੇਂ ਦੇ ਨੇ, ਅੱਜ ਗਰਾਊਂਡ ਦੀ ਜਿਹੜੀ ਪੂਰੀ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਤੁਹਾਡਾ? ਨਰਮਲ ਸਿੰਘ ਜੀ। ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਸਬਰਾ ਦੇ ਵਾਸੀ ਜੀ। ਬਾਪੂ ਜੀ, ਕੀ ਕੁਝ ਨੁਕਸਾਨ ਹੋਇਆ ਤੁਹਾਡਾ ਇਸ ਵੇਲੇ? ਮੇਰੇ ਪਿੰਡ ਸਬਰਾ, ਸਤੀੜ ਪੱਟੀ, ਜ਼ਿਲ੍ਹਾ ਤਰਨਤਾਰਨ। 9981184456। ਅਸੀਂ ਹਾੜ ਦੀ ਪਰੀਰ ਚ ਇੱਥੇ ਬੈਠੇ ਆ, ਪਾਣੀਆਂ 'ਚ ਮਾਰੇ ਆ। ਸਾਡੇ ਕੋਲ ਕੋਈ ਨਹੀਂ ਪਹੁੰਚਦਾ। ਅਸੀਂ ਇਸ ਵਕਤ ਜਿਹੜਾ ਮਾਲ ਡੰਗਰ ਸਾਡੇ ਕੋਲ ਬੱਧਾ ਵਾ, ਸਿਰਫ ਅਸੀਂ ਆਹ ਜਿਹੜੀ ਤੂੜੀਆਂ ਮਾੜੀਆਂ ਚੰਗੀਆਂ ਅਸੀਂ ਉਹ ਪਾਉਣ ਡਏ ਆ, ਪਾ ਕੇ ਆਦਾ ਗੁਜ਼ਾਰਾ ਕਰਦੇ ਆ। ਜੇ ਕੋਈ ਮੰਤਰੀ ਆਉਂਦਾ ਬੰਨੇ ਵੱਢ ਭੱਜ ਜਾਂਦਾ ਤਾਂ ਇਹਨੂੰ ਕੋਈ ਨਹੀਂ ਮੂੰਹ ਤੱਕਦਾ ਵੀ ਉਹ ਘਰ ਬੈਠੇ ਆ, ਪਾਣੀ ਜੀ ਦੀਂਦੇ ਉਹਨਾਂ ਸਾਰਿਆਂ ਨੂੰ ਡਾਕ ਕੇ ਗੱਡੀਆਂ ਵਹਿੰਦੇ ਜੀ ਬੈਠੇ ਆ। ਕਿਸੇ ਨੇ ਸਾਨੂੰ ਆਵਾਜ਼ ਨਹੀਂ ਮਾਰਦਾ, ਪੁੱਛਦਾ ਵੀ ਤੁਸੀਂ ਡੁੱਬੇ ਜੋ, ਤੁਹਾਨੂੰ ਕੋਈ ਬੇੜੀ ਦੀ ਲੋੜ ਆ ਜਾਂ ਤੁਹਾਨੂੰ ਸਾਹ ਤੇ ਨਹੀਂ ਲੋੜ, ਜਾਂ ਤੁਹਾਡੇ ਡੰਗਰਾਂ ਦੀ ਚਾਰੇ ਦੀ ਲੋੜ ਆ। ਨੁਕਸਾਨ ਕਿੰਨਾ ਕੁ ਹੋਇਆ ਤੁਹਾਡਾ ਜਿਹੜਾ ਇਸ ਵੇਲੇ ਪਸ਼ੂ ਦੇਖ ਰਹੇ ਆ ਜਾਂ ਜਿਹੜਾ ਹੋਰ ਜਿਹੜੀਆਂ ਤੁਹਾਡੀਆਂ ਫਸਲਾਂ ਨੇ ਉਹ ਦੇਖ ਰਹੇ ਆ, ਉਹਨਾਂ ਨੂੰ ਦੇਖ ਕੇ ਕੀ ਲੱਗਦਾ ਕਿ ਨੁਕਸਾਨ ਕਿੰਨਾ ਕੁ ਹੋ ਗਿਆ ਹੈ? ਆ ਜਿਹੜੇ ਸਾਡੇ ਵੀਰ ਜੀ ਝੋਨੇ ਹੱਥ 'ਚ ਫੜੇ ਆ, ਇਹ ਸਰਕਾਰ ਆਣ ਕੇ ਨੱਪ ਕੇ ਵੇਖ ਲਓ, ਇਹਦੇ 'ਚ ਦੁੱਧ ਆ ਜਿਹੜਾ ਸਾਰਾ ਖਤਮ ਹੋ ਗਿਆ। ਵੇਖੋ ਸਾਰਾ ਤੈਅ ਹੋ ਗਿਆ।
ਤਕਰੀਬਨ ਜਿਹੜੇ ਸਾਡੇ ਕੋਲ 2-2 ਕਿੱਲੇ ਉਹ ਜ਼ਮੀਨ ਸੀ, ਕੋਈ ਸਾਡੇ ਕੋਲ ਜ਼ਿਆਦਾ ਨਹੀਂ ਗੀ। ਇਹ ਪਰਿਵਾਰ ਜਿੰਨੇ ਸਾਡੇ ਚ 5-7 ਘਰ ਸਾਰਿਆਂ ਕੋਲ ਕਿਸੇ 2 ਕਿੱਲੇ ਆ, ਕਿਸੇ 2.5 ਕਿੱਲੇ ਆ, ਇਹ ਉਸੇ ਦਾ ਅਸੀਂ ਗੁਜ਼ਾਰਾ ਕਰਨਾ ਸੀ। ਇਹ ਸਾਡੀ ਫਸਲ ਮਾਰੀ ਗਈ ਆ। ਸਰਕਾਰ ਨੇ ਸਾਨੂੰ ਇਹਦਾ ਕੀ ਦੇਣਾ? ਪਿਛਲੇ ਸਾਲ 'ਚ 6,000 ਰੁਪਇਆ ਦਿੱਤਾ, ਉਹ 1,000 ਰੁਪਇਆ ਸਰਕਾਰਾਂ ਖਾ ਗਈਆਂ ਵਿੱਚੋਂ। 5,000 ਮਿਲਿਆ, ਉਦੋਂ 5,000 ਦੀ ਇੱਕ ਲਵਾਈ ਬਣਦੀ ਆ। 2 ਵਾਰ ਅਸੀਂ ਝੋਨਾ ਲਵਾਇਆ ਤੇ ਸਾਡੇ ਦੇ ਪੱਲੇ ਉਦੋਂ ਕੁਝ ਨਹੀਂ ਪਿਆ। ਪੀੜ ਦੇ ਮਾਰੇ ਅਸੀਂ ਅੱਗੇ ਮਰੇ ਪਏ ਆ। ਕਿਸੇ ਨੇ ਸਾਨੂੰ ਕੋਈ ਬਾਹਰੋਂ ਅੰਦਰੋਂ ਕਿਸੇ ਨੇ ਸਾਰ ਨਹੀਂ ਲਈ ਸਰਕਾਰ ਨੇ ਆਣ ਕੇ। ਜੇ ਕੋਈ ਸਰਕਾਰ ਆਉਂਦੀ ਹੈ ਤੇ ਬੰਨੇ ਬਣ ਫੋਟੋਆਂ ਲਾ ਲੈਂਦੇ ਆ। ਉੱਥੇ ਜਾ ਕੇ 2 ਤੋੜੇ ਚੋਕਲੇ ਵੀ ਭੁੱਲਰ ਸਾਹਿਬ ਨੇ ਉੱਥੇ ਬੰਨ ਦੀ ਸੇਵਾ ਕੀਤੀ ਆ। ਜੇ ਕੋਈ ਹੋਰ ਕੋਈ ਮੰਤਰੀ ਆ ਉੱਥੇ 2 ਪੱਥਰ ਸੁੱਟ ਦਿੰਦਾ ਜੀ, ਮੈਂ ਪੱਥਰ ਦੀ ਸੇਵਾ ਕੀਤੀ ਆ। ਕੋਈ ਪੱਥਰ ਦੀ ਸੇਵਾ ਨਹੀਂ ਚੱਲਦੀ। ਸੇਵਾ ਵਾ ਇਹ ਬੇਜ਼ਬਾਨੀ ਆ ਡੰਗਰਾਂ ਦੀ। ਇਹਨਾਂ ਦੀ ਭੀੜ ਵਾਸਤੇ ਕੋਈ ਚਾਰ ਦੇਵੇ, ਕੋਈ ਇਹਨਾਂ ਵਾਸਤੇ ਕੋਈ ਚੁੱਕ ਦਾ ਤੋੜਾ ਦੇਵੇ। ਇਹਨਾਂ ਨੂੰ ਅਸੀਂ ਪਾਈਏ ਵਿਚਾਰੀਆਂ ਨੂੰ, ਇਹ ਢਿੱਡ ਭਰਨ। ਚਲੋ ਸਾਡਾ ਜਿਹੜਾ ਮਹਾਰਾਜ ਦੀ ਕਿਰਪਾ, ਚਲੋ ਅਸੀਂ ਤਾਂ ਢਿੱਡ ਬੰਦਾ ਤੇ ਫਿਰ ਤੁਰ ਕੇ ਵਿਚਾਰ ਆਉਂਦਾ, ਕਿਤੇ ਰੋਟੀ ਖਾ ਆਉਂਦਾ, ਕਿਤੇ ਪਾਣੀ ਤੇ ਬੰਨਾ ਬਾਹਰ ਗਾਵਾਂਗੇ, ਉੱਥੇ ਕੋਈ ਲੰਗਰ ਆ ਜੂ ਲੰਗਰ ਖਾ ਲਾਂਗੇ। ਇਹਨਾਂ ਵਿਚਾਰੀਆਂ ਬੇਜ਼ਬਾਨੀਆਂ ਨੂੰ ਕਿੱਥੋਂ ਅਸੀਂ ਪੱਠਾ ਪਾਉਣਾ? ਸਾਡੇ ਕੋਲ ਬਹੁਤ ਬੰਦਾ ਵਾਲਾ ਤੂੜੀਆਂ ਸਾਡੀਆਂ ਵੇਖ ਲਓ ਸਾਰੀਆਂ ਰੁੰਨ ਡੀਆਂ ਵਾ। ਤੁਹਾਡੇ ਪੱਲੇ ਆ ਕੁੱਦੇ ਹੰਡਿਆ ਤਾਂ ਦੱਸੋ, ਅਸੀਂ ਬਹੁਤ ਪੀੜ ਤੋਂ ਹੱਥ ਦੁਖੀ ਹੋਏ ਪਏ ਆ। ਚਾਰਾ ਸਾਰਾ ਬਰਬਾਦ ਹੋ ਗਿਆ। ਚਾਰਾ ਸਾਰਾ ਸਾਡਾ ਬਰਬਾਦ, ਨਾ ਕੋਈ ਹਰਿਆ ਤਾਂ ਤੂੜੀਆਂ ਸਾਰੀਆਂ ਤੁਹਾਨੂੰ ਬਰਾਂਡਿਆਂ ਵਿਖਾਏ ਰੁੰਨ ਡੀਆਂ ਸਾਡੀਆਂ। ਸਾਡੀਆਂ ਬੇਸ਼ੱਕ ਬਰਾਂਡੇ ਦੇ ਫੋਟੋਆਂ ਖਿੱਚ ਸਕਦੇ ਮਾਲ ਦੀਆਂ, ਜਿਹੜੇ ਤੂੜੀ ਜ਼ਰੂਰਦੀਆਂ ਸਾਡੀਆਂ ਤੁਸੀਂ ਵੀ ਦੇ ਸਕਦੇ। ਕੋਈ ਪ੍ਰਸ਼ਾਸਨ ਵਾਲਾ ਕੋਈ ਅਧਿਕਾਰੀ ਨਹੀਂ ਤੁਹਾਡੇ ਕੋਲੇ ਪਹੁੰਚਾ? ਕਿਸੇ ਨੇ ਮੁਆਇਨਾ ਕੀਤਾ ਹੋਵੇ ਜਾਂ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਾਰਤਾਲਾਪ ਹੋਇਆ ਹੋਵੇ? ਸਾਡੇ ਕੋਲ ਆਏ ਭੁੱਲਰ ਸਾਹਿਬ ਦੇ ਬੰਦੇ, ਸਾਡੀ ਪੰਚਾਇਤ ਆਏ ਸੀ। ਸਾਨੂੰ ਇੱਥੇ ਇੱਕ ਤੋੜਾ ਦੇ ਕੇ ਚੋਕਰ ਦਾ ਗਾਲੇ ਬੜੇ ਕਾਣੀ ਵੰਡ ਕਰਕੇ 2-2 ਤੋੜੇ ਲਾ ਗਏ ਆ। ਤੇ ਸਾਨੂੰ 2-2 ਤੋੜੇ ਦੇ ਆ 4 ਦੇ ਉਧਰ ਗੱਠਾਂ ਲਾ ਗਏ ਆ। ਸਾਨੂੰ ਕਿਸੇ ਨੇ ਗੱਠ ਨਹੀਂ ਸੀ, ਇੱਕ ਤੋੜਾ ਗਾੜੀ ਤੰਤਰ ਦੋਗੇ। ਤੇ ਬੰਨੋ ਪਰਲੇ ਬੰਨੇ ਜਾ ਕੇ ਜਿਹੜੇ ਡੁੱਬੇ ਨਹੀਂ ਉਹਨਾਂ ਦੀਆਂ ਵੀਡੀਓ ਲੋਕਾਂ ਨੇ ਭਰੀਆਂ। 3-3 ਤੋੜੇ ਇੱਕ ਘਰ ਦੇ ਵੱਲੋਂ ਪਾਰ ਖੜੇ ਸੁੱਕੇ ਥਾਂ ਤੇ। ਸਾਡੇ ਕੋਲ ਬਹਿ ਕੇ ਜੋ ਗੱਲ ਉਹਨਾਂ ਕੀਤੀ ਆ ਵੀ ਅਸੀਂ ਇਹ ਬੰਨੋ ਐ ਬੰਨੇ ਵੰਡਣਾ ਆ, ਤੇ ਜਾ ਕੇ ਚਾਹ ਦਾ ਬਹਾਨਾ ਮਾਰ ਕੇ ਤੇ ਉਧਰਲੇ ਬੰਨੇ ਜਾ ਕੇ ਉਹਨਾਂ ਨੇ ਚਾਹ ਪੀ ਕੇ ਤੇ ਸਰਦਾਰ ਜੀ ਉਹਨਾਂ ਨੇ ਉਧਰ ਬੰਨੋ ਪਾਰ ਵੰਡ ਵੀ ਦੇ ਗਏ ਆ, ਚਾਰ ਵੀ ਦੇ ਗਏ ਆ। ਸਾਨੂੰ ਕੋਈ ਬੰਦਾ ਪੰਚਾਇਤ ਆਣ ਕੇ ਦੱਸਦੇ ਵੀ ਤੁਹਾਨੂੰ ਗੱਠਾਂ ਲਾਈਆਂ ਵਾ, ਤੁਹਾਨੂੰ 2 ਤੋੜੇ ਚੋਕਰ ਦਿੱਤੇ, 3 ਤੇ ਵੱਢਣੋਂ ਪਰ ਕਿਉਂ 3 ਤੋੜ ਦਿੱਤੇ ਆ। ਸਾਨੂੰ ਇਹ ਗੱਲ ਦਾ ਬਹੁਤ ਜ਼ਿਆਦਾ ਰੰਜ ਆਉਂਦਾ ਵੀ ਪੀੜ ਤੇ ਜਾਨੂੰ ਇਹ ਆ ਵੀ ਸਾਰੇ ਦੇ ਪਾਣੀ ਡੁੱਬੇ ਆ। ਸਾਨੂੰ ਤਾਂ ਦਿੱਤਾ ਕਿਸੇ ਨੇ ਕੁਝ ਨਹੀਂ ਤੇ ਬੰਨੋ ਪਾਰ ਵੰਡੇ ਆ। ਬਿਲਕੁਲ, ਮੈਂ ਇਧਰੋਂ ਵੀ ਹੋ ਕੇ ਆਉਣਾ, ਤੁਹਾਡੇ ਨਾਲ ਗੱਲ ਕਰਦਾ। ਬਾਈ ਜੀ ਕੀ ਨਾਮ ਹੈ? ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ? ਹਾਂਜੀ, ਇਸ ਭਰਾ ਰਹਿੰਦੇ। ਤੇ ਤੁਹਾਡੇ ਪਸ਼ੂ ਨੇ ਜਾਂ ਘਰ-ਬਾਰ ਤੁਹਾਡਾ ਕਿਹੜੇ ਪਾਸੇ? ਉਹ ਵੇ ਅਗਲੇ ਪਾਸੇ ਨਾਲ ਹੀ ਘਰ ਪਾ। ਤੂੜੀ ਅੰਦਰੋਂ ਉਤਰੀ ਜਾਂਦੀ ਬਰਾਡੇ ਚੋਂ, ਸਾਰਾ ਕੋ ਬੜੀ ਹਾਲਤ ਬੰਦੀ ਆ। ਤੂੜੀ ਰੁੜ ਗਈ ਤੁਹਾਡੀ? ਹਾਂ, ਰੁੜ ਗਈ। ਹਾਂ, ਤੇ ਪਸ਼ੂ ਤੁਹਾਡੇ ਕਿੱਥੇ ਨੇ? ਪਸ਼ੂ ਪਰਲੇ ਦਾ ਬੰਨੋ ਪਾਰ ਬੰਦੇ। ਤੇ ਹੁਣ ਫਿਰ ਪਸ਼ੂਆਂ ਨੂੰ ਕੀ ਪਾ ਰਹੇ ਹੋ ਤੁਸੀਂ? ਉੱਥੋਂ ਇਦਾਂ ਤੂੜੀ ਦਾਣਾ ਕਿਸੇ ਮੰਗ ਕੇ ਪਾਉਂਦੇ ਆ। ਕਿਸੇ ਦੇ ਰੱਖੀਆਂ ਘਰੇ ਉਧਰ ਪਾਉਂਦੇ ਆ। ਉਹਦੇ ਵੀ ਸ਼ਾਬਾਸ਼ੇ ਜਿਹੜਾ ਉਹਨੇ ਬਾਹ ਫੜੀ ਸਾਡੀ। ਉਧਰ ਕਿੰਨਾ ਕੁ ਸਮਾਂ ਕੰਮ ਚੱਲ ਜੂਗਾ? ਉਹ ਬਸ ਇਦਾਂ ਹੀ ਹੁਣ ਜਿੰਨਾ ਜੇ ਕੱਢਾਂਗੇ ਟਾਈਮ। ਹਾਂ, ਲੱਗਦਾ ਨਹੀਂ ਕਿ ਜਦੋਂ ਸਿਆਲ ਆਉਂਦਾ ਹੈ ਤਾਂ ਉਸ ਵੇਲੇ ਪਸ਼ੂਆਂ ਨੂੰ ਚਾਰਾ ਪਾਉਣ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਉਸ ਵੇਲੇ ਜਿਹਦੇ ਕੋਲੇ ਹੁੰਦੀ ਹੈ ਸਗੋਂ ਉਹਨੂੰ ਵੀ ਲੈਣੀ ਪੈਂਦੀ ਹੈ, ਪਰ ਜਿਹੜੀ ਤੁਹਾਡੀ ਉਹ ਤੇ ਪਾਣੀ ਦੇ ਵਿੱਚ ਹੜ ਗਈ। ਉਹ ਸਾਡੇ ਰੁੜੀ ਜਾਂਦੀ ਆ ਤੇ ਹਾਂ, ਉਹ ਬਰਾਂਡੇ ਦੇ ਵਿੱਚੋਂ ਨਿਕਲ ਜਾਂਦੀ ਆ ਸਾਰੀ। ਹਾਂ, ਤੇ ਕੋਠੇ ਊਂ ਡਿੱਗਣ ਵਾਲੇ ਹੋਏ ਆ, ਕੰਧਾਂ ਪਾੜ ਗਈਆਂ। ਤੇ ਜਿਹੜਾ ਘਰ ਵਾਲਾ ਸਾਜੋ ਸਮਾਨ ਹੁੰਦਾ ਉਹ ਬਚਿਆ ਆ? ਉਹ ਬਚਿਆ, ਉਹ ਕੱਢਿਆ ਵਾ ਅਸੀਂ। ਹਾਂ, ਉਹ ਮਤਲਬ ਮੇਨ ਕੱਢਿਆ ਵਾ, ਬਾਕੀ ਵਿੱਚ ਹੀ ਆ। ਕਣਕ ਵਗੈਰਾ ਬਚੀ ਆ? ਉਹ ਬਚੀ ਆ। ਹਾਂਜੀ, ਕੋਠੇ ਦਾ ਕੋਠੇ ਚੋਈ ਜਾਂਦੇ ਆ, ਮੀਂਹ ਦਾ ਉਹ ਨਹੀਂ ਖੜਾ ਛੱਡਣ ਦਿਆ। ਬਸ ਫਸਲਾਂ ਬਰਬਾਦ ਹੋ ਗਈਆਂ। ਤੁਹਾਡਾ ਘਰ ਹੈ ਜਿਹੜਾ ਉਹ ਤੇ ਪਾਣੀ ਦੇ ਵਿੱਚ ਹੜ ਗਿਆ, ਤੇ ਜਿਹੜਾ ਤੁਹਾਡਾ ਬਾਕੀ ਦਾ ਪਰਿਵਾਰ ਹੈ ਫਿਰ ਉਹ ਕਿੱਥੇ ਗਿਆ ਆ? ਪਿੰਡ ਘੱਲਿਆ ਜੀ। ਹਾਂਜੀ, ਉੱਥੇ ਸੇਫ ਨੇ? ਹਾਂ, ਸੇਫ ਹੀ ਉੱਥੇ ਉਹ ਪਿੰਡ। ਬਿਲਕੁਲ। ਬਾਪੂ ਜੀ ਕੀ ਨਾਮ ਹੈ ਤੁਹਾਡਾ? ਸੁਖਦੇਵ ਸਿੰਘ ਹੈ। ਤੁਸੀਂ ਵੀ ਸਭਰਾ ਦੇ ਰਹਿਣ ਵਾਲੇ? ਹਾਂਜੀ ਹਾਂਜੀ, ਸਭਰਾ ਦੇ ਰਹਿਣ ਵਾਲੇ। ਕੀ ਹਾਲਾਤ ਲੱਗਦੇ ਆ ਜਿਵੇਂ ਪਾਣੀਆਂ ਨੂੰ ਲੈ ਕੇ ਦੇਖਿਆ ਜਾਵੇ? 2023 ਦੇ ਵਿੱਚ ਹੜ ਆਇਆ ਸੀ, ਅੱਜ ਫੇਰ ਉਸੇ ਤਰ੍ਹਾਂ ਹੜ ਆ ਗਿਆ ਕਿ ਪਹਿਲਾਂ ਵੀ ਜਿਹੜਾ ਹੜ ਆਉਂਦਾ ਰਿਹਾ ਉਹ ਘਰਾਂ ਤੱਕ ਪਾਣੀ ਪਹੁੰਚ ਗਿਆ ਸੀ? ਪਹੁੰਚ ਜਾਂਦਾ ਰਿਹਾ ਪਹਿਲਾਂ ਵੀ, 23 ਦੇ ਵਿੱਚ ਵੀ ਪਹੁੰਚ ਜਾਂਦਾ ਰਿਹਾ ਵਾ। ਹੁਣ ਥੋੜਾ ਜਿਹਾ ਜਿਹੜਾ ਪਿਛਲਾ ਆਇਆ ਸੀ ਉਹ ਨਹੀਂ ਹੈ, 23 ਦੇ ਵਿੱਚ ਵੀ ਆ ਗਿਆ, ਐਰਕੀ ਵੀ ਬਹੁਤ ਆ ਗਿਆ, 23 ਜਿੰਨਾ ਹੀ ਆ ਗਿਆ ਜੀ ਐਰਕੀ ਦਾ। ਖੇਤੀ ਕਰਦੇ ਹੋ ਤੁਸੀਂ? ਖੇਤੀ ਕਰਦੇ ਆ ਜੀ। ਹਾਂਜੀ, ਖੇਤੀ ਕਰਦੇ। ਜ਼ਮੀਨ ਤੁਹਾਡੀ ਆਪਣੀ ਆ ਜਾਂ ਠੇਕੇ ਤੇ ਲੈ ਕੇ ਕਰਦੇ ਹੋ? ਨਹੀਂ, ਅਸੀਂ ਆਪਦੀ ਬੀਜਦੇ ਆ ਸਾਹਿਬ ਜੀ। 2-2 ਕਿੱਲੇ ਸਾਨੂੰ ਪੈਲੀ ਦੇ ਆਉਂਦੇ ਆ, ਆਪਦੀ ਬੀਜਣ ਦੇ। ਜਿਹੜੇ ਖੇਤੀ ਵਾਲੇ ਬੰਦੇ ਹੁੰਦੇ ਉਹਨਾਂ ਦੀ ਓਟ ਆ ਜਿਹੜਾ ਆੜਤੀਏ ਤੇ ਟਿਕੀ ਹੁੰਦੀ ਆ, ਤਾਂ ਕੀ ਲੱਗਦਾ ਕਿ 2023 ਦੇ ਵਿੱਚ ਹੜ ਦੇ ਪੈਸੇ ਵੀ ਸਿਰ ਤੇ ਹੋਣਗੇ? ਹੁਣ ਤੇ ਫਿਰ 25 ਵਾਲਾ ਹੜ ਆ ਗਿਆ। ਚੜੇ ਪਹਿਲੋਂ ਵੀ ਚੜੇ ਆ, 23 ਵਾਲੇ ਵੀ ਚੜੇ ਆ, 24 ਵਾਲੇ ਵੀ ਚੜੇ ਆ। ਐਰਕੀ ਲੈ ਜੂ ਉਹ ਬਸ ਲੈਂਦਾ ਨਹੀਂਗਾ, ਉਹਨਾਂ ਚਿਰ ਨੂੰ ਫਿਰ ਮਾਰਿਆ ਜਾਂਦਾ। ਹੁਣ ਫਿਰ ਦੇਖੋ ਕੀ ਬਣਿਆ ਪਿਆ, ਨਾ ਕੋਈ ਚਾਰਾ ਰਹੇਗਾ ਨਾ ਕੋਈ ਕੁਛ। ਕੋਠੀਆਂ ਪਾ ਬੈਠੇ ਆ, ਉਹ ਵੀ ਢਹਿ ਨੂੰ ਤਿਆਰ ਹੋਈ ਬੈਠੀ, 4 ਚਫੇਰੇ ਢਾਹ ਲੱਗੀ ਆ, ਤੇ ਪਿੱਛੇ ਕੋਈ ਹੈ ਨਹੀਂਗਾ ਥਾਂ ਕੋਈ ਰੱਖਣ ਵਾਸਤੇ। ਹੁਣ ਸਾਨੂੰ ਫਿਕਰ ਬਣਿਆ ਵੀ ਇਹ ਕੋਠੀ ਪਾਈ ਖੜਾਂਗੇ ਕਿੱਥੇ? ਇੰਨੀ ਇੱਟ ਲਾਉਣ ਨੂੰ ਜਗ੍ਹਾ ਵੀ ਨਹੀਂ ਮਿਲਣੀ।
ਤੇ ਸਾਡੇ ਤੋਂ ਪਹਿਲੇ ਤਾਂ ਦੇੜੀ ਵੀ ਨਹੀਂ ਜਿੰਨਾਂ ਨੇ ਰੂਹ ਢਹਿ ਜਾਣੀ ਹੈ, ਕੀ ਕਰਾਂਗੇ। ਮਨ 'ਚ ਹਿਰਖਾ ਤੁਹਾਡੇ? ਹਿਰਖਾ ਜੀ, ਬਹੁਤ ਜ਼ਿਆਦਾ ਹਿਰਖਾ ਜੀ। ਹੂੰ। ਹਾਂਜੀ ਹਾਂ ਬਿਲਕੁਲ, ਇਹ ਬਜ਼ੁਰਗ ਨੇ, ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਬਾਈ ਜੀ, ਤੁਹਾਡਾ ਜਿਹੜਾ ਘਰ ਹੈ ਹਾਂਜੀ ਉਹ ਪਾਣੀ ਦੀ ਗ੍ਰਿਫਤ ਦੇ ਵਿੱਚ ਆ ਗਿਆ, ਹੜਦਾ ਜਾ ਰਿਹਾ, ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਇਸ ਵੇਲੇ? ਨਿਸ਼ਕਾਨ ਵੀਰ ਬਹੁਤ ਜ਼ਿਆਦਾ, ਅੰਦਰੋਂ ਨਾ ਕੋਈ ਮੰਜਾ ਕੱਢਿਆ ਗਿਆ, ਨਾ ਕਣਕ ਕੱਢੀ ਗਈ ਆ, ਨਾ ਤੂੜੀ ਕੱਢੀ ਗਈ ਆ, ਹੂੰ ਤੇ ਸਾਰਾ ਸਮਾਨ ਵੀ ਅੰਦਰ ਆਇਆ ਗਲਣ ਡਿਆ। ਉਹ ਤੁਹਾਨੂੰ ਮੌਕਾ ਵਿਖਾ ਦਾਂਗੇ ਜਾ ਕੇ। ਤੇ ਜੋ ਹਾਲਾਤ ਆ, ਅਸੀਂ ਤੇ 23 ਵਾਲੇ ਨਹੀਂ ਸਿੱਧਾ ਹੋਏ ਗਏ ਤੇ ਫੇਰ ਆ ਪਾਣੀ ਆ ਗਿਆ। ਤੇ ਸਾਨੂੰ ਨਾ ਕੋਈ ਹੁਣ ਆੜਤੀਆ ਬਾਂਹ ਫੜਦਾ, ਤੇ ਨਾ ਕੋਈ ਮੰਤਰੀ ਇੱਥੇ ਆਉਂਦਾ, ਨਾ ਕੋਈ ਸਾਡੀ ਇੱਥੇ ਸਾਰੀ ਪੁੱਛਦਾ ਵੀ ਬਾਈਕਾਂ ਕਿਵੇਂ ਆਉਂਦੇ ਆ, ਵੇਖ ਕੇ ਚੱਲ ਜਾਂਦੇ। ਆਮ ਪਾਰਟੀ ਦੇ ਬੰਦੇ ਵੀ ਆਏ ਸੀ, ਮੈਂਬਰ ਸੀ ਜਿਹੜੇ, ਉਹ ਇੱਕ ਦਿਨ ਵੰਡਣ ਆਏ, ਉਹ ਮੁੜ ਕੇ ਉੱਥੇ ਜਾ ਕੇ ਗਾਂਹ ਜਾ ਕੇ ਕਹਿੰਦੇ ਇਹ ਤੇ ਸੁੱਕ ਪੁਕੇ ਇਹਨਾਂ ਨੂੰ ਆਪਾਂ ਐਵੇਂ ਰਾਸ਼ਨ ਦੇ ਗਿਆ। ਤੇ ਉਹਨਾਂ ਨੂੰ ਇਹ ਮੌਕਾ ਵੇਖਣਾ ਚਾਹੀਦਾ ਵੀ ਹੁਣ ਵੇਖਣ ਸਾਡੇ ਹਾਲਾਤ ਕੀ ਆ। ਤੇ ਸਾਡੇ ਘਰਾਂ ਦੇ ਵਿੱਚੋਂ ਦਾਣੇ ਵੀ ਨਹੀਂ ਖਾਣ ਵਾਲੇ ਜਿਹੜੇ ਵੀ ਬਾਹਰ ਨਿਕਲੇ, ਉਹ ਵੀ ਭਿੱਜ ਗਏ, ਉਹੀ ਭਿੱਜ ਗਿਆ। ਹੁਣ ਕੀ ਖਾਓਗੇ ਫਿਰ? ਹੁਣ ਏਦਾਂ ਹੀ ਆਪਦਾ ਕਦੋਂ ਮਾੜਾ ਚੰਗਾ ਗੁਜ਼ਾਰਾ ਕਰਾਂਗੇ ਜੋ ਹਾਲਾਤ ਆ। ਬਜਣਾ ਜੀ, ਡੰਗਰਾਂ ਸਿਰ ਤੋਂ ਬਜਣਾ। ਕੋਈ ਕਿਲੋ 2 ਕਿਲੋ ਦੁੱਧ ਪਾਵਾਂਗੇ, ਉਹ ਕੋਈ ਆਟਾ ਦਾਣਾ ਲਿਆਵਾਂਗੇ, ਹੋਰ ਕੀ ਲਿਆਵਾਂਗੇ। ਇਹੋ ਹੀ ਸਾਡਾ ਬਜ ਤਾਂ ਹੋਰ ਸਾਨੂੰ ਤਾਂ ਕੋਈ ਹੈ ਨਹੀਂ। ਬਸ ਦਿਹਾੜੀ ਜ਼ਿਮੀਂਦਾਰ ਤਾਂ ਅਸੀਂ ਦਿਹਾੜੀ ਹੋਣੀ ਕਰ ਸਕਦੇ। ਹਾਂਜੀ ਹੁਣ ਜਿਹੜੇ ਮਕਾਨ ਆ ਪਿੰਡਾਂ 'ਚ ਬਣਨ ਵਾਸਤੇ ਸਾਡੇ ਹੁਣ ਮਕਾਨ ਲਿਖ ਕੇ ਲੈ ਗਏ ਇਥੋਂ। 3 ਘਰ ਸਾਡੇ 4 ਸਾਰੇ ਮਕਾਨਾਂ ਦੇ ਕਮਰੇ ਸਾਡੇ ਜਿਹੜੇ ਆ ਬਾਲਿਆਂ ਛੱਤਾਂ ਵਾ ਤੇ ਉੱਤੋਂ ਚੋਣ ਡੀਆਂ ਵਾ। ਤੇ ਪਿੰਡ ਜਦੋਂ ਇੱਥੇ ਲਿਖਣਾ ਆ ਉਹਦਾ ਤੁਹਾਡੇ ਲੈਂਟਰ ਪਵਾ ਦਾਂ, ਫਲਾਣੇ ਪਵਾ ਦਾਂਗੇ, ਕਿਸੇ ਨੇ ਸਾਡੇ ਨਾਲ ਸਾਰ ਨਹੀਂ ਕੀਤੀ। ਉਹ ਆਪਦੇ ਘਰ ਬਣਾਈ ਜਾਂਦੇ, ਸਾਡਾ ਕੋਈ ਨਹੀਂ ਵੇਂਦਾ ਵੀ ਤੁਹਾਨੂੰ ਕੋਈ ਦੇਣਾ ਕਿ ਨਹੀਂ ਦੇਣਾ। ਸਰਕਾਰਾਂ ਨੇ ਪਿੱਛੋਂ ਪੈਸਾ ਘੱਲਦੇ ਆਪ ਖਾਲਦੇ ਆ, ਕੋਈ ਬਾਂਹ ਕਾਢੇ ਖੜੀ ਕਰਦੇ ਵੀ ਤੁਹਾਡੇ ਘਰ ਲੈ ਖੜੇ ਆ। ਸਾਡੇ 4-5 ਇੱਕ ਘਰ ਦੇ ਮਕਾਨ ਬਣਾਉਂਦੇ, ਚਲੋ ਸਾਨੂੰ ਇੱਕ ਦਾ ਹੀ ਹਰਕਤ ਆ ਵੀ ਅਸੀਂ ਉਹ ਘਰ ਜਾ ਬਹਿ ਸਕਦੇ ਆ। ਜੇ 4 ਘਰਾਂ ਦਾ ਸਾਡਾ ਇੱਕ ਘਰ ਹੀ ਬਣ ਜਾਵੇ, ਅਸੀਂ ਰਾਤ ਨੂੰ ਮੀਂਹ ਕਣੀ ਉਹਦੇ ਘਰ 'ਚ ਜਾ ਕੇ ਬਹਿ ਗੁਜ਼ਾਰਾ ਕਰ ਲਾਵੇ। ਜੇ ਅਸੀਂ 4 ਘਰ ਜੇ ਅਸੀਂ ਡੁੱਬੇ ਆ, ਉਹਦੇ 4 ਦੀ ਛੱਤ ਨਹੀਂਗੀ ਤੇ ਅਸੀਂ ਬਹਿਣਾ ਕਿੱਥੇ ਆ। ਹੁਣ ਤੁਹਾਡੇ ਸਾਹਮਣੇ ਤਰਪਾਲ ਪਾ ਕੇ ਗੁਜ਼ਾਰਾ ਕੀਤਾ। ਪਰਸੋਂ ਰਾਤ ਸਾਰੀ ਰਾਤ ਅਸੀਂ ਬਹਿ ਕੇ ਕੱਟੀ, ਤੇ ਕੱਲ ਲਿਆਣ ਕੇ ਤਰਪਾਲ ਪਾਈ ਆ। ਸੌ ਕੱਪੜੇ ਤੁਹਾਡੇ ਸਾਹਮਣੇ ਗਿੱਲੇ ਪਾਏ ਆ, ਸਾਰੀ ਰਾਤ ਬਹਿ ਕੇ ਕੱਢਿਆ। ਕੱਲ ਅਸੀਂ ਤਰਪਾਲ ਲਿਆਣ ਕੇ ਪਾਈ ਆ ਵੀ ਵਰਖਾ ਗਈ, ਫੇਰ ਰਾਤ ਨੂੰ ਕਿੱਥੇ ਉਧਰ ਪਾਣੀ ਆ ਤੇ ਪਾਣੀ ਡੁੱਬਾਂਗੇ ਤੇ ਉਧਰ ਮੀਂਹ ਪੈਣ ਡਿਆ, ਤੇ ਜੇ ਉੱਤੇ ਛੱਤ ਹੈ ਨਹੀਂ ਤਾਂ ਕੀ ਕਰਾਂਗੇ। ਸਾਡੀ ਹਾਲਤ ਜਿਹੜੀ ਮੰਦੀ ਆ, ਸਾਨੂੰ ਸਰਕਾਰ ਆਉਂਦੀ ਹੁਣ ਆਵੇ ਮੌਕੇ ਤੇ ਸਾਡੇ ਘਰ ਆਵੇ। ਬਾੜਦੇ ਖੜੋਗੜਾ ਕੀ ਕਰਦਾ ਫਾਇਦਾ ਉਹਨਾਂ ਦਾ। ਸਾਡੇ ਘਰ ਆਣ ਕੇ ਵੇਖੇ ਸਰਕਾਰ ਵੀ ਇਹ ਪਾਣੀਆਂ ਲੰਘਦੇ, ਅਸੀਂ ਪਾਣੀ ਲੰਘ ਕੇ ਇਹਨੇ ਪੀੜ ਤੋਂ ਸੁਣਨ ਚੱਲੇ ਆ। ਫੇਰ ਸਵਾਦ ਆ ਸਰਕਾਰ ਵੀ ਸਾਡੇ ਦੁੱਖ ਸੁਣਨਾ ਆ, ਸਾਡੀ ਹਿਲਤ ਸੁਣਨਾ ਆ ਵੀ ਵਾਕਿਆ ਵੀ ਇਹ ਡੁੱਬੇ ਪਏ ਨਾ, ਖਾਣ ਵਾਸਤੇ ਕੁਝ ਦਿੰਦਾ ਨਹੀਂ। ਅੰਦਰ ਝਾਤੀ ਮਾਰੋ, ਸਾਡੇ ਕਮਰੇ ਪਾਟੇ ਪਏ ਆ। ਤੁਹਾਡਾ ਦੁੱਖ ਸੁਣ ਆਇਆ ਨਹੀਂ ਕੋਈ ਸਰਕਾਰ ਦਾ? ਸਾਡੇ ਕੋਲ ਕੋਈ ਦੁੱਖ ਸੁਣ ਨਹੀਂ ਆ। ਸਾਡੇ ਕੋਲ ਪਿੰਡ ਦੀ ਪੰਚਾਇਤ ਦੁੱਖ ਸੁਣਨੇ, ਬਾਹਰ ਦੇ ਲੀਡਰਾਂ ਕੀ ਸੁਣਨਾ। ਸਾਡਾ ਸਰਪੰਚ ਬਣੇ, ਉਹ ਪਿੰਡ ਘੁੰਮੀ ਜਾਂਦੇ, ਉੱਥੇ ਪਿੰਡ 4 ਚੂਰ ਵੰਡੀ ਜਾਂਦੇ ਕਿ ਸਰਪੰਚ ਇੱਥੇ ਆਣ ਕੇ ਵੇਖ ਲੈ ਮੌਕਾ। ਸਰਪੰਚ ਨੂੰ ਗੜੀ ਨਿਕਲੀ ਇੱਥੇ ਪਿੰਡ 'ਚ ਆਉਣ ਦੇ ਬਾਅਦ ਤੇ ਇੱਥੇ ਆਵੇ, ਵੇਖੇ, ਲੰਬਾ ਦੇ ਮੈਂਬਰ ਲਿਆਵੇ, ਵਿਖਾਵੇ ਵੀ ਆਹ ਘਰ ਡੁੱਬਿਆ। ਉਹ ਜਾ ਕੇ ਮੰਤਰੀ ਨੂੰ ਵਿਖਾਵੇ ਵੀ ਉਹਨੇ ਘਰਾਂ ਦੇ ਛੱਤਾਂ ਪਾਈਏ, ਬਾਲਿਆ ਛੱਤਾਂ ਚੋਣਡੀਆਂ, ਪਾਣੀ ਪੀੜ 'ਚ ਬਿਠੇ ਜੇ ਭਾਲ ਕੇ ਕੋਈ ਗੱਲ ਬਣ ਗਈ ਕਿੱਧਰ ਨੂੰ ਜਾਣਗੇ। ਜੇ ਨਹੀਂ ਸਾਨੂੰ ਇਹ ਕੋਈ ਕਰ ਸਕਦੇ, ਬੰਨੋ ਪਾ ਸਾਡੀ ਪੰਚਾਇਤ ਦੀ ਪੈਲੀ ਆ, ਸਾਨੂੰ ਉੱਥੇ 10 ਮਰਲੇ ਕੋਈ ਥਾਂ ਦੇਵੇ ਪੰਚਾਇਤ। ਅਸੀਂ ਇੱਥੇ ਉੱਠ ਕੇ ਸੁੱਕੇ ਥਾਂ ਜਾ ਕੇ ਬਹਿ ਜਗੀ, ਫਸਲ ਮਰ ਜੂ, ਕੋਈ ਗੱਲ ਨਹੀਂ, ਫੇਰ ਆ ਜੂਗੀ। ਜਿਹੜੇ ਆ ਜੀਆ ਜਨਤ ਸਾਡੇ ਡੁੱਬਣ ਡਿਆ, ਅਸੀਂ ਇਹ ਤਰ੍ਹਾਂ ਡੁੱਬੀ। ਸਾਨੂੰ ਪੰਚਾਇਤ ਦੀ ਪੈਲੀ ਹੁਣ ਲਾਟ ਕਰਨ ਥਾਂ, ਸਾਨੂੰ ਕੋਈ ਕਨਾਲ ਕੋਈ 10 ਮਰਲੇ ਦੇ ਦੇਣ ਬੰਨੋ ਪਰਲੇ ਦਾ। ਸਾਨੂੰ ਆਖਣ ਤੁਹਾਨੂੰ ਵੀ ਇੱਥੇ ਮਕਾਨ ਪਾ ਦਿੰਦੇ ਆ, ਸਾਨੂੰ ਉੱਥੇ ਇੱਕ ਕਮਰਾ ਹੀ ਪਾ ਦੇਣ। ਅਸੀਂ ਜ਼ਿਆਦਾ ਨਹੀਂ, ਮੈਂ ਸਾਨੂੰ ਇੱਕ ਕਮਰਾ ਉੱਥੇ ਪਾ ਦੇਣਾ ਤੇ ਇੱਕ ਕਮਰਾ ਵਿੱਚ ਅਸੀਂ ਇਹਦਾ ਗੁਜ਼ਾਰਾ ਕਰ ਲਈਏ। ਪੰਚਾਇਤ ਦੀ ਪੈਲੀ ਸਾਡੇ ਪਿੰਡ ਸੁਭਰਾ ਦੀ ਵਾਧੂ ਪਈ ਬਣਦੇ ਨਾਲ, ਸਾਨੂੰ ਉੱਥੇ ਪਾ ਦੇਣਾ। ਬਿਲਕੁਲ ਕੋਈ ਡਰ ਨਹੀਂ ਉਹਨਾਂ ਨੂੰ, ਜੇ ਪਾਉਣ ਦੇ ਸਾਡੀ ਜੇ ਭੀੜ ਸੁਣਨੀ ਆ ਤੇ ਨਹੀਂ ਸੁਣਨੀ ਤੇ ਫਿਰ ਆਦੀ ਰੱਜ ਕੇ ਸੌਂ ਜਾਣਾ। ਸੌਣਾ ਭਗਵੰਤ ਮਾਨ ਸ਼ਰਾਬ ਪੀ ਕੇ ਸੌ ਜਾਂਦੇ ਜਿਸ ਤਰ੍ਹਾਂ, ਤੇ ਕੀ ਪਤਾ ਵੀ ਸ਼ਰਾਬ ਪੀ ਕੇ ਸੌਂਦੇ ਹੋਣਗੇ ਰਾਤ ਨੂੰ। ਜੇ ਭਗਵੰਤ ਮਾਨ ਸ਼ਰਾਬ ਦੇਣੇ ਪੀ ਕੇ ਗੁਰਦੁਆਰੇ ਜਾ ਸਕਦਾ, ਤੇ ਇਹ ਵੀ ਕੀ ਪਤਾ ਗੁਰਦੁਆਰੇ ਚਲ ਜਾਂਦੇ ਹੋਣੇ ਸਾਰੇ। ਇਹ ਜਿੰਨੇ ਸਰਕਾਰ ਹੈ ਸ਼ਰਾਬ ਪੀਣ ਵਾਲੇ ਆਏ ਆ। ਕਾਲੀਆਂ ਸਰਕਾਰ ਸੀ, ਵਧੀਆ ਸੀ, ਅਸੀਂ ਕਿਉਂ ਆਖੀਏ ਮਾੜੀ ਆ। ਸਾਡੀਆਂ ਸੜਕਾਂ ਉਹਨਾਂ ਪੱਕੀਆਂ ਕੀਤੀਆਂ। ਸਾਨੂੰ ਜਦੋਂ ਖਰਾਬਾ ਆਉਂਦਾ, ਪਾਣੀ ਆਉਂਦਾ ਸੀ, ਸਾਡੀ ਭੀੜ ਤੋਂ ਸੁਣਦਾ ਜਾਣ ਕੇ ਕੋਈ ਰਾਸ਼ਨ ਦਿੰਦਾ ਸਾਨੂੰ 12-12 ਰੁਪਇਆ ਸਾਨੂੰ ਕਿੱਲੇ ਦੇ ਦਿੰਦੇ ਰਹੇ। ਚਲੋ ਉਦੋਂ ਸਮਾਂ ਘੱਟ ਸੀ, ਤੇ ਚਲੋ ਜੇ ਹੁਣ ਕਾਲੀਆਂ ਸਰਕਾਰ ਸਾਨੂੰ ਉਹਨਾਂ ਨੇ ਜ਼ਿਆਦਾ 25-30 ਰੁਪਇਆ ਜ਼ਰੂਰ ਠੇਕਾ ਦੇਣਾ ਹੈ ਸਾਨੂੰ। ਬਿਲਕੁਲ ਸਰਕਾਰ ਹੁੰਦੀ ਗੱਲ ਹੁਣ 25-30 ਠੇਕਾ ਦੇਣਾ ਸੀ, ਜਿਹੜਾ ਸਾਨੂੰ 2-2 ਦੇ ਕੇ ਸਾਡਾ ਮੂੰਹ ਕਾਲਾ ਕਰਨ ਦਾ ਆਹ ਤੋੜਾ ਜਿਹੜਾ ਬਣਦਾ ਤਾਂ ਮੂੰਹ ਕਾਲਾ ਕਿਤਾ ਸਾਡਾ। ਇਹਦਾ ਨਾ ਦਿੰਦੇ ਸਾਨੂੰ ਗੁੱਸਾ ਹੀ ਕੋਈ ਨਹੀਂ ਸੀ। ਸਾਨੂੰ ਇਹਦੀ ਜ਼ਿਆਦਾ ਗੁੱਸਾ ਵੀ ਸਾਨੂੰ ਤੋੜਾ ਦੇ ਕੇ ਬੰਨੋ ਪਾੜ ਕਿਉਂ ਚੁਕਾਇਆ ਵਾ।
ਬਿਲਕੁਲ ਇਹ ਲੋਕਾਂ ਦੀ ਤਰਾਸਦੀ ਹੈ ਕਿ ਲੋਕ ਹੜ੍ਹ ਦਾ ਸ਼ਿਕਾਰ ਹੋਏ ਨੇ। ਇਹਨਾਂ ਦੇ ਵੱਲੋਂ ਆਪਣਾ ਜਿਹੜਾ ਦੁਖਾਂਤ ਹੈ ਉਹ ਸਾਂਝਾ ਕੀਤਾ ਗਿਆ। ਭੈਣ ਜੀ ਹੁਣੀ ਵੀ ਸਾਡੇ ਨਾਲ। ਭੈਣ ਜੀ ਤੁਹਾਡੇ ਸਮੇਤ ਛੋਟੇ ਛੋਟੇ ਜਿਹੜੇ ਤੁਹਾਡੇ ਬੱਚੇ ਨੇ ਉਹ ਹੜ੍ਹ ਦੇ ਵਿੱਚ ਇਸ ਵਕਤ ਘਿਰ ਚੁੱਕੇ ਨੇ। ਕਿਵੇਂ ਦੇਖਦੇ ਹੋ ਕਿ ਘਰ ਦੇ ਆਲੇ ਦੁਆਲੇ 8-8 9-9 ਫੁੱਟ ਪਾਣੀ ਆਇਆ ਹੋਇਆ? ਸਭ ਘਰ ਦੇ ਘੇਰੇ ਘੇਰੇ ਪਾਣੀ ਆ। ਜਿਹੜੇ ਬੱਚੇ ਉਹ ਬਿਮਾਰ ਹੋਏ ਪਏ ਆ, ਨਾ ਕੋਈ ਬੰਨੇ ਨਿਕਲ ਜੋਗੇ, ਨਾ ਕੋਈ ਸੰਦ ਹੈਗਾ। ਜਾਂ ਕੋਈ ਸੰਦ ਹੋਵੇ ਬੰਨ ਤੇ ਚਲ ਜੀਗੇ। ਹੁਣ ਰਾਤ ਬਰਾਤੇ ਆ ਜੇ ਪਾਣੀ ਤੇ ਕਿੱਧਰ ਜਾਣਾ ਹੈ? ਘੇਰੇ ਘੇਰੇ ਪਾਣੀ, ਡੰਗਰਾਂ ਥੱਲੇ ਪਾਣੀ, ਆਪ ਹੀ ਮੁਸ਼ਕਲ ਹੋਇਆ ਪਿਆ। ਸੌਦੇ ਪੱਤੇ ਤੋਂ ਮੁਸ਼ਕਲ ਹੈ ਵੀ ਕਿੱਥੋਂ ਲਿਆਉਣਾ ਤੇ ਕਿੱਧਰ ਦੀ ਜਾਣਾ। ਚਿੰਤਾ ਤੇ ਸਤਾਉਂਦੀ ਰਾਤ ਦੇਣੀ ਨੇ, ਰਾਤ ਨੂੰ ਨਹੀਂ ਸੌਂਦਾ, ਦਿਨੇ ਵੀ ਨਹੀਂ ਸੌਂਦਾ। ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ। ਰਾਤ ਨੂੰ ਵੀ ਡਾਡਾ ਰੁੱਠੀ ਦਾ, ਬੱਚੇ ਛੋਟੇ ਛੋਟੇ ਬਿਮਾਰ ਹੋਏ ਪਏ, ਪੈਰ ਸਾਰੇ ਗਲੇ ਪਏ, ਬੰਦੇ ਕਿੰਨੇ ਕੁ ਜਾਣ ਪਾਣੀ ਦੇ ਵਿੱਚ। ਬੜਾ ਮੁਸ਼ਕਲ ਹੋਇਆ ਪਿਆ। ਘੇਰੇ ਘੇਰੇ ਪਾਣੀ, ਕੋਠੇ ਕੋਈ ਦੁੱਖ ਸੁਣ ਨਹੀਂ ਆਇਆ ਤੁਹਾਡਾ? ਆਇਆ ਵੀਰ ਇੱਥੇ ਪਚਾਈ ਜਦੋਂ ਵੋਟਾਂ ਲੈਣੀਆਂ ਉਦੋਂ ਲੈਣਾ ਲੱਗੀਆਂ, ਉਦੋਂ ਉਤਰਾ ਕੋਈ ਸਾਡੇ ਘਰੇ ਨਹੀਂ ਆਇਆ। ਨਾ ਕੋਈ ਨਹੀਂ ਇੱਥੇ ਵੜਿਆ। ਤੇ ਇਸ ਵੇਲੇ ਜਿਹੜੇ ਤੁਹਾਡੇ ਪਸ਼ੂ ਆ ਉਹ ਵੀ ਖੜੇ ਹੋਏ? ਬੱਜੇ ਸਾਹਮਣੇ ਪਸ਼ੂ ਬੱਜੇ ਭੁੱਖੇ ਤੇ ਆਏ। ਤੂੜੀ ਖਾਂਦੇ ਸੁੱਕੀ, ਪੱਠੇ ਨੂੰ ਸਾਰੇ ਮਾਰੇ ਗਏ। ਕੁਛ ਨਹੀਂ ਹੈਗਾ ਇੱਥੇ। ਇਹਨਾਂ ਲੋਕਾਂ ਦੀ ਤਰਾਸਦੀ ਹੈ ਕਿ ਲੋਕ ਪਾਣੀ ਦੇ ਵਿੱਚ ਘਿਰੇ ਹੋਏ ਨੇ ਤੇ ਖਾਸ ਤੌਰ ਤੇ ਇਹਨਾਂ ਦੇ ਵੱਲੋਂ ਵੀ ਇੱਕ ਅਪੀਲ ਕੀਤੀ ਗਈ ਹੈ ਕਿ ਜੇ ਸਾਡਾ ਮੁੜ ਵਸੇਬਾ ਹੀ ਤੁਸੀਂ ਕਰਾਉਣਾ ਚਾਹੁੰਦੇ ਹੋ ਤੇ ਆਏ ਸਾਲ ਅਸੀਂ ਹੜ੍ਹ ਦੀ ਮਾਰ ਦੇ ਹੇਠ ਆ ਜਾਂਦੇ ਆ। ਸਾਨੂੰ ਪਿੰਡ ਦੀ ਜਿਹੜੀ ਪੰਚਾਇਤ ਦੀ ਜਗ੍ਹਾ ਹੈ, ਪੰਚਾਇਤੀ ਜ਼ਮੀਨ ਹੈ, ਜਿਸ ਨੂੰ ਸ਼ਾਮਲਾਟ ਜ਼ਮੀਨ ਵੀ ਕਿਹਾ ਜਾਂਦਾ, ਉਹਦੇ ਵਿੱਚੋਂ ਕੁਝ ਨਾ ਕੁਝ ਜਗ੍ਹਾ ਦੇ ਦਿੱਤੀ ਜਾਵੇ। ਅਸੀਂ ਉੱਥੇ ਆਪਣਾ ਇੱਕ ਇੱਕ ਕੋਠਾ ਪਾ ਕੇ ਆਪਣੀ ਜ਼ਿੰਦਗੀ ਦਾ ਸੁਚੱਜੇ ਤਰੀਕੇ ਦੇ ਨਾਲ ਵਸੇਬਾ ਕਰ ਸਕੀਏ। ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ। ਇਹਨਾਂ ਨੇ ਆਪਣਾ ਦੁਖਾਂਤ ਹੈ ਜਿਹੜਾ ਜਾਂ ਜਿਹੜੀ ਇਹਨਾਂ ਦੀ ਵੱਡੀ ਮੁਸ਼ਕਲ ਹੈ ਉਹ ਆਵਾਮ ਦੇ ਸਾਹਮਣੇ ਰੱਖੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਖਣਾ ਹੋਵੇਗਾ ਕਿ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ, ਸਮਾਜ ਸੇਵੀ ਲੋਕ ਨੇ, ਉਹਨਾਂ ਨੂੰ ਇਹਨਾਂ ਪਰਿਵਾਰਾਂ ਦੀ ਹਮਾਇਤ ਕਰਨ ਦੀ ਜ਼ਰੂਰਤ ਹੈ। ਇਹਨਾਂ ਨੂੰ ਪਸ਼ੂਆਂ ਦੇ ਚਾਰੇ ਦੀ ਜ਼ਰੂਰਤ ਹੈ, ਡਾਕਟਰੀ ਸੇਵਾਵਾਂ ਦੀ ਜ਼ਰੂਰਤ ਹੈ। ਔਰ ਜਿਹੜੇ ਲੋਕਾਂ ਦਾ ਇੱਥੇ ਖਾਣ ਪੀਣ ਵਾਲਾ ਜਿਹੜਾ ਰਾਸ਼ਨ ਹੈ, ਕਣਕ ਹੋਈ ਜਾਂ ਹੋਰ ਸਾਜੋ ਸਮਾਨ ਹੈ, ਉਹ ਵੀ ਪਾਣੀ ਦੀ ਭੇਂਟ ਚੜ ਚੁੱਕਾ ਹੈ। ਪਰ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਅੱਗੇ ਵੀ तमाम ਸਾਰੇ ਘਰਾਂ ਦੀ ਜਿਹੜੀ ਦਾਸਤਾਨ ਹੈ ਉਹ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ। ਪੰਜਾਬ ਦੇ ਲੋਕ ਲਗਾਤਾਰ ਹੜ੍ਹ ਦੀ ਸਮੱਸਿਆ ਦੇ ਨਾਲ ਜੂਝਦੇ ਪਏ ਨੇ ਤੇ ਬਹੁਤ ਸਾਰੇ ਪੰਜਾਬ ਦੇ ਜ਼ਿਲ੍ਹੇ ਨੇ ਜਿਹੜੇ ਇਸ ਵੇਲੇ ਹੜ੍ਹ ਦੀ ਮਾਰ ਹੇਠ ਨੇ। ਤਾਂ ਮੈਂ ਤਰਨਤਾਰਨ ਦੇ ਵਿੱਚ ਮੌਜੂਦ ਹਾਂ, ਹਰੀਕੇ ਹੈਡ ਦੇ ਉੱਪਰ ਮੌਜੂਦ ਹਾਂ। ਤਾਂ ਸਭ ਤੋਂ ਪਹਿਲਾਂ ਤਸਵੀਰਾਂ ਹਰੀਕੇ ਹੈਡ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨਾ ਕਿ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਮਾਰੋ ਮਾਰ ਕਰਦਾ ਹੋਇਆ ਪਾਣੀ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦਾ ਉਜਾੜਾ ਕਰਿਆ। ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਹੋ ਰਿਹਾ, ਹਸਤੇ ਵਸਤੇ ਘਰਾਂ ਦਾ ਉਜਾੜਾ ਹੋ ਰਿਹਾ। ਤਾਂ ਤਸਵੀਰਾਂ ਨੇ ਹਰੀਕੇ ਹੈਡ ਦੀਆਂ। ਇਸ ਹੈਡ ਤੋਂ ਤੁਸੀਂ ਖੁਦ ਹੀ ਤਗਾਜ਼ਾ ਲਗਾ ਸਕਦੇ ਹੋ ਕਿ ਚਾਰ ਚੁਫੇਰੇ ਜਿਹੜਾ ਪਾਣੀ ਪਸਰਿਆ ਹੋਇਆ। ਤਾਂ ਜਿਹੜੇ ਇਲਾਕਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਜਾ ਰਿਹਾ, ਤਾਂ ਉਸ ਇਲਾਕੇ ਦਾ ਜਾਂ ਪਿੰਡਾਂ ਦਾ ਹਸ਼ਰ ਕਿਹੋ ਜਿਹਾ ਹੁੰਦਾ ਹੋਵੇਗਾ। ਤਾਂ ਇਸੇ ਦੇ ਸੰਬੰਧ ਵਿੱਚ ਗੱਲ ਕਰਾਂਗੇ। ਸਾਡੇ ਨਾਲ ਹੜ੍ਹ ਪੀੜਤ ਜਿਹੜਾ ਕਿਸਾਨ ਸੰਘਰਸ਼ ਕਮੇਟੀ ਆ, ਉਸ ਜਥੇਬੰਦੀ ਦੇ ਜਿਹੜੇ ਆਗੂ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਬਾਈ ਜਜਵਿੰਦਰ ਸਿੰਘ ਆ। ਬਾਈ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ 2023 ਤੋਂ ਬਾਅਦ ਇਸ ਵਾਰ ਫਿਰ ਹੜ੍ਹ ਆ ਚੁੱਕਾ ਹੈ। ਤਾਂ ਸਭ ਤੋਂ ਪਹਿਲਾਂ ਸਵਾਲ ਇਹੀ ਹੈ ਕਿ ਹੜ੍ਹ ਦੇ ਮੱਦੇਨਜ਼ਰ ਕਿਸ ਤਰੀਕੇ ਦੇ ਅਸਾਰ ਬਣੇ ਹੋਏ ਆ? ਵੇਖੋ ਜੀ, ਸਭ ਤੋਂ ਪਹਿਲਾਂ ਤੁਹਾਡੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਰਜਿੰਦਰ ਜੀ। ਹਾਲਾਤ ਬਹੁਤ ਨਾਜ਼ੁਕ ਨੇ, ਤੁਹਾਡੇ ਸਾਹਮਣੇ ਤਸਵੀਰਾਂ। ਜਦੋਂ 2023 ਦੇ ਵਿੱਚ ਵੱਡੇ ਫਲੱਡ ਆਏ, ਸਾਡੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਜਿਹੜੀਆਂ ਵਾ ਫਸਲਾਂ ਤੇ ਤਬਾਹ ਹੋਣੀਆਂ ਸੀ, ਫਸਲਾਂ ਦੇ ਨਾਲ ਨਾਲ ਸਾਡੇ ਕਿਸਾਨਾਂ ਜ਼ਮੀਨਾਂ ਵਿੱਚ ਸਿਲਟ ਪੈ ਗਈ ਔਰ ਬਹੁਤ ਬੁਰੀ ਤਰ੍ਹਾਂ ਸਿਲਟ ਪਈ। ਸਾਡੇ ਕਿਸਾਨਾਂ ਦੇ ਟਰਾਂਸਫਾਰਮ ਰੁੜ ਗਏ, ਕੋਠੇ ਰੁੜ ਗਏ, ਬੋਰ ਵੀ ਖਰਾਬ ਹੋ ਗਏ। ਜਦ ਕਿ ਸਰਕਾਰ ਨੇ ਉਸ ਚੀਜ਼ 'ਤੇ ਗੌਰ ਨਾ ਕੀਤਾ, ਬਿਲਕੁਲ ਨਹੀਂ ਗੌਰ ਨਹੀਂ ਕੀਤਾ। ਸਾਡੇ ਕਿਸਾਨਾਂ ਨੇ ਕਰਜ਼ੇ ਚੁੱਕ ਕੇ ਦੁਬਾਰਾ ਫਿਰ ਬੋਰ ਕਰਵਾਏ ਔਰ ਉੱਥੇ ਆਪਣੇ ਮੋਟਰਾਂ ਤੇ ਕੋਠੇ ਵੀ ਪਾਏ ਗਏ। ਪਰ ਹਾਲਾਤ ਜਿਹੜੇ ਆ ਤੁਸੀਂ ਅੱਜ ਵੇਖ ਰਹੇ ਜੀ। ਅੱਜ ਫਿਰ 2025 ਦੇ ਵਿੱਚ ਜਿਹੜਾ ਹੜ੍ਹ ਆਇਆ, ਉਹ ਇਹ ਨਾਜ਼ੁਕ ਹਾਲਾਤ ਫਿਰ ਬਣ ਚੁੱਕੇ ਆ। ਸਾਡੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਹਰੀਕੇ ਹੈਡ ਤੋਂ ਲੈ ਕੇ ਹਸੈਣੀ ਵਾਲੇ ਬਾਰਡਰ ਤੱਕ, ਤਕਰੀਬਨ ਇਹਨਾਂ ਦੋਵਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਜ਼ਮੀਨ ਆਉਂਦੀ ਸਾਡੇ ਕਿਸਾਨਾਂ ਦੀ, ਇਹ ਬਹੁਤ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਆ। ਅਸੀਂ ਪਹਿਲਾਂ ਵੀ ਸਾਡੀ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਜਿਹੜੀ ਆ, ਪੂਰੇ ਪੰਜਾਬ ਦੇ 8 ਤੋਂ 9 ਜ਼ਿਲ੍ਹੇ ਨੇ ਜਿਨ੍ਹਾਂ ਤੇ ਲੜ ਰਹੀ ਆ। ਸਰਕਾਰ ਨੂੰ ਬਾਰ-ਬਾਰ ਬੇਨਤੀ ਅਸੀਂ ਕਰ ਰਹੇ ਹਾਂ ਵੀ ਸਾਡੀਆਂ ਜ਼ਮੀਨਾਂ ਦਾ ਪੱਕਾ ਹੱਲ ਕੀਤਾ ਜਾਵੇ। ਜ਼ਮੀਨ 10 ਕਿੱਲੇ ਜਾਂ 12 ਕਿੱਲੇ ਚੜਾਈ ਦੀ ਪੱਕੀ ਨਹਿਰ ਬਣਾਈ ਜਾਵੇ ਔਰ ਕਿਸਾਨਾਂ ਤੋਂ ਜ਼ਮੀਨ ਖਰੀਦੀ ਜਾਵੇ। ਬਲਕਿ ਜਿਵੇਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, 1956 ਜਾਂ 55 ਦੇ ਵਿੱਚ ਹਰੀਕੇ ਹੈਡ ਦਾ ਨਿਰਮਾਣ ਹੋਇਆ।
ਔਰ ਸਰਕਾਰ ਨੇ ਉਦੋਂ ਜ਼ਮੀਨ ਅਕਵਾਇਰ ਕੀਤੀ ਆਪਣਾ ਹੈਡ ਬਣਨ ਵਾਸਤੇ। ਔਰ ਜਦੋਂ ਜ਼ਮੀਨ ਅਕਵਾਇਰ ਕੀਤੀ ਗਈ ਤੇ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਅਗਲੇ ਬੰਨੇ ਮਾਲਕੀ ਜ਼ਮੀਨਾਂ, ਉਹਨਾਂ ਦੇ ਵਿੱਚ ਧੱਕੇ ਨਾਲ ਪਾਣੀ ਛੱਡ ਕੇ ਪਾਇਆ ਗਿਆ। ਪਰ ਅਫਸੋਸ, ਜੇ ਸਰਕਾਰ ਨੇ ਹਰੀਕੇ ਹੈਡ ਦਾ ਜ਼ਮੀਨ ਅਕਵਾਇਰ ਕੀਤੀ ਸੀ ਤੇ ਸਰਕਾਰ ਨੂੰ ਚਾਹੀਦਾ ਸੀ ਵੀ ਇਹ ਜਿਹੜੀਆਂ ਹਜ਼ਾਰਾਂ ਲੱਖਾਂ ਏਕੜਾਂ ਜ਼ਮੀਨਾਂ ਸਾਡੇ ਕਿਸਾਨਾਂ ਦੇ, ਇਹ ਵੀ ਅਕਵਾਇਰ ਕਰਕੇ ਪਾਣੀ ਕਿਸੇ ਤਰੀਕੇ ਦੇ ਨਾਲ ਪ੍ਰੋਪਰ ਛੱਡਿਆ ਜਾਂਦਾ। ਪਰ ਇੱਥੇ ਹੋਇਆ ਕੀ ਆ, ਬਿਲਕੁਲ ਸਾਡੇ ਕਿਸਾਨਾਂ ਨਾਲ ਗਲਤ ਹੋਇਆ। ਸਾਡੇ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਵਾ 70-75 ਸਾਲਾਂ ਤੋਂ ਬਿਲਕੁਲ ਬਰਬਾਦ ਕੀਤੀਆਂ ਗਈਆਂ। ਜਿੰਨੀਆਂ ਵੀ ਜ਼ਮੀਨਾਂ, ਜਿਹੜੀ ਜ਼ਮੀਨ ਦੀ ਤੁਸੀਂ ਗੱਲ ਕਰ ਰਹੇ ਹੋ, ਸਾਰੀਆਂ ਜ਼ਮੀਨਾਂ ਕਿਸਾਨਾਂ ਦੀਆਂ ਮਾਲਕੀ ਨੇ? ਬਿਲਕੁਲ ਜੀ ਮਾਲਕੀ ਹੈ ਜੀ, ਬਿਲਕੁਲ ਮਾਲਕੀ ਆ। ਇੱਥੇ ਹਰੀਕੇ ਹੈਡ ਤੋਂ ਇੱਧਰ ਹਸੈਣੀ ਵਾਲੇ ਬਾਰਡਰ ਤੱਕ ਇੱਕ ਵੀ ਮਰਲਾ ਜ਼ਮੀਨ ਜਿਹੜੀ ਆ ਸਰਕਾਰ ਦੀ ਨਹੀਂ ਹੈਗੀ। ਮੈਂ ਕਹਿ ਦਿਆਂ ਦਰਿਆ ਦੀ ਇੱਕ ਵੀ ਮਰਲਾ ਜ਼ਮੀਨ ਨਹੀਂ ਹੈਗੀ। ਆਮ ਕਰਕੇ ਤਾਂ ਲੋਕ ਇਹ ਸਮਝ ਲੈਂਦੇ ਕਿ ਜਿਹੜੀ ਜ਼ਮੀਨ ਆ ਜਿਹਦੇ ਵਿੱਚ ਹੜ੍ਹ ਜਾਂਦਾ ਹੋਇਆ ਦਿਖਾਈ ਦੇ ਰਿਹਾ ਜਾਂ ਦਰਿਆ ਵਗ ਰਿਹਾ, ਤਾਂ ਇਹ ਦਰਿਆ ਦੀ ਜ਼ਮੀਨ ਹੋ ਸਕਦੀ ਹੈ। ਤਾਂ ਫਿਰ ਇਹ ਲੋਕ ਕਿਵੇਂ ਸਮਝ ਰੱਖਣ ਕਿ ਦਰਿਆ ਦੀ ਨਹੀਂ, ਸਗੋਂ ਕਿਸਾਨਾਂ ਦੀ ਮਾਲਕੀ ਜ਼ਮੀਨ ਆ? ਵੇਖੋ ਜੀ, ਇਹੋ ਤੇ ਸਾਡੇ ਰਾਹਗੀਰਾਂ ਵੀਰਾਂ ਨੂੰ ਭੁਲੇਖਾ ਮਨ ਦੇ ਵਿੱਚ ਬਹੁਤ ਵੱਡਾ ਵੀ ਲੋਕ ਵੀ ਸੋਚਦੇ ਨੇ, ਉਹਨਾਂ ਦਾ ਕੋਈ ਕਸੂਰ ਨਹੀਂ ਲੋਕਾਂ ਦਾ। ਲੋਕ ਇਸ ਗੱਲ ਤੇ ਸੱਚੇ ਨੇ, ਕਿਉਂਕਿ ਇਹ ਕਾਫੀ ਸਮਾਂ ਪਹਿਲਾਂ ਜਦੋਂ ਹਰੀਕੇ ਹੈਡ ਦਾ ਨਿਰਮਾਣ ਹੈ ਉਸੇ ਚਿਰ ਤੋਂ ਹੀ ਸਾਡੀਆਂ ਜ਼ਮੀਨਾਂ 'ਚ ਪਾਣੀ ਛੱਡਿਆ ਗਿਆ ਧੱਕੇ ਨਾਲ। ਤੇ ਲੋਕਾਂ ਨੇ ਤਾਂ ਕਹਿਣਾ ਹੀ ਹੈ ਜੀ ਵਾਕਈ ਦਰਿਆ, ਪਰ ਮੈਂ ਸੱਚਾਈ ਦੱਸਣਾ ਚਾਹੁੰਦਾ ਤੁਹਾਨੂੰ, ਇੱਥੇ ਇੱਕ ਵੀ ਮਰਲਾ ਦਰਿਆ ਦੀ ਜ਼ਮੀਨ ਨਹੀਂ ਹੈਗੀ। ਸਾਡੀ ਮੰਗ ਆ ਪੰਜਾਬ ਸਰਕਾਰ ਤੋਂ ਔਰ ਸੈਂਟਰ ਸਰਕਾਰ ਤੋਂ ਵੀ 10 ਕਿੱਲੇ ਦੀ ਚੜਾਈ ਦੇ ਵਿੱਚ ਇਹ ਜਿੰਨਾ ਵੀ ਮੰਨ ਲਓ ਗੋਂਦਵਾਲ ਤੋਂ ਲੈ ਕੇ ਜਿਹੜੇ 7-8 ਜ਼ਿਲ੍ਹੇ ਆਉਂਦੇ ਆ, ਕਪੂਰਥਲੇ ਤੋਂ ਲੈ ਕੇ ਜਿੰਨੇ ਵੀ ਪੰਜਾਬ ਦੇ 8 ਜ਼ਿਲ੍ਹੇ ਆ, ਇਹਨਾਂ ਸਾਰਿਆਂ ਜ਼ਿਲ੍ਹਿਆਂ 'ਚ ਜ਼ਮੀਨ ਅਕਵਾਇਰ ਕੀਤੀ ਜਾਵੇ। ਇੱਕ ਬੜੀ ਵੱਡੀ ਨਹਿਰ ਬਣਾਈ ਜਾਵੇ, ਜ਼ਮੀਨ ਅਕਵਾਇਰ ਕੀਤੀ ਜਾਵੇ। ਸਰਕਾਰ ਸਾਡੇ ਕਿਸਾਨਾਂ ਨੂੰ ਸਰਕਾਰ ਬਣਦਾ ਮੁੱਲ ਦੇਵੇ। ਜਿੰਨਾ ਵੀ ਮੁੱਲ ਸਰਕਾਰੀ ਰੇਟ ਆ 13 ਲੱਖ ਰੁਪਈਆ ਜਾਂ 14 ਲੱਖ ਰੁਪਈਆ, ਉਹ ਤੋਂ 4 ਗੁਣਾ ਵੱਧ ਕੇ 55-56 ਲੱਖ ਜਿੰਨਾ ਵੀ ਰੁਪਈਆ ਬਣਦਾ ਸਾਡੇ ਕਿਸਾਨ ਨੂੰ ਪਰ ਏਕੜ ਦਾ ਦਿੱਤਾ ਜਾਵੇ, ਕਿਉਂਕਿ ਉਹ ਸਾਡੇ ਕਿਸਾਨ ਪਾਸੇ ਜਾ ਕੇ ਜ਼ਮੀਨ ਖਰੀਦ ਸਕਣ। ਤੁਹਾਡੇ ਹਲਕੇ ਦੇ ਮੰਤਰੀ ਸਾਹਿਬ ਨੇ ਲਾਲਜੀਤ ਸਿੰਘ ਭੁੱਲਰ, ਤੇ ਉਹਨਾਂ ਨੇ ਪਿਛਲੇ ਦਿਨੀ ਇੱਕ ਹੜ੍ਹਾਂ ਪੀੜਤਾਂ ਦੇ ਕੋਲ ਆ ਕੇ ਇਹ ਆਵਾਜ਼ ਬੁਲੰਦ ਕੀਤੀ ਸੀ ਕਿ ਸਰਕਾਰ ਨੇ ਪਹਿਲਾਂ ਵੀ ਇਸ ਚੀਜ਼ ਨੂੰ ਲੈ ਕੇ ਹੜ੍ਹਾਂ ਤੋਂ ਬਚਾਉਣ ਵਾਸਤੇ ਲੋਕਾਂ ਨੂੰ ਇੱਕ ਉਪਰਾਲਾ ਕੀਤਾ ਸੀ, ਜਿਹਦੇ ਵਿੱਚ ਮਾਈਨਿੰਗ ਕੀਤੀ ਜਾਣੀ ਸੀ, ਦਰਿਆ ਪੂਰੀ ਤਰੀਕੇ ਦੇ ਨਾਲ ਕਲੀਨ ਹੋਣਾ ਸੀ, ਪਰ ਉਹ ਕੁਝ ਲੋਕਾਂ ਦੇ ਵੱਲੋਂ ਨਹੀਂ ਕੀਤਾ ਗਿਆ। ਕੀ ਲੱਗਦਾ ਕਿ ਅਜਿਹੇ ਦੇ ਵਿੱਚ ਜਿਹੜੀ ਤੁਹਾਡੀਆਂ ਕਿਸਾਨ ਜਥੇਬੰਦੀਆਂ ਨੇ ਉਹੀ ਸਵਾਲਾਂ ਦੇ ਘੇਰੇ ਦੇ ਵਿੱਚ ਆਈਆਂ ਨੇ? ਬਿਲਕੁਲ ਜੀ, ਵੇਖੋ ਅਸੀਂ ਤੇ ਆਪਣੇ ਕਿਸਾਨਾਂ ਦੇ ਨਾਲ ਪਹਿਲਾਂ ਵੀ ਖੜੇ ਸਾਂ ਤੇ ਅੱਜ ਵੀ ਖੜੇ ਹਾਂ। ਜਿਹੜੇ 7-8 ਜ਼ਿਲ੍ਹਿਆਂ ਦੇ ਸਾਡੇ ਕਿਸਾਨ ਆ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਪੱਤਰਕਾਰ ਸਾਹਿਬ ਵੀ ਇਹ ਜ਼ਮੀਨਾਂ ਸਾਡੀਆਂ ਮਾਲਕੀ ਆ। ਇੱਥੇ ਨਾਲ ਕੀ ਸਰਕਾਰ ਨੂੰ ਕੋਈ ਹੱਕ ਨਹੀਂ, ਮਾਲਕੀ ਜ਼ਮੀਨ ਦੀ ਖੁਦਵਾਈ ਨਹੀਂ ਹੋ ਸਕਦੀ। ਬਿਲਕੁਲ ਜੀ, ਸਰਕਾਰ ਕਰੇ ਪਰ ਜਿਹੜੇ ਤਰੀਕੇ ਨਾਲ ਸਾਡੇ ਕਿਸਾਨ ਕਹਿ ਰਹੇ ਉਸ ਤਰੀਕੇ ਨਾਲ ਕਰੇ। ਸਾਡੇ ਕਿਸਾਨਾਂ ਦਾ ਕਹਿਣਾ ਵਾ, ਜਿਹੜੇ ਸਾਡੇ ਕਿਸਾਨਾਂ ਦੀ ਜ਼ਮੀਨ ਦਰਿਆ ਦੇ ਵਿੱਚ ਆ, ਪਾਣੀ ਵਗ ਰਿਹਾ ਵਾ, ਉਹ ਸਾਡੇ ਕਿਸਾਨਾਂ ਨੂੰ ਰੇਤਾ ਚੁੱਕਣ ਦੀ ਖੁੱਲ੍ਹ ਦਿੱਤੀ ਜਾਵੇ। ਮਜ਼ਦੂਰ ਉੱਥੋਂ ਟੋਕਰੀ ਨਾਲ ਰੇਤ ਭਰੇ, ਸਾਡਾ ਕਿਸਾਨ ਆਪਣੇ ਟਰੈਕਟਰ ਟਰਾਲੀ ਤੇ ਰੇਤ ਲੈ ਕੇ ਸ਼ਹਿਰ ਵੇਚੇ ਤੇ ਉਹਦਾ ਗੁਜ਼ਾਰਾ ਹੋ ਸਕੇ। ਕਿਉਂਕਿ ਵੇਖੋ ਜੀ, ਜਿਵੇਂ ਬਾਰਡਰ ਏਰੀਆ ਦੇ ਵਿੱਚ ਲੋਕਾਂ ਨੂੰ ਟਾਈਮ ਘੱਟ ਮਿਲਦਾ ਸੀ ਖੇਤੀਬਾੜੀ ਕਰਨ ਦਾ, 1997 'ਚ ਉਹਨਾਂ ਲੋਕਾਂ ਨੇ ਅਪੀਲ ਪਾਈ ਹਾਈ ਕੋਰਟ ਦੇ ਵਿੱਚ, ਔਰ ਉਹ ਮੰਨੀ ਵੀ ਗਈ। ਮਾਨਯੋਗ ਹਾਈ ਕੋਰਟ ਨੇ ਬਹਾਲ ਕੀਤੀ ਗਈ ਅਪੀਲ ਵੀ ਉਹਨਾਂ ਲੋਕਾਂ ਕਿਸਾਨਾਂ ਦਾ ਪਰ ਏਕੜ 12,000 ਰੁਪਇਆ ਠੇਕਾ ਵੱਜ ਗਿਆ, ਕਿਉਂਕਿ ਨਾ ਤੇ ਉੱਥੇ ਕੋਈ ਹੜ੍ਹਾਂ ਦੀ ਮਾਰ ਆ, ਸਿਰਫ ਉਹਨਾਂ ਨੂੰ ਖੇਤੀ ਕਰਨ ਦਾ ਟਾਈਮ ਘੱਟ ਮਿਲਦਾ ਸੀ। ਤੇ ਅਸੀਂ ਤੇ ਸਰਕਾਰ ਨੂੰ ਇਹੋ ਬਾਰ-ਬਾਰ ਮੰਗ ਕਰਦੇ ਹਾਂ ਵੀ ਸਾਡੀਆਂ ਜ਼ਮੀਨਾਂ 70-75 ਸਾਲਾਂ ਤੋਂ ਜਿਹੜੀਆਂ ਖਰਾਬ ਕੀਤੀਆਂ ਗਈਆਂ, ਇਹਨਾਂ ਦਾ ਕਿਉਂ ਨਹੀਂ ਠੇਕਾ ਬੰਨਿਆ ਗਿਆ? ਪਰ ਸਰਕਾਰ ਉਲਟਾ ਕਹਿ ਰਹੀ ਹੈ ਜ਼ਮੀਨਾਂ ਜਿਹੜੀਆਂ ਵਾ ਇਹ ਤੁਸੀਂ ਰੇਤ ਚੱਕਣ ਦਿਓ, ਪ੍ਰਾਈਵੇਟ ਘਰਾਣਿਆਂ ਨੂੰ ਰੇਤਾ ਚੱਕਣ ਦਿਓ। ਵੇਖੋ ਜ਼ਮੀਨਾਂ ਸਾਡੀਆਂ ਮਾਲਕੀ, ਰੇਤਾ ਸਰਕਾਰ ਚੁੱਕੇ, ਕਿੱਥੋਂ ਦਾ ਨਿਆਂ? ਜ਼ਮੀਨਾਂ ਸਾਡੀਆਂ ਜੱਦੀ ਹੋਣ ਤੇ ਮੱਛੀ ਦੇ ਠੇਕੇ ਵੀ ਸਰਕਾਰ ਚੁੱਕੇ। ਸਾਡੇ ਕਿਸਾਨਾਂ ਨੂੰ ਇੱਕ ਬਾਟਾ ਰੇਤਾ ਚੁੱਕਣ ਦਾ ਇੱਥੋਂ ਹੁਕਮ ਨਹੀਂ ਹੈਗਾ। ਜੇ ਸਾਡਾ ਕੋਈ ਕਿਸਾਨ ਘਰ ਵਾਸਤੇ ਵੀ ਰੇਤਾ ਲਿਜਾਂਦਾ ਤੇ ਉੱਤੇ ਐਫਆਰ ਹੁੰਦੀ ਹੈ ਵੀ ਤੁਸੀਂ ਆਪਣੀ ਜੱਦੀ ਜ਼ਮੀਨ 'ਚੋਂ ਵੀ ਇੱਕ ਬਾਟਾ ਰੇਤ ਦਾ ਨਹੀਂ ਚੱਕ ਸਕਦੇ। ਨਹੀਂ ਚੱਕ ਸਕਦੇ, ਕਾਨੂੰਨ ਤੌਰ ਤੇ ਨਹੀਂ ਚੱਕ ਸਕਦੇ। ਇਹਦੇ ਬਦਲੇ ਪਰਚੇ ਦਰਜ ਹੁੰਦੇ ਜੀ ਫਿਰ? ਬਿਲਕੁਲ ਹੁੰਦੇ ਆ ਜੀ, ਬਿਲਕੁਲ ਹੁੰਦੇ ਆ। ਤੁਸੀਂ ਵੇਖ ਸਕਦੇ ਬਥੇਰੀ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਜੇ ਸਾਡੇ ਕਿਸਾਨ, ਜੇ ਕਿਤੇ ਪਿੱਛੇ ਜਿਹੜੀ ਸਭਰਾ ਏਰੀਆ ਸਾਹਮਣੇ ਖੱਡ ਲੱਗ ਰਹੀ ਸੀ, ਅਸੀਂ ਬੇਨਤੀਆਂ ਕਰਦੇ ਰਹੇ ਹਾਂ ਵੀ ਇਹ ਖੱਡ ਨਾ ਲਗਾਈ ਜਾਵੇ। ਜੇ ਤੁਸੀਂ ਖਲਾਈ ਕਰਨੀ ਆ ਤੇ ਪਿੱਛੇ ਗੋਂਦਵਾਲ ਤੋਂ ਲੈ ਕੇ ਸਮੇਤ ਹਰੀਕੇ ਹੈਡ ਹਸੈਣੀ ਵਾਲੇ ਹੈਡ ਵਰਕਸ ਤੱਕ ਖਲਾਈ ਕਰੋ ਵੀ ਜਿਹੜਾ ਪਾਣੀ ਦਾ ਪੱਧਰ ਹਰ ਸਾਲ ਹੜ੍ਹ ਆਉਂਦੇ ਉਹ ਸਥਿਤੀ ਨਾ ਬਣੇ, ਪਾਣੀ ਪ੍ਰੋਪਰ ਤਰੀਕੇ ਨਾਲ ਵਿੱਚ ਤੁਰਿਆ ਜਾਵੇ। ਇਹ ਸਰਕਾਰ ਕੀ ਕਰਦੀ ਆ?
ਪਿਛਲੇ ਬੰਨੇ 2 ਜ਼ਿਲ੍ਹੇ ਛੱਡ ਕੇ ਤੀਸਰਾ ਇਹ ਜ਼ਿਲ੍ਹਾ ਛੱਡ ਕੇ ਉਹ ਦੋਵਾਂ ਜ਼ਿਲ੍ਹਿਆਂ ਦੇ ਵਿਚਕਾਰ ਜਾ ਕੇ ਸਭਰਾ ਪਿੰਡ ਨੂੰ ਸਾਹਮਣੇ ਵਿਚਕਾਰ ਖੱਡ ਲੈ ਰਿਹਾ, ਬਲਕਿ ਜਿੱਥੇ ਖੱਡ ਲੱਗਣ ਜਾ ਰਹੀ ਸੀ ਉਹਦੇ ਸਾਹਮਣੇ ਝੋਨੇ ਵਾਲੀਆਂ ਜ਼ਮੀਨਾਂ, ਲੋਕਾਂ ਦੇ ਟਰਾਂਸਫਾਰਮ, ਬਹੁਤ ਵਧੀਆ ਫਸਲ ਹੁੰਦੀ ਆ। ਸਾਡੇ ਕਿਸਾਨ ਬੇਨਤੀ ਵੀ ਕਰਦੇ ਰਹੇ ਵੀ ਇੱਥੋਂ ਨਾ ਖੱਡ ਲਾਈ ਜਾਵੇ, ਜੇ ਤੁਸੀਂ ਖਲਾਈ ਕਰਨੀ ਆ ਤੇ ਹੈੜ ਤੋਂ ਲੱਗੋ, ਇੱਕ ਦਾ ਤੋਂ ਲੱਗੋ, ਤੋੜ ਖਲਾਈ ਕੀਤੀ ਜਾਵੇ। ਇਹ ਜਿਹੜਾ ਉਪਰਾਲਾ ਹੋਣ ਲੱਗਾ ਸੀ, ਕਿਸਾਨਾਂ ਨੂੰ ਕੋਈ ਰਾਹਤ ਦਿਵਾਉਣ ਵਾਸਤੇ ਕੋਈ ਨਹੀਂ ਸੀ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ? ਬਿਲਕੁਲ ਨਹੀਂ ਜੀ, ਇਹ ਤਾਂ ਸਿਰਫ ਇੱਕ ਕਾਰਪੋਰੇਟ ਘਰਾਣਾ ਨੇ ਆਪਣੇ ਪੈਸੇ ਆਪਣੀਆਂ ਜੇਬਾਂ ਭਰਨ ਵਾਸਤੇ, ਇੱਕ ਰੁਜ਼ਗਾਰ ਚਲਾਉਣ ਵਾਸਤੇ ਕੀਤਾ ਸੀ। ਬਾਕੀ ਕਿਸਾਨਾਂ ਨੂੰ ਉਹਦਾ ਕੋਈ ਫਾਇਦਾ ਨਹੀਂ ਸੀ। ਕਿਸਾਨਾਂ ਨੂੰ ਤੇ ਜੇ ਸਾਡੀ ਆਪਣੀ ਜ਼ਮੀਨ ਆ, ਜੇ ਸਾਨੂੰ ਵੀ ਉੱਥੋਂ ਇੱਕ ਰੇਤਾ ਦੀ ਟਰਾਲੀ ਭਰਨੀ ਪੈਂਦੀ ਤੇ ਸਾਨੂੰ ਵੀ ਉਹ 2.5 ਤੋਂ 3000 ਰੁਪਈਆ ਉਹਨੂੰ ਦੇ ਕੇ ਫੇਰ ਹੀ ਭਰਨੀ ਪੈਣੀ। ਆਹ ਗੱਲ ਆ। ਤੇ ਕੀ ਲੱਗਦਾ ਕਿ ਜਦੋਂ ਸਰਕਾਰ ਦੇ ਨਾਲ, ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਜਿਹੜੇ ਟੈਕਨੀਕਲ ਪੁਆਇੰਟਸ ਜਾਂਦੇ ਨੇ ਲੀਗਲ ਤੌਰ ਤੇ, ਤਾਂ ਕੀ ਲੱਗਦਾ ਜਦੋਂ ਉਹਨਾਂ ਦੇ ਨਾਲ ਤੁਹਾਡੀ ਟੇਬਲ ਟਾਕ ਹੁੰਦੀ ਹੈ ਤਾਂ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਜ਼ਿਕਰ ਹੁੰਦਾ ਹੈ, ਜਾਂ ਇਹਨਾਂ ਜਿਹੜੇ ਤੁਹਾਡੇ ਮੁੱਦੇ ਨੇ ਜਾਂ ਜਿਹੜੀਆਂ ਉਹਨਾਂ ਦੀਆਂ ਦਲੀਲਾਂ ਨੇ, ਇਹਨਾਂ ਚੀਜ਼ਾਂ ਨੂੰ ਲੈ ਕੇ ਗੱਲ ਕਿਹੜੇ ਸਿੱਟੇ ਤੇ ਪਹੁੰਚਦੀ ਹੈ? ਵੇਖੋ ਜੀ, ਅਸੀਂ ਬਾਰ-ਬਾਰ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਔਰ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਵੀ ਬਾਰ-ਬਾਰ ਬੇਨਤੀਆਂ ਕਰਦੇ ਰਹੇ ਮੀਡੀਆ ਰਾਹੀਂ ਵੀ ਸਾਡੀ ਹੜ੍ਹ ਪੀੜਤਾਂ ਦੇ ਨਾਲ ਇੱਕ ਮੀਟਿੰਗ ਰੱਖੀ ਜਾਵੇ। ਅਸੀਂ ਤੁਹਾਨੂੰ ਸਾਡੇ ਕਿਸਾਨ ਜਿਹੜੇ ਨੇ ਆਪਣਾ ਦੁੱਖ ਤੁਹਾਨੂੰ ਦੱਸਣਾ ਚਾਹੁੰਦੇ ਆ, ਪਰ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਚੰਗੀ ਸਮਝੀ ਨਹੀਂ ਵੀ ਮੈਂ ਕਿਸਾਨਾਂ ਨਾਲ ਮੀਟਿੰਗ ਕਰਾਂ। ਕਈ ਵਾਰ ਅਸੀਂ ਬੇਨਤੀਆਂ ਕੀਤੀਆਂ ਵੀ ਸਾਡੇ ਨਾਲ ਬੈਠ ਕੇ, ਅਸੀਂ ਟੇਬਲ ਟਾਕ ਤੇ ਬੈਠ ਕੇ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ, ਵੀ ਸਾਡੇ ਨਾਲ ਗੱਲਬਾਤ ਤਾਂ ਕਰੋ, ਸਾਡੇ ਕਿਸਾਨਾਂ ਦਾ ਦਰਦ ਸਮਝਿਆ ਜਾਵੇ, ਸੁਣਿਆ ਜਾਵੇ। ਸਰਕਾਰਾਂ ਹੁੰਦੀਆਂ ਨੇ ਕਿਸਾਨਾਂ ਦੇ, ਲੋਕਾਂ ਦੀ ਆਵਾਜ਼ ਸੁਣਨ ਵਾਸਤੇ, ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ, ਪਰ ਇੱਥੇ ਸਾਡੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ। ਅਸੀਂ ਤਾਂ ਬਾਰ-ਬਾਰ ਇਹ ਬੇਨਤੀਆਂ ਕਰਦੇ ਹਾਂ ਕਿ ਸਾਰੀਆਂ, ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ, ਬੜੀ ਜ਼ਰੂਰੀ ਆ। ਪਹਿਲਾਂ ਸਾਡੀ ਹੜ੍ਹ ਪੀੜਤ ਜਥੇਬੰਦੀ ਜਿਹੜੀ 2023 'ਚ ਹੋਣੀ ਚਾਹੀਏ, ਲਗਭਗ 25 ਤਰੀਕ ਨੂੰ ਮਖੂ ਗੁਰਦੁਆਰਾ ਸਾਹਿਬ ਸਾਨੂੰ ਪੰਜਾਬ ਦੀਆਂ ਲਗਭਗ ਸਾਰੀਆਂ ਜਥੇਬੰਦੀਆਂ ਨੇ ਸਮਰਥਨ ਦੇ ਦਿੱਤਾ। ਅਸੀਂ ਇੱਕ ਬਹੁਤ ਵੱਡਾ ਰੈਲੀ ਦਾ ਜਿਹੜਾ ਵਾ ਇਕੱਠ ਕਰਨ ਜਾ ਰਹੇ ਹਾਂ, ਔਰ ਸਾਰੀਆਂ ਪੰਜਾਬ ਦੀਆਂ ਜਿੰਨੀਆਂ ਵੀ ਜਥੇਬੰਦੀਆਂ, ਸਾਰੀਆਂ ਜਥੇਬੰਦੀਆਂ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਵਾ। ਔਰ ਆਉਣ ਵਾਲੇ ਸਮੇਂ 'ਚ ਜੇ ਸਰਕਾਰਾਂ ਨੇ ਸਾਡੇ ਕਿਸਾਨਾਂ ਨੂੰ 50,000 ਰੁਪਈਆ, 45 ਤੋਂ 50,000 ਰੁਪਈਆ ਖਰਾਬਾ ਨਾ ਦਿੱਤਾ, ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਪੱਕਾ ਹੱਲ ਨਾ ਕੀਤਾ, ਤੇ ਪੰਜਾਬ ਦੀਆਂ ਪੁਰਾਤਨ ਜਥੇਬੰਦੀਆਂ ਜਿੰਨੀਆਂ ਵੀ ਆ ਉਹ ਸਾਰੀਆਂ ਇੱਕ ਮੰਚ ਤੇ ਹੋ ਕੇ ਇਸ ਹੜ੍ਹ ਪੀੜਤਾਂ ਦੇ ਨਾਲ ਖੜਨਗੀਆਂ। ਇੱਕ ਸਮੇਂ ਤੇ ਵੀ ਸ਼ਿਕਵਾ ਕੀਤਾ ਜਾਂਦਾ ਹਰੀਕੇ ਹੈਡ ਨੂੰ ਲੈ ਕੇ ਕਿ ਜਿਹੜੇ ਦਰ ਖੋਲ੍ਹੇ ਜਾਂਦੇ ਨੇ ਪਾਣੀਆਂ ਵਾਲੇ, ਉਹਦੇ ਵਿੱਚ ਸਾਡੇ ਨਾਲ ਫੇਰ ਬਦਲ ਕੀਤਾ ਜਾਂਦਾ ਜਾਂ ਜ਼ਿਆਦਤੀ ਹੁੰਦੀ ਆ, ਤਾਂ ਇਸ ਚੀਜ਼ ਨੂੰ ਲੈ ਕੇ ਜਿਹੜੇ ਟੈਕਨੀਕਲ ਨੇ ਉੱਥੇ, ਉਹਨਾਂ ਦੇ ਨਾਲ ਤੁਹਾਡਾ ਪੇਚ ਕਿਉਂ ਫਸਿਆ ਰਹਿੰਦਾ ਆ? ਪੇਚ ਵੇਖੋ ਜੀ, ਜਦੋਂ ਵੀ ਸਾਡੀ ਤੇ ਸ਼ੁਰੂ ਤੋਂ ਇਹੋ ਕੋਸ਼ਿਸ਼ ਰਹੀ ਆ, ਤਕਰੀਬਨ 5 ਤਰੀਕ 7ਵੇਂ ਮਹੀਨੇ ਤੋਂ ਜਿਹੜੇ ਫਲੱਡਾਂ ਦੇ ਚਾਂਸ ਬਣੇ ਆ, ਦਰਿਆ ਦੇ ਪੇੜ ਦੇ ਵਿੱਚ ਪਾਣੀ ਸੀ ਉਦੋਂ, ਜਦੋਂ ਸਾਡੀ ਜਥੇਬੰਦੀ ਹੜ੍ਹ ਪੀੜਤ ਜਥੇਬੰਦੀ ਬਾਰ-ਬਾਰ ਪ੍ਰਸ਼ਾਸਨ ਨੂੰ ਬੇਨਤੀਆਂ ਕਰਦੀ ਰਹੀ ਆ ਵੀ SDO ਸਾਹਿਬ ਜਿਹੜੇ ਡਰੇਨ ਵਿਭਾਗ ਦੇ ਅਫਸਰ ਨੇ, ਜਲ ਸਰੋਤ ਮਹਿਕਮੇ ਦੇ, ਇਹਨਾਂ ਨੂੰ ਬਾਰ-ਬਾਰ ਬੇਨਤੀਆਂ ਕਰਦੇ ਰਹੇ ਆ ਵੀ ਪਾਣੀ ਦਾ ਪੱਧਰ ਨਾ ਵਧਣ ਦਿੱਤਾ ਜਾਵੇ। ਜਿਵੇਂ ਦਰਿਆ ਦੇ ਪੇੜ 'ਚੋਂ ਪਾਣੀ ਵੱਧਦਾ, ਉਸੇ ਤਰੀਕੇ ਨਾਲ ਪਾਣੀ ਨਾਲ ਦੀ ਨਾਲ ਰਿਲੀਜ਼ ਕੀਤਾ ਜਾਵੇ ਹਰੀਕੇ ਹੈਡ ਤੋਂ, ਔਰ ਅਗਲੇ ਬੰਨੇ ਹੈਡ ਵਰਕਸ ਜਿਹੜਾ ਵਾ ਹਸੈਣੀ ਵਾਲਾ, ਉੱਥੋਂ ਵੀ ਰਿਲੀਜ਼ ਕੀਤਾ ਜਾਵੇ, ਕਿਉਂਕਿ ਹੜ੍ਹਾਂ ਦੀਆਂ ਸਥਿਤੀਆਂ ਨਾ ਬਣ ਸਕਣ। ਕਿਉਂਕਿ 2023 ਦੇ ਵਿੱਚ ਬਹੁਤ ਵੱਡੇ ਸੰਤਾਪ ਸਾਡੇ ਕਿਸਾਨਾਂ ਨੇ ਹੰਢਾਏ ਆ, ਪਰ ਉਹ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਪ੍ਰਸ਼ਾਸਨ ਦੀ ਜਿਹੜੀ ਆ ਬਹੁਤ ਵੱਡੀ ਨਿਗਹਿਲੀ ਰਹੀ ਆ। ਜਿੰਨਾ ਚਿਰ ਸਾਡੇ ਕਿਸਾਨ ਆ ਕੇ ਕਹਿੰਦੇ ਰਹੇ, ਅਸੀਂ ਬੋਲਦੇ ਰਹੇ ਆ, ਬੇਨਤੀਆਂ ਕਰਦੇ ਰਹੇ, ਉਦੋਂ 2-4 ਘੰਟੇ ਤਾਂ ਚੁੱਕ ਦਿੰਦੇ ਸੀ ਦਰ, ਪਰ ਬਾਅਦ ਵਿੱਚ ਫੇਰ ਸੁੱਟ ਦਿੰਦੇ। ਇਹ ਬਹੁਤ ਵੱਡੀ ਪ੍ਰਸ਼ਾਸਨ ਦੀ ਨਲਾਇਕੀ ਰਹੀ ਹੈ। ਪਰ ਕੁੱਲ ਮਿਲਾ ਕੇ ਮੈਨੂੰ ਤਾਂ ਇਉਂ ਲੱਗਦਾ ਹੈ ਵੀ ਜਿਵੇਂ ਇਹ ਪੰਜਾਬ ਦੇ ਨਾਲ ਹੀ, ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਕੋਈ ਬੜਾ ਤਕੜਾ ਵੈਰ ਹੁੰਦਾ ਸਰਕਾਰਾਂ ਦਾ, ਕਿਉਂਕਿ ਹਰ ਸਾਲ ਸਾਡੇ ਕਿਸਾਨ ਜਿਹੜੇ ਡੁੱਬਦੇ ਆ, ਇਹ ਬਹੁਤ ਕੋਈ ਚੰਗੀ ਗੱਲ ਨਹੀਂ। ਬਈ ਜੀ, ਕੀ ਲੱਗਦਾ ਕਿ ਕਿੰਨਾ ਕੁ ਅੱਗੇ ਪਿੰਡਾਂ ਦੇ ਵਿੱਚ ਤੁਸੀਂ ਰਾਉਂਡ ਕਰਕੇ ਆਏ ਹੋ, ਲੋਕਾਂ ਦੇ ਨਾਲ ਵਾਰਤਾਲਾਪ ਹੋਇਆ, ਕਿੰਨਾ ਕੁ ਨੁਕਸਾਨ ਹੋ ਗਿਆ ਅੱਗੇ? ਵੇਖੋ ਜੀ, ਇਹ ਹਜ਼ਾਰਾਂ ਏਕੜ ਆ, ਇਹ 100ਵਾਂ ਦੇ ਚ ਇਹ ਕਿੱਲਿਆਂ ਦੇ ਹਿਸਾਬ ਨਾਲ ਨਹੀਂ, ਇਹ ਹਜ਼ਾਰਾਂ ਏਕੜਾਂ ਦੇ ਹਿਸਾਬ ਨਾਲ ਬਰਬਾਦ ਹੋ ਰਿਹਾ ਵਾ। ਜਿਵੇਂ ਇਸ ਤੋਂ ਹੈਡ ਤੋਂ ਅੱਗੇ 35 ਤੋਂ 40 ਪਿੰਡ ਆ ਜਿਹੜੇ ਪਾਕਿਸਤਾਨ ਦੇ ਬਾਰਡਰ ਤੀਕਰ ਸਾਡੇ ਪ੍ਰਭਾਵਿਤ ਹੋ ਰਹੇ ਆ। ਇਹ ਬਹੁਤ ਵੱਡਾ ਨੁਕਸਾਨ ਆ ਜਿਹੜਾ ਸਾਡੇ ਪੰਜਾਬ ਦਾ ਹੋ ਰਿਹਾ ਵਾ। ਇਹਦੇ ਵੱਲੇ ਨਾ ਤਾਂ ਅਜੇ ਤੀਕਰ ਕਿਸੇ ਪੰਜਾਬ ਸਰਕਾਰ ਦਾ ਧਿਆਨ ਹੋਇਆ ਤੇ ਨਾ ਹੀ ਸੈਂਟਰ ਗੌਰਮੈਂਟ ਦਾ। ਜਦੋਂ 2023 ਦੇ ਵਿੱਚ ਹੜ੍ਹ ਆਏ ਆ, ਮੋਦੀ ਸਾਹਿਬ ਨੇ ਮੌਕੇ ਤੇ ਹੀ ਫੰਡ ਰਿਲੀਵ ਕਰਤਾ 6800 ਰੁਪਈਆ ਪ੍ਰਤੀ ਏਕੜ ਦੇ ਹਿਸਾਬ ਨਾਲ,
ਤੇ ਪੰਜਾਬ ਸਰਕਾਰ ਦੀ ਸਾਡੀ ਇਹ ਤਰਾਸਦੀ ਆ ਵੀ ਜਦੋਂ ਅਸੀਂ ਸਰਕਾਰ ਨੂੰ ਬੜੇ ਚਾਵਾਂ ਨਾਲ ਬਣਾਇਆ ਇਹਨਾਂ ਨੂੰ 92 ਵਿਧਾਇਕ ਦੇ ਕੇ ਸਰਕਾਰ ਹੋਣ ਦੇ ਵਿੱਚ ਆਈ ਤੇ ਸਾਨੂੰ ਇਸ ਮੁੱਦੇ ਤੇ ਸਰਕਾਰ ਨੇ ਵੋਟਾਂ ਮੰਗੀਆਂ ਵੀ ਜੇ ਕੋਈ ਕੁਦਰਤੀ ਆਫਤ ਆਉਂਦੀ ਆ, ਰੱਬ ਨਾ ਕਰੇ ਜੇ ਕੁਦਰਤੀ ਆਫਤ ਆਉਂਦੀ ਆ ਤੇ ਅਸੀਂ 20,000 ਰੁਪਈਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪਹਿਲਾਂ ਇਸ ਨੂੰ ਮੁਆਵਜ਼ਾ ਦਿੱਤਾ ਜਾਊਗਾ, ਉਸ ਤੋਂ ਬਾਅਦ ਗਿਰਦਾਵਰੀਆ ਕਰਾਂਗੇ। ਇਹ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਜਦੋਂ ਸਾਡੇ ਤੋਂ ਇਹਨਾਂ ਨੇ ਵੋਟਾਂ ਮੰਗੀਆਂ ਤੇ ਅਸੀਂ ਇਹਨਾਂ ਦੇ ਝਾਂਸੇ ਜਾਣ ਕੇ ਇਹਨਾਂ ਨੂੰ ਬਦਲਾਅ ਦੇ ਰੂਪ 'ਚ ਵੋਟਾਂ ਪਾਈਆਂ। ਸਾਰੇ ਪੰਜਾਬ ਨੇ ਬਹੁਤ ਵੱਡੀ ਬਹੁਮਤ ਨਾਲ ਇਹਨਾਂ ਨੂੰ ਸਰਕਾਰ ਬਣਾ ਕੇ ਤੇ 92 ਵਿਧਾਇਕ ਦਿੱਤੇ ਤੇ ਸਾਨੂੰ ਇਹਨਾਂ ਨਹੀਂ ਹੀ ਪਤਾ ਵੀ ਇਹ ਚੋਰਾਂ ਦੇ ਭੰਡਾਂ ਦੀ ਸਰਕਾਰ ਹੋਊਗੀ। ਇਹ ਤੋਂ ਅਸੀਂ ਬਹੁਤ ਸਾਡੇ ਦਿਲ ਨੂੰ ਇਸ ਗੱਲ ਦਾ ਸ਼ਿਕਵਾ ਵੀ ਆ ਅਸੀਂ ਆਪਦੇ ਆਪਣਾ ਕਰਦੇ ਵੀ ਸਾਨੂੰ ਨਹੀਂ ਸੀ ਪਤਾ ਵੀ ਐਡੀ ਵੱਡੀ ਸਾਡੇ ਨਾਲ ਧੋਖਾਧੜੀ ਹੋਊਗੀ। ਵੇਖੋ ਜੀ ਤੁਸੀਂ ਇਹ ਵੇਖੋ ਹੁਣ ਇਹ ਸਾਡੀਆਂ ਮਾਲਕੀ ਜ਼ਮੀਨਾਂ ਵਾ, ਸਾਨੂੰ ਵੀ ਲੋਕਾਂ ਦੇ ਵਿੱਚ ਸਾਡਾ ਵੀ ਭੰਡੀ ਪ੍ਰਚਾਰ ਸਰਕਾਰ ਨੇ ਇਹ ਕੀਤਾ ਵੀ ਇਹ ਦਰਿਆ ਦੀ ਜ਼ਮੀਨ ਆ। ਅੱਜ ਸਾਡੇ ਨਾਲ ਪੱਤਰਕਾਰ ਸਾਹਿਬ ਆਏ ਸੀ ਰਤਨ ਧਾਲੀਵਾਲ ਬਠਿੰਡੇ ਤੋਂ, ਉਹ ਸਾਡੇ ਨਾਲ ਡਿਬੇਟ ਕਰਦੇ ਸੀ, ਕਹਿੰਦੇ ਯਾਰ ਦਰਿਆ ਦੀ ਜ਼ਮੀਨ ਤਾਂ ਹੋਊਗੀ ਇਹਦੇ 'ਚ। ਉਹਦੇ ਨਾਲ ਸਾਡੀ ਇਹੀ ਉਹਨਾਂ ਨਾਲ ਡਿਬੇਟ ਹੋਈ ਵੀ ਦਰਿਆ ਦੀ ਜ਼ਮੀਨ ਇੱਕ ਮਰਲਾ ਨਹੀਂ ਹੈਗੀ। ਅਸੀਂ ਸਰਕਾਰ ਨੂੰ, ਸਾਡੇ ਸੂਬਾ ਪ੍ਰਧਾਨ ਸਰਦਾਰ ਜਸਬੀਰ ਸਿੰਘ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਆ, ਉਹਨਾਂ ਨੇ ਬਹੁਤ ਉੱਚੇ ਮੰਚ ਤੇ ਜਾ ਕੇ ਗਵਰਨਰ ਨਾਲ ਮੀਟਿੰਗਾਂ ਕੀਤੀਆਂ, ਮੁੱਖ ਮੰਤਰੀ ਤੋਂ ਮੀਟਿੰਗਾਂ ਮੰਗੀਆਂ। ਇਹਨਾਂ ਨੇ ਤਾਂ ਮੀਟਿੰਗਾਂ ਚਲੋ ਸਾਨੂੰ ਨਹੀਂ ਦਿੱਤੀਆਂ, ਜੱਜਾਂ ਨਾਲ ਮੀਟਿੰਗਾਂ ਹੋਈਆਂ, ਵਕੀਲਾਂ ਨਾਲ ਹੋਈਆਂ ਤੇ ਇਸੇ ਮੁੱਦੇ ਤੇ ਘੇਰਿਆ ਵੀ ਸਾਡੀ ਜ਼ਮੀਨ ਅਕਵਾਇਰ ਕਰਕੇ ਇਸ ਨੂੰ ਨਹਿਰੀ ਰੂਪ ਦਿੱਤਾ ਜਾਵੇ। ਜੇ ਅਜੇ ਨਹੀਂ ਨਹਿਰੀ ਰੂਪ ਦੇਣਾ ਸਾਨੂੰ 60,000 ਰੁਪਇਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਇਹਨਾਂ ਦਾ ਪੱਕੇ ਰੂਪ ਤੇ ਠੇਕਾ ਮਿਲਣਾ ਚਾਹੀਦਾ ਵਾ। ਜੇ ਇਹ ਪਾਣੀ ਲੋਕਾਂ ਦਾ ਨੁਕਸਾਨ ਕਰਦਾ ਵਾ, ਲੋਕ ਆਪਦੀ ਭਰਪਾਈ ਦੇ ਜ਼ਿੰਮੇਵਾਰ ਆਪ ਹੋਣ, ਅਸੀਂ ਸਰਕਾਰ ਨੂੰ ਇਹਦੇ 'ਚ ਨਾ ਦੋਸ਼ ਦਈਏ। ਅਸੀਂ ਵੇਖੋ ਜੀ, ਅਸੀਂ ਤੁਹਾਨੂੰ ਅੱਜ ਮੀਡੀਆ ਰਾਹੀਂ, ਤੁਹਾਡੇ ਮੀਡੀਆ ਰਾਹੀਂ ਇਹ ਚੈਲੰਜ ਕਰਦੇ ਹਾਂ ਸਰਕਾਰ ਨੂੰ, ਸਾਡੇ ਹੜ੍ਹ ਆ ਗਏ ਆ, ਅਸੀਂ ਖਰਾਬਾ ਨਹੀਂ ਮੰਗਦੇ 1 ਸਾਲ ਦਾ, ਤੁਹਾਡੇ ਨਹੀਂ ਲੈਂਦੇ ਖਰਾਬਾ ਅਸੀਂ। ਤੁਸੀਂ ਇਹ ਖਰਾਬਾ ਵੀ ਸਾਡਾ ਉੱਪਰ ਲਾ ਦਿਓ, ਜਿਹੜੀ ਰੇਤਾ ਬਜਰੀ ਵਿੱਚੋਂ ਨਿਕਲਦੀ ਇਹਦੇ 'ਚੋਂ ਉਹ ਵੀ ਤੁਸੀਂ ਕੱਢ ਕੇ ਵੇਚ ਲਓ ਤੇ ਸਾਡੀ ਜ਼ਮੀਨ ਅਕਵਾਇਰ ਕਰ ਲਓ। ਆਹ ਵੇਖੋ ਜੀ, ਆਹ ਜਿਹੜਾ ਪੁਲ ਜਾਂਦਾ ਵਾ ਇਹ 2200 ਤੋਂ 2500 ਮੀਟਰ ਦੇ ਵਿੱਚ ਆ। ਤੁਸੀਂ ਇਹ ਵੇਖੋ, ਆ ਕੈਮਰਾਮੈਨ ਨੂੰ ਕਹੂਗਾ ਵਿਖਾਓ ਵੀ 2200 ਤੋਂ 25 ਮੀਟਰ ਦੇ ਵਿੱਚ ਹੀ ਪਾਣੀ ਨਿਕਲਦਾ ਵਾ ਨਾ, ਬਾਹਰ ਦੀ ਪਾਣੀ ਫਲੋ ਤਾਂ ਨਹੀਂ ਨਾ ਕਰ ਰਿਹਾ, ਬਾਹਰ ਤਾਂ ਨਹੀਂ ਨਾ ਪਾਣੀ ਫਲੋ ਕਰ ਰਿਹਾ, ਇਹਦੇ ਵਿੱਚ ਦੀ ਪਾਣੀ ਜਾ ਰਿਹਾ। ਤੇ ਅੱਗੇ ਕਿਉਂ ਕਿਲੋਮੀਟਰਾਂ ਦੇ ਵਿੱਚ ਦੀ ਲੋਕਾਂ ਦਾ ਉਜਾੜਾ ਕਰ ਰਹੀ ਹੈ ਸਰਕਾਰ ਜੀ? ਅੱਗੇ ਕਿਉਂ ਕਿਲੋਮੀਟਰਾਂ ਦੇ ਹਿਸਾਬ ਨਾਲ ਉਜਾੜਾ ਕਰ ਰਹੀ ਹੈ ਕਿਸਾਨਾਂ ਦਾ? ਵੇਖੋ ਜੀ, ਅਸੀਂ ਜਿਹੜੀਆਂ ਫਸਲਾਂ ਵਾ, ਸਾਡੇ ਝੋਨੇ ਦੀਆਂ ਫਸਲਾਂ ਵੇਖੋ ਪੱਕ ਕੇ ਬਿਲਕੁਲ ਤਿਆਰ ਆ। ਸਪਰੇਅ ਵੀ ਅਸੀਂ ਜਿਹੜੀ ਉੱਪਰਲੀ ਕਰ ਚੁੱਕੇ ਆ, ਸਿਰਫ ਵੱਢਣ ਵਾਲੀ ਬਾਕੀ ਸੀ। ਬਿਲਕੁਲ ਬਿਲਕੁਲ ਬਾਈ ਜੀ, ਜਿਵੇਂ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਆਏ ਹੋ, ਉੱਥੋਂ ਦੇ ਲੋਕਾਂ ਨੂੰ ਮਿਲੇ ਹੋ ਤੇ ਖਾਸ ਤੌਰ ਤੇ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਵੀ ਵਾਇਰਲ ਹੋ ਰਹੀਆਂ, ਮੰਤਰੀ ਫੋਟੋਆਂ ਪਾ ਰਹੇ ਨੇ ਤੇ ਦੂਜੇ ਪਾਸੇ ਲੋਕਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਕਿ ਸਾਡੀ ਮਦਦ ਕਰੋ, ਕੋਈ ਨਹੀਂ ਪਹੁੰਚ ਰਿਹਾ। ਕੀ ਲੱਗਦਾ ਕਿ ਗਰਾਊਂਡ ਦੇ ਹਾਲਾਤ ਕਿੱਦਾਂ ਦੇ ਆ? ਵੇਖੋ ਜੀ, ਜੋ ਸਾਡੇ ਹਲਕੇ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਆ, ਉਹਨਾਂ ਨੇ ਸਾਡੇ ਹਲਕੇ ਦੇ ਵਿੱਚ ਜ਼ਿਆਦਾ ਨਹੀਂ, ਚਲੋ 2-4 ਪਿੰਡਾਂ ਦੇ ਵਿੱਚ ਦਰਿਆ ਏਰੀਏ 'ਚ ਥੋੜ੍ਹੀ ਬਹੁਤੀ ਮਦਦ ਕੀਤੀ ਹੈ ਲੋਕਾਂ ਦੀ, 4 ਤੇ ਚੋਕਰ ਵੰਡਿਆ। ਪਰ ਗੱਲ ਇਹ ਆ ਵੀ ਜਿੱਥੇ ਸਰਕਾਰਾਂ ਨੂੰ ਰੋਜ਼ ਹੀ ਰੋਜ਼ ਲੋਕਾਂ, ਸਾਡੇ ਕਿਸਾਨਾਂ ਦੀ, ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਸੀ, ਉਨੀ ਪ੍ਰੋਪਰ ਤਰੀਕੇ ਨਾਲ ਨਹੀਂ ਹੋਈ। ਸਾਡੇ ਜਿਹੜੇ ਮਾਲਵੇ ਦੇ ਲੋਕ, ਸਾਡੇ ਕਿਸਾਨ ਵੀਰ ਆ, ਜਾਂ ਸਮਾਜਿਕ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ, ਸਮਾਜ ਸੇਵੀ ਆ, ਉਹੋ ਹੀ ਵੀਰ ਸਾਨੂੰ ਬਾਰ-ਬਾਰ ਫੋਨ ਆ ਰਹੇ ਵੀ ਕਿਹੜੀ ਚੀਜ਼ ਦੀ ਲੋੜ ਆ ਤੁਹਾਨੂੰ ਦਈਏ। ਪਰ ਸਾਡੀ ਮੰਗ ਆ, ਜਿੰਨੇ ਵੀ ਸਮਾਜ ਸੇਵੀ ਆ, ਵੀ ਲੋੜ ਤੱਕ ਭਰਾਓ ਹੈਗੀ ਆ, ਪਰ ਅਸੀਂ ਇਹ ਬੇਨਤੀ ਕਰਦੇ ਹਾਂ ਤੁਹਾਡੇ ਮੀਡੀਆ ਰਾਹੀਂ ਵੀ ਜਦੋਂ ਹੜ੍ਹਾਂ ਤੋਂ ਬਾਅਦ 1 ਮਹੀਨੇ ਜਾਂ 2 ਮਹੀਨੇ ਬਾਅਦ ਜਦੋਂ ਕਣਕ ਬੀਜਣ ਦੀ ਰੁੱਤ ਆਈ, ਉਦੋਂ ਸਾਡੇ ਕਿਸਾਨਾਂ ਨੂੰ ਖਾਦ ਮੁਹੱਈਆ ਕਰਾਈ ਜਾਵੇ, ਬੀਜ ਦਿੱਤਾ ਜਾਵੇ ਔਰ ਘਰ ਪ੍ਰਤੀ ਕੋਈ 25 ਤੋਂ 30 ਲੀਟਰ ਡੀਜ਼ਲ ਦਿੱਤਾ ਜਾਵੇ, ਕਿਉਂਕਿ ਸਾਡੇ ਕਿਸਾਨਾਂ ਦੇ ਕੋਲ ਕਣਕ ਬੀਜਣ ਵਾਸਤੇ ਇਸ ਟਾਈਮ ਕੋਈ ਖਰਚਾ ਨਹੀਂ ਰਹਿ ਜਾਣਾ। ਅੱਜ 4 ਤੇ ਚੋਕਰ ਤਾਂ ਹੋਰ ਬਥੇਰਾ ਆ ਜਾਣਾ। ਬੜੀਆਂ ਸੇਵਾ ਕਰ ਰਹੇ ਨੇ ਸਾਡੇ ਕਿਸਾਨ ਵੀਰ ਭਰਾ, ਜਿੰਨੇ ਵੀ ਅਸੀਂ ਸਮਾਜ ਸੇਵੀ, ਅਸੀਂ ਧੰਨਵਾਦ ਕਰਦੇ ਉਹਨਾਂ ਦਾ ਵੀ ਉਹਨਾਂ ਨੇ 23 'ਚ ਸਾਡੀ ਬਾਂਹ ਫੜੀ, ਐਰਕੀ ਵੀ ਸਾਡੀ ਬਾਂਹ ਫੜ ਰਹੇ ਆ। ਪਰ ਜਿਹੜੀ ਸਭ ਤੋਂ ਵੱਡੀ ਲੋੜ ਸਾਡੇ ਕਿਸਾਨਾਂ ਨੂੰ ਆ ਕਣਕ ਦੀ ਬਿਜਾਈ ਕਰਨ ਦੀ, ਕਿਉਂਕਿ ਪਰ ਏਕੜ ਤੇ 8 ਤੋਂ 10,000 ਰੁਪਇਆ ਖਰਚਾ ਹੋਣਾ ਵੀ ਸਾਡੇ ਕਿਸਾਨਾਂ ਕੋਲ ਇਸ ਟਾਈਮ ਖਰਚੇ ਤੋਂ ਟੁੱਟ ਚੁੱਕੇ ਆ। ਇਹੋ ਹੀ ਸਾਡੀ ਅਪੀਲ ਹੈ। ਮੈਸੇਜ ਬਾਈ ਜੀ, ਅਸੀਂ ਤੁਹਾਡੇ ਮੀਡੀਆ ਰਾਹੀਂ ਇਹ ਦੇਣਾ ਚਾਹੁੰਦੇ ਆ ਵੀ ਜਿਹੜੀ ਪੰਜਾਬ ਸਰਕਾਰ ਇਹ ਤਾਂ ਫੇਲ ਹੋ ਚੁੱਕੀ ਆ।
ਅਸੀਂ ਸੈਂਟਰ ਗਵਰਨਮੈਂਟ ਤੋਂ ਮੰਗ ਕਰਦੇ ਹਾਂ ਵੀ 20,000 ਰੁਪਈਆ ਪ੍ਰਤੀ ਕਿੱਲੇ ਦਾ ਖਰਚਾ ਲਾ ਚੁੱਕਾ ਜ਼ਿਮੀਂਦਾਰ, ਸਾਨੂੰ 50 ਤੋਂ 60,000 ਰੁਪਈਆ ਪ੍ਰਤੀ ਕਿੱਲੇ ਦਾ ਇਸ ਦਾ ਮੁਆਵਜ਼ਾ ਦੇਣਾ ਚਾਹੀਦਾ ਵਾ। ਤੇ ਅਸੀਂ ਜਿਹੜੇ ਦਾਨੀ ਸੱਜਣ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਬੜਾ ਸਾਥ ਦਿੰਦੇ ਜੋ, ਤੁਹਾਡੇ ਬਿਨਾ ਪੰਜਾਬ ਦਾ ਕੋਈ ਹਾਲ ਨਹੀਂ, ਦਾਨੀ ਸੱਜਣਾ ਬਿਨਾ, ਸਮਾਜ ਸੇਵੀ ਸੰਸਥਾ ਬਿਨਾ। ਕਿ ਜਿਹੜਾ ਚਾਰ 'ਚ ਚੋਕਰ 'ਚ ਜਿਹੜਾ ਰਾਸ਼ਨ ਵੰਡ ਰਹੇ ਆ ਸਰਕਾਰ, ਚਾਹੇ ਕੋਈ ਮੇਰੇ ਵੀਰ ਦਾਨੀ ਸੱਜਣ ਵੰਡ ਰਹੇ ਆ, ਉਹਨਾਂ ਨੂੰ ਬੇਨਤੀ ਇਹ ਕਰਦੇ ਆ ਵੀ ਚਲੋ ਜਿੱਥੇ ਜ਼ਰੂਰਤ ਉੱਥੇ ਦਿਓ, ਜਿੱਥੇ ਨਹੀਂ ਜ਼ਰੂਰਤ ਉੱਥੇ ਤੁਸੀਂ ਸਰਵਾ ਕਰਕੇ ਵੰਡੋ, ਕਿਉਂਕਿ ਆ ਜਿਹੜਾ ਪਾਣੀ ਆ ਨਾ ਇਹ ਬਹੁਤ ਵੱਡੀ ਨੁਕਸਾਨ ਕਰ ਰਿਹਾ ਪੰਜਾਬ ਦਾ। ਤੇ ਇਹਦੇ ਤੇ ਆਪਾਂ ਨੂੰ ਜ਼ਮੀਨਾਂ ਇਹਨੇ ਖਰਾਬ ਕਰ ਦੇਣੀਆਂ ਵਾ। ਆਪਾਂ ਜ਼ਮੀਨਾਂ ਲੋਕਾਂ ਦੀਆਂ ਪੱਧਰ ਕਰਾ ਕੇ ਗਾਂ ਲੋਕਾਂ ਨੂੰ ਨਵੇਂ ਲੀਹ ਤੇ ਲਿਆ ਸਕੀਏ। ਅਸੀਂ ਬੇਨਤੀ ਕਰਦੇ ਸਮਾਜ ਸੇਵੀ ਨੂੰ ਖਾਦ ਬੀਜ ਦਾ ਇਹਦਾ ਆਪਾਂ ਪਾਣੀ ਲੈਣ ਦੇ ਨਾਲ ਨਾਲ ਫਿਰ ਲੋਕਾਂ ਦੀ ਹੈਲਪ ਕੀਤੀ ਜਾਵੇ, ਉਹ ਆਪਾਂ ਨੂੰ ਸਹੀ ਹੈਲਪ ਗਿਣੀ ਜਾਊਗੀ। ਦੂਸਰੀ ਗੱਲ, ਅਸੀਂ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਜਿਨ੍ਹਾਂ ਦੀ ਜ਼ਮੀਨ ਹੜ੍ਹ ਦੇ ਵਿੱਚ ਆ ਗਈ ਆ, ਦਰਿਆ ਦੇ ਵਿੱਚ ਆ ਗਈ ਆ, ਉਹਨਾਂ ਕਿਸਾਨਾਂ ਦੀ ਫਸਲ ਮਾਰੀ ਗਈ, ਉਹਨਾਂ ਦੀਆਂ ਲਿਮਟਾਂ ਨਹੀਂ ਤਰਨੀਆਂ, ਫੌਰੀ ਤੌਰ ਤੇ ਉਹਨਾਂ ਦੀਆਂ ਲਿਮਟਾਂ ਮਾਫ ਕੀਤੀਆਂ ਜਾਣ। ਜੇ ਲਿਮਟਾਂ ਨਹੀਂ ਮਾਫ ਕਰਨੀਆਂ ਉਹਨਾਂ ਦੇ ਵਿਆਜ ਮਾਫ ਕੀਤੇ ਜਾਣ, ਇਹ ਅਸੀਂ ਬੇਨਤੀ ਕਰਦੇ ਹਾਂ। ਇਸੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਵੱਡੀ ਤਾਦਾਦ ਦੇ ਵਿੱਚ ਸਤਲੁਜ ਤੇ ਬਿਆਸ ਦੇ ਪਾਣੀ ਦੇ ਕਾਰਨ ਲੋਕ ਹੜ੍ਹ ਪੀੜਤ ਹੋਏ ਨੇ। ਲੋਕਾਂ ਦੇ ਘਰਾਂ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਪਾਣੀ ਦਾ ਜਿਹੜਾ ਵਾਧਾ ਹੋਇਆ, ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਪਿੰਡ ਪਾਣੀ ਤੋਂ ਪੀੜਤ ਨੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਸਰਕਾਰ ਦੇ ਵੱਲੋਂ ਕੁਝ ਅਜਿਹੇ ਪਿੰਡ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਹਾਇਤਾ ਨਹੀਂ ਕਰਵਾਈ ਗਈ ਔਰ ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਬੰਧ ਕੀਤਾ ਹੋਇਆ ਨਜ਼ਰ ਨਹੀਂ ਆ ਰਿਹਾ। ਇਸ ਨੂੰ ਲੈ ਕੇ ਭਵਿੱਖ ਦੇ ਵਿੱਚ ਕਿਸ ਤਰੀਕੇ ਦੀ ਰਣਨੀਤੀ ਹੋਵੇਗੀ, ਉਹ ਵੀ ਤੁਹਾਡੇ ਦਰਮਿਆਨ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਹੜ੍ਹ ਤੋਂ ਪੀੜਤ ਪੰਜਾਬ ਦੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਪਾਣੀ ਦੇ ਵਿੱਚ ਘਰ ਹੜ੍ਹਦੇ ਜਾ ਰਹੇ ਨੇ। ਬਹੁਤ ਸਾਰੀਆਂ ਅਜਿਹੀਆਂ ਬੇਸ਼ਕੀਮਤੀ ਚੀਜ਼ਾਂ ਜਿਹੜੀਆਂ ਨੇ ਉਹ ਹੜ੍ਹ ਦਾ ਸ਼ਿਕਾਰ ਹੋਈਆਂ ਹਨ। ਤੇ ਹਾਲ ਦੇ ਵਿੱਚ ਇੱਕ ਅਜਿਹਾ ਪਰਿਵਾਰ ਹੈ ਜਿਹੜਾ ਆਰਥਿਕ ਤੌਰ ਤੇ ਬਿਲਕੁਲ ਪਿਛੜਿਆ ਹੋਇਆ ਹੈ। ਤਾਂ ਇਹਨਾਂ ਦੇ ਕੋਲੇ ਜ਼ਮੀਨ ਵੀ ਬਿਲਕੁਲ ਥੋੜੀ ਜੀ ਹੈ, ਅੱਧਾ ਕੁ ਕਿੱਲਾ ਜ਼ਮੀਨ ਹੈ। ਇਹਨਾਂ ਦੇ ਬੱਚੇ ਹੈ, ਪਰਿਵਾਰ ਹੈ, ਪਾਲਣ ਪੋਸ਼ਣ ਪਹਿਲਾਂ ਹੀ ਔਖਾ ਸੀ, ਪਰ ਇਹਨਾਂ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਆਈ ਹੈ ਕਿ ਇਹਨਾਂ ਦਾ ਜਿਹੜਾ ਘਰ ਹੈ ਉਹ ਢਹਿ ਗਿਆ ਹੈ, ਘਰ ਦੀ ਛੱਤ ਢਹਿ ਗਈ ਹੈ। ਤਾਂ ਬਿਲਕੁਲ ਇਹ ਨੌਜਵਾਨ ਸਾਡੇ ਨਾਲ ਗੱਲਬਾਤ ਕਰਦੇ। ਬਈ ਕੀ ਨਾਮ ਹੈ ਤੁਹਾਡਾ? ਨਰਵੈਲ ਸਿੰਘ ਜੀ। ਕਿੱਥੋਂ ਦੇ ਵਾਸੀ ਹੋ? ਅਸੀਂ ਪਿੰਡ ਸਭਰਾ ਦੇ ਜੀ। ਬਈ ਜੀ ਕੀ ਹੋਇਆ, ਘਰ ਕਿਵੇਂ ਡਿੱਗਾ ਹੈ, ਕੀ ਕਾਰਨ ਬਣ ਗਿਆ ਉਹਦਾ? ਕਿ ਵੀਰ ਜੀ ਬਰਸਾਤ ਹੁੰਦੀ ਸੀ, ਕਈ ਦਿਨ ਹੋ ਗਏ ਬਰਸਾਤ ਤੋਂ ਦਰਾਕੀ ਨਾਲ ਦਾ ਇਹ ਛੱਤ ਦਰਾਕੀ ਨਾਲ ਮਾੜੀ ਸੀ ਤੇ ਯਕਦਮ ਹੀ ਦਰਾਕੀ ਨਾਲ ਦਾ ਇੱਥੇ ਬੱਚੇ ਬੈਠੇ ਹੈਗੇ, ਰੋਟੀ ਖਾਂਦੇ ਹੈਗੇ ਤੇ ਮੰਨ ਕੇ ਚਲੋਗੇ ਯਕਦਮ ਹੀ ਦਰਾਕੀ ਨਾਲ ਇੱਥੇ ਮੁੰਡਾ ਬੈਠਾ ਹੈਗਾ ਲਾਗੇ ਤੇ ਉੱਤੋਂ ਛੱਤ ਯਕਦਮ ਹੀ ਡਿੱਗੀ ਹੈ। ਤਾਂ ਦਰਾਕੀ ਨਾਲ ਸਮਾਨ ਵੇਖੋ, ਦਰਾਕੀ ਕੁਛ ਬਾਹਰ ਕੱਢਿਆ, ਇਹਦੇ ਥੱਲੇ ਜਿਹੜਾ ਸਮਾਨ ਪਿਆ ਮੋਟਰਸਾਈਕਲ ਉਹ ਬਾਹਰ ਟੁੱਟ ਗਿਆ ਇੱਕ, ਤੇ ਆ ਬਾਕੀ ਆ ਸਮਾਨ ਤੁਸੀਂ ਵੇਖ ਹੀ ਰਹੇ ਕੀ ਹਾਲ ਆ। ਤੇ ਬਾਕੀ ਚੋ ਇੰਨਾ ਜ਼ਿਆਦਾ ਦਰਾਕੀ ਨਾਲ ਤਾਂ ਮੰਨ ਲਓ ਸਾਰਾ ਹੀ ਜਾਂਦਾ, ਇਹਦੇ ਬਾਲੇ ਵੇਖ ਲਓ ਕੋਈ ਹਾਲਤ ਨਹੀਂ ਹੈਗੀ ਇਹਦੀ ਵੀ ਮੰਨ ਕੇ ਚਲੋ ਕਿ ਇਹ ਦਰਾਕੀ ਨਾਲ ਦਾ ਹਾਲੀ ਕੋਠਾ ਕੋਈ ਚਾਰ ਕੱਢੂਗਾ ਮੇਰੇ ਹਿਸਾਬ ਨਾਲ। ਅੱਗੋਂ ਵੇਖ ਲਓ ਬਾਲੇ ਸਾਰੇ ਅੜ ਗਏ ਨਾਲ ਹੀ ਇਹਦੇ। ਹਾਂਜੀ, ਬੱਚਿਆਂ ਦਾ ਨੁਕਸਾਨ ਹੋਣ ਤੋਂ ਬਚਾਅ ਹੋਇਆ? ਹਾਂਜੀ ਹਾਂਜੀ, ਬੱਚਿਆਂ ਦਾ ਬਚ ਗਿਆ, ਸਿਰਫ ਮੋਟਰਸਾਈਕਲ ਖਲੋਤਾ ਸੀ, ਮੋਟਰਸਾਈਕਲ ਦੇ ਉੱਤੇ ਆਣ ਕੇ ਡਿੱਗ ਪਿਆ, ਨਹੀਂ ਤਾਂ ਲਾਗੇ ਮੁੰਡਾ ਉਹਦੇ ਸਿਰ 'ਚ ਵੱਜਣਾ ਸੀਗਾ। ਇਹ ਜਿਹੜਾ ਘਰ ਬਣਾਇਆ ਕਦੋਂ ਬਣਾਇਆ ਤੁਸੀਂ? ਇਹ ਜੀ ਘਰ ਤੇ ਹੀ ਦਰਾਕੀ ਨਾਲ ਤਾਂ ਜਦੋਂ ਜ਼ਮੀਨ ਲਈ ਸੀ ਆਣ ਕੇ ਉਧਰੋਂ ਉਤੋਂ ਪਹਿਲੋਂ ਹੀ ਇਹ ਘਰ ਬਣਿਆ ਹੋਇਆ ਸੀ, 2 ਕਮਰੇ। ਕਿੰਨੀ ਜ਼ਮੀਨ ਹੈ ਤੁਹਾਡੇ ਕੋਲ? ਮੇਰੇ ਕੋਲ ਅੱਧਾ ਕਿੱਲਾ ਜ਼ਮੀਨ ਹੈ ਜੀ। ਪਰਿਵਾਰ ਦੇ ਵਿੱਚ ਹੋਰ ਕੌਣ ਕੌਣ? ਪਰਿਵਾਰ ਦੇ ਵਿੱਚ ਇੱਕ ਮੇਰੀ ਬੇਟੀ, ਇੱਕ ਬੇਟਾ ਆ, ਤਾਂ ਮੇਰੇ ਘਰ ਦੇ ਆ ਤੇ ਮੈਂ ਆ। ਕੀ ਕੰਮ ਕਰਦੇ ਹੋ ਤੁਸੀਂ? ਮੈਂ ਖੇਤੀ ਦਾ ਹੀ ਕੰਮ ਕਰਦਾ ਜੀ। ਤਾਂ 4 ਡੰਗਰ ਆ ਮੇਰੇ ਕੋਲ। ਹਾਂਜੀ। ਤਾਂ ਕੀ ਲੱਗਦਾ ਕਿ ਇਸ ਵੇਲੇ ਨੁਕਸਾਨ ਕਿੰਨਾ ਕੁ ਹੋ ਗਿਆ ਹੋਰ ਤੁਹਾਡਾ? ਜਿਵੇਂ ਤੁਸੀਂ ਦੱਸਿਆ ਕਿ ਮੋਟਰਸਾਈਕਲ ਟੁੱਟ ਗਿਆ, ਤਾਂ ਹੋਰ ਵੀ ਜਿਹੜਾ ਸਮਾਨ ਹੈ ਉਹ ਵੀ ਇਸੇ ਛੱਤ ਟੁੱਟਣ ਕਾਰਨ ਉਹਦਾ ਨੁਕਸਾਨ ਹੋਇਆ। ਤਾਂ ਹੋਰ ਕਿੰਨਾ ਕਿ ਇਹਦੇ ਨਾਲ ਜਿਹੜਾ ਤੁਹਾਡਾ ਇੱਥੇ ਤੁਹਾਨੂੰ ਨੁਕਸਾਨ ਹੋਇਆ? ਤੁਹਾਡਾ ਨੁਕਸਾਨ ਤਾਂ ਦੇਖੋ ਦਰਾਕੀ ਨਾਲ ਦਾ ਸਾਰਾ ਸਮਾਨ ਭਿੱਜ ਗਿਆ, ਜੋ ਸਮਾਨ ਅੰਦਰ ਹੀ ਇਸੇ ਅੰਦਰ ਹੀ ਸਮਾਨ ਹੀ ਸੀਗਾ, ਸਾਰਾ ਹੀ ਸਮਾਨ ਦਰਾਕੀ ਭਿੱਜ ਗਿਆ। ਕੱਪੜੇ ਦਰਾਕੀ ਨਾਲ ਦਾ ਜੋ ਹੋਰ ਚੀਜ਼ਾਂ ਹੈ, ਭਾਂਡੇ ਥੱਲੇ ਪਏ ਉਹ ਟੁੱਟ ਗਏ ਆ। ਹਾਂਜੀ। ਹੁਣ ਪੈਸੇ ਨਹੀਂ ਹੈਗੇ ਤੁਹਾਡੇ ਕੋਲੋਂ ਛੱਤ ਪਾਉਣ ਨੂੰ? ਨਹੀਂ ਜੀ, ਪੈਸੇ ਨਹੀਂ ਹੈਗੇ ਦਰਾਕੀ ਨਾਲ ਦਾ। ਪਹਿਲਾਂ ਮੇਰੀ ਬੇਟੀ ਇਸ ਤਰ੍ਹਾਂ ਹੋਈ ਹੈਗੀ, ਉਦੋਂ ਵੀ ਭੈਣ ਭਰਾਵਾਂ ਨੇ ਬਹੁਤ ਮਦਦ ਕੀਤੀ ਸੀ ਕਿ ਮੇਰੀ, ਤਾਂ ਬੇਟੀ ਮੇਰੀ ਨਹੀਂ ਬਚੀ, ਪੈਸਾ ਬਹੁਤ ਲੱਗਾ ਹੈ। ਹਾਂਜੀ। ਪੈਲੀ ਘੱਟ ਹੋਣ ਕਾਰਨ ਘਰ ਦੀ ਛੱਤ ਬਣਵਾਉਣ ਵਾਸਤੇ ਪੈਸੇ ਨਹੀਂ ਹੈਗੇ ਤੁਹਾਡੇ ਕੋਲ? ਨਾ ਜੀ ਨਾ, ਪੈਸੇ ਨਹੀਂ ਹੈਗੇ। ਜੇ ਪੈਸੇ ਹੁੰਦੇ ਤਾਂ ਫਿਰ ਤੁਹਾਡੇ ਸਾਹਮਣੇ ਇਹ ਹਾਲਾਤ ਕਾਤੋਂ ਵੇਖਣੇ ਪੈਂਦੇ ਆਪਾਂ ਨੂੰ। ਹਾਂਜੀ।
ਕਿੰਨੇ ਕੁ ਦਾ ਖਰਚਾ ਹੈ ਜਿਹੜਾ ਛੱਤ ਦਾ ਖਰਚਾ ਤੁਹਾਡਾ? ਇਹ ਖਰਚਾ ਜੀ ਵੇਖੋ ਹੁਣ ਦਰਾਕੀ ਨਾਲ ਦਾ ਆਪਾਂ ਨੂੰ ਤਿੰਨ ਤਰ੍ਹਾਂ ਨੇ ਮਤਲਬ ਤਾਜ਼ਾ ਹੀ ਹੈ ਕਿ ਕੋਈ ਮੰਨ ਕੇ ਚਲੋ ਦਰਾਕ ਤੁਹਾਨੂੰ ਪਤਾ ਮਾੜੀ ਤੋਂ ਮਾੜੀ ਛੱਤ ਪਾਈਏ ਤੇ ਅੱਜ ਲੱਖ ਰੁਪਈਆ ਚਾਹੀਦਾ ਤਾਂ ਦਰਾਕੀ ਨਾਲ ਦਾ ਅੱਗੋਂ ਜੋ ਤੁਹਾਨੂੰ ਪਤਾ ਹੀ ਜਿੰਨੇ ਕੁ ਪੈਸੇ ਲੱਗਦੇ ਆ ਆਪਾਂ ਕਿਹੜੇ ਆਨੇ ਆਪਾਂ ਤਾਂ ਕੁਝ ਦਾਨੀ ਸੱਜਣ ਹੋਵੇ ਆਪਾਂ ਨੂੰ ਛੱਤ ਹੀ ਪਾ ਕੇ ਦੇ ਦੇ। ਹਾਂਜੀ ਮਨ ਦੇ ਵਿੱਚ ਤੇ ਵੀ ਚਿੰਤਾ ਆਉਂਦੀ ਹੋਊਗੀ ਕਿ ਬੱਚੇ ਬੈਠੇ ਸੀ, ਰੱਬ ਨਾ ਕਰੇ ਜੇ ਬੱਚਿਆਂ ਤੇ ਛੱਤ ਡਿੱਗ ਪੈਂਦੀ। ਹਾਂਜੀ ਉਹ ਤਾਂ ਬਹੁਤ ਪਛਤਾਵਾ ਹੈ ਕਿ ਬੱਚਿਆਂ ਤੇ ਡਿੱਗ ਪੈਂਦੀ ਤੇ ਕਿੱਧਰ ਜਾਣਾ ਸੀ, ਬੱਚਿਆਂ ਦੇ ਨਾਲ ਹੀ ਆਪਾਂ ਆ ਤਾਂ ਮੰਨ ਲਓ ਬੱਚਿਆਂ ਤੇ ਡਿੱਗ ਪੈਂਦੀ ਤੇ ਆਪਾਂ ਬੱਚਿਆਂ ਦੇ ਨਾਲ ਹੀ। ਹਾਂਜੀ ਬੱਚੇ ਸਕੂਲ 'ਚ ਪੜ੍ਹਦੇ ਆ ਤੁਹਾਡੇ? ਹਾਂਜੀ। ਕਿਹੜੀ ਜਗ੍ਹਾ ਪੜ੍ਹਦੇ? ਇੱਥੇ ਪਿੰਡ ਸਭਰਾ ਜੀ। ਹਾਂਜੀ ਪਿੰਡ ਸਭਰਾ ਹੀ ਆ ਸਕੂਲ, ਉੱਥੇ ਪੜ੍ਹਦੇ। ਹਾਂਜੀ ਤਾਂ ਇਸ ਵੇਲੇ ਮਨ ਦੇ ਵਿੱਚ ਹਿਰਖ ਤੇ ਹੁੰਦਾ ਹੋਊਗਾ ਕਿ ਘਰ ਦੇ ਵਿੱਚ ਗਰੀਬੀ ਹੈ, ਕੇਵਲ ਇੱਕ ਕਮਰਾ ਸੀ ਤੇ ਉਹ ਵੀ ਢਹਿ ਕੇ ਜਿਹੜਾ ਉਹਦੀ ਛੱਤ ਹੈ ਬਿਲਕੁਲ ਉਹਦੀ ਛੱਤ ਬਰਬਾਦ ਹੋ ਗਈ। ਹਾਂਜੀ ਹਾਂਜੀ ਉਹ ਤੇ ਦਰਾਕੀ ਨਾਲ ਦਾ ਆਉਂਦਾ ਹੀ ਆ ਮਨ ਦੇ ਵਿੱਚ ਕਿ ਮੰਨ ਲਓ ਇੱਕ ਕਮਰਾ ਸੀਗਾ, ਮੰਨ ਕੇ ਚਲੋ ਜੇ ਰਾਤ ਨੂੰ ਮੀਂਹ ਆਉਂਦਾ ਆ ਤੇ ਜਿਹੋ ਜਿਹੇ ਹਾਲਾਤ ਅੰਦਰ ਵੀ ਨਹੀਂ ਵੜ ਸਕਦੇ ਅਸੀਂ ਤਾਂ ਅਸੀਂ ਤਾਂ ਛੋਟੇ ਵਾਲੇ ਜਾ ਕੇ ਇਹ 2 ਰਾਤਾਂ ਉੱਧਰ ਸੌਂ ਕੇ ਕੱਢਦੇ ਰਹੇ। ਹਾਂਜੀ ਇਹ ਹਾਲਾਤ ਹੀ ਨਹੀਂ ਹੈਗੇ ਵੀ ਇਹਦੇ ਥੱਲੇ ਵੜ ਕੇ ਤੇ ਮੰਨ ਕੇ ਸੌ ਜਾਵਾਂਗੇ। ਹਾਂਜੀ ਬੱਚੇ ਸਵਾਲ ਤੇ ਤੁਹਾਨੂੰ ਕਰਦੇ ਹੋਣਗੇ ਨਾ ਕਿ ਪਾਪਾ ਛੱਤ ਕਿਉਂ ਡਿੱਗ ਗਈ ਆਖਰ? ਕਰਦੇ ਕਿ ਪਾਪਾ ਆਪਣੀ ਛੱਤ ਡਿੱਗੀ ਆ, ਹੋਰਾਂ ਦੇ ਲੈਂਟਰ ਪਏ ਉਹ ਮੈਂ ਕੋਈ ਨਹੀਂ ਪੁੱਤ ਆਪਾਂ ਜਿੰਨੇ ਜੋਗੇ ਆਪਾਂ ਵੀ ਕੀਤਾ ਮਹਾਰਾਜ ਕਰੂਗਾ ਆਪਣਾ ਵੀ। ਹਾਂਜੀ ਹੋਰ ਕੀ ਕਹਿੰਦੇ? ਹੋਰ ਇਹ ਹੈ ਕਿ ਤੁਹਾਨੂੰ ਪਤਾ ਬੱਚੇ ਇੱਕ ਦੂਸਰੇ ਵੱਲ ਵੇਖ ਕੇ ਮਨ 'ਚ ਸਵਾਲ ਤਾਂ ਹੁੰਦਾ ਹੀ ਹੈ ਕਿ ਆਪਣਾ ਘਰ ਵੀ ਉਹਨਾਂ ਵਰਗਾ ਹੋਏ, ਆਪਣਾ ਘਰ ਇਸ ਤਰ੍ਹਾਂ ਦਾ ਕਿਉਂ, ਆਪਣਾ ਘਰ ਕਿਉਂ ਮਾੜਾ। ਹਾਂ ਪੁੱਤ ਜਿੰਨੇ ਕੁ ਜੋਗੇ ਗਏ ਆਪਾਂ ਕੀਤਾ ਹੀ ਆ ਜੋ ਅੱਗੋਂ ਮਹਾਰਾਜ ਨੂੰ ਮਨਜ਼ੂਰ। ਕਦੇ ਮਨ 'ਚ ਤੇ ਚਿੰਤਾ ਆਉਂਦੀ ਹੋਊਗੀ ਨਾ ਵੀ ਇੱਕ ਗਰੀਬੀ ਕਰਕੇ ਅੱਜ ਬੱਚਿਆਂ ਦੇ ਛੋਟੇ ਛੋਟੇ ਮਾਸੂਮ ਬੱਚਿਆਂ ਦੇ ਇਦਾਂ ਦੇ ਸਵਾਲ ਆ? ਹਾਂਜੀ ਹਾਂਜੀ ਉਹ ਤੇ ਹੁੰਦਾ ਹੀ ਕਿ ਮਨ ਕੇ ਆਪਣਾ ਵੀ ਜੀ ਕਰਦਾ ਵੀ ਮੰਨ ਕੇ ਚਲੋ ਆਪਣੇ ਮਕਾਨ ਚੰਗੇ ਹੋਣ, ਆਪਣੇ ਬੱਚੇ ਬੈਠੇ ਹੋਣ, ਆਪਾਂ ਨੂੰ ਸੋਹਣੇ ਲੱਗਦੇ ਆ ਤੇ ਬਾਕੀ ਅੱਗੋਂ ਗਰੀਬੀ ਕਰਨੀ ਨਹੀਂ ਕੁਛ ਹੁੰਦਾ ਅੱਗੇ। ਹਾਂਜੀ ਕਿੰਨੀ ਕੁ ਇਨਕਮ ਆ ਤੁਹਾਡੀ ਮੰਥਲੀ? ਇਨਕਮ ਕੀ ਹੈ ਤੁਹਾਨੂੰ ਪਤਾ ਹੀ ਅੱਧੇ ਕਿੱਲੇ ਕਿੰਨੇ ਕੁ ਮੰਨ ਲਓ ਕਮਾਈ ਹੈ, ਬੱਚਿਆਂ ਦਾ ਘਰ ਦਾ ਖਰਚਾ ਆ ਤਾਂ 2-3 ਡੰਗਰ ਬਸ ਕੋਲ। ਹਾਂਜੀ ਬਿਲਕੁਲ ਇਹ ਉਹ ਨੌਜਵਾਨ ਆ ਜਿਹੜਾ ਇਸ ਵਕਤ ਹੜ੍ਹ ਦੇ ਸਮੇਂ ਦੇ ਦਰਮਿਆਨ ਜਿਹਦੀ ਘਰ ਦੀ ਛੱਤ ਹੈ ਉਹ ਢਹਿ ਕੇ ਮਿੱਟੀ ਦੇ ਵਿੱਚ ਮਿਲ ਗਈ ਤਾਂ ਇੱਕ ਹੋਰ ਵੱਡਾ ਭਾਣਾ ਵਾਪਰ ਜਾਣਾ ਸੀ। ਇਹਨਾਂ ਦੇ ਬੱਚੇ ਇਸੇ ਛੱਤ ਦੇ ਥੱਲੇ ਖਾਣਾ ਖਾ ਰਹੇ ਸੀ ਪਰ ਕੁਦਰਤ ਨੇ ਅਜਿਹੀ ਭਾਵੀ ਵਰਤਾਈ ਕਿ ਬੱਚਿਆਂ ਦਾ ਬਚਾਅ ਹੋਇਆ ਪਰ ਜਿਹੜੀ ਘਰ ਦੀ ਕਮਰੇ ਦੀ ਛੱਤ ਹੈ ਉਹ ਡਿੱਗ ਗਈ ਹੈ। ਇਸ ਨੌਜਵਾਨ ਦੇ ਵੱਲੋਂ ਦੋਵੇਂ ਹੱਥ ਜੋੜ ਕੇ ਸੰਗਤਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਮੇਰੀ ਮਦਦ ਜ਼ਰੂਰ ਕੀਤੀ ਜਾਵੇ। ਪੰਜਾਬ ਦੇ ਲੋਕ ਬਹੁਤ ਵਿਸ਼ਾਲ ਦਿਲ ਦੇ ਨੇ। ਪੰਜਾਬ ਦੇ ਲੋਕਾਂ ਨੇ ਬਹੁਤ ਸਾਰੀਆਂ ਔਕੜਾਂ ਦੇ ਵਿੱਚ ਆਪਣਿਆਂ ਦੇ ਨਾਲ ਬੇਗਾਨਿਆਂ ਦੀ ਵੀ ਹਮਾਇਤ ਕੀਤੀ ਹੈ ਪਰ ਇਸ ਨੌਜਵਾਨ ਨੇ ਜਿਹੜੀ ਉਮੀਦ ਦੇ ਨਾਲ ਝੋਲੀ ਅੱਡ ਕੇ ਪੰਜਾਬ ਵਾਸੀਆਂ ਦੇ ਸਾਹਮਣੇ ਬੇਨਤੀ ਕੀਤੀ ਆ ਤਾਂ ਚਾਹੀਦਾ ਕਿ ਪਹਿਲ ਦੇ ਆਧਾਰ ਤੇ ਇਸ ਨੌਜਵਾਨ ਦੀ ਬਾਂਹ ਫੜੀ ਜਾਵੇ ਜਿਹੜਾ ਪਹਿਲਾਂ ਹੀ ਆਰਥਿਕ ਤੰਗੀ ਤੁਰਸ਼ੀਆਂ ਦੇ ਨਾਲ ਜੂਝਦਾ ਪਿਆ ਏ। ਇਸ ਨੌਜਵਾਨ ਦੀ ਹਮਾਇਤ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਪਿੰਡ ਸਭਰਾ ਦੇ ਡਾਚਰ ਪਰਿਵਾਰ ਦੇ ਵਿੱਚੋਂ ਹੈ ਜਿਹੜਾ ਬੰਨ ਤੋਂ ਤਕਰੀਬਨ 1 ਕਿਲੋਮੀਟਰ ਦੀ ਦੂਰੀ ਤੇ ਹੈ, ਬੰਨ ਤੇ ਦਰਿਆ ਤੇ ਇਹਨਾਂ ਦਾ ਘਰ ਹੈ। ਤੁਸੀਂ ਇਹਨਾਂ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ। ਬਾਈ ਜੀ ਆਪਣਾ ਸੰਪਰਕ ਨੰਬਰ ਤੁਸੀਂ ਦੇ ਦਿਓ। ਹਾਂਜੀ 8269 5619 8269 5619। ਬਿਲਕੁਲ ਇਸ ਨੌਜਵਾਨ ਦੇ ਨਾਲ ਦਿੱਤੇ ਹੋਏ ਸੰਪਰਕ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਸ ਨੌਜਵਾਨ ਦੀ ਮਦਦ ਜ਼ਰੂਰ ਕਰਿਓ। ਆਉਣ ਵਾਲੇ ਸਮੇਂ ਦੇ ਵਿੱਚ ਵੀ तमाम ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਪੰਜਾਬ ਦੇ ਲੋਕ ਸ਼ੁਰੂ ਤੋਂ ਹੀ ਵੱਡੀਆਂ ਮੁਹਿੰਮਾਂ ਦੇ ਨਾਲ ਜੂਝਦੇ ਰਹੇ ਨੇ ਪਰ ਹਾਲ ਦੇ ਵਿੱਚ ਪਾਣੀਆਂ ਨੂੰ ਲੈ ਕੇ ਜਿਹੜੀਆਂ ਕੁਦਰਤੀ ਆਫਤਾਂ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਵੱਖ-ਵੱਖ ਜ਼ਿਲ੍ਹੇ ਨੇ ਉਹ ਪਾਣੀਆਂ ਦੀ ਮਾਰ ਦੇ ਹੇਠ ਨੇ ਤਾਂ ਹਾਲ ਦੇ ਵਿੱਚ ਸਤਲੁਜ ਤੇ ਬਿਆਸ ਦਾ ਜਿਸ ਜਗ੍ਹਾ ਦੇ ਉੱਪਰ ਪਾਣੀ ਦਾ ਸੰਗਮ ਹੁੰਦਾ ਹੈ ਹਰੀਕੇ ਹੈੱਡ ਤੋਂ ਇਹ ਪਾਕਿਸਤਾਨ ਵਾਲੇ ਪਾਸੇ ਨੂੰ ਜਾਂਦਾ ਹੈ ਤਾਂ ਉਸੇ ਜਗ੍ਹਾ ਦੇ ਉੱਪਰ ਮੌਜੂਦ ਆ ਔਰ ਖਾਸ ਤੌਰ ਤੇ ਇਹ ਸਭਰਾ ਪਿੰਡ ਜੋ ਕਿ ਤਰਨਤਾਰਨ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੈ ਉਸ ਪਿੰਡ ਦੇ ਮੱਥੇ ਲੱਗਦਾ ਹੋਇਆ ਜਿਹੜਾ ਬੰਨ ਹੈ ਤੇ ਇਸ ਬੰਨ ਨੂੰ ਬੰਨਣ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਸਿੱਖ ਸੰਪਰਦਾਵਾਂ ਸਿੱਖ ਜਥੇਬੰਦੀਆਂ ਉਹਨਾਂ ਦੇ ਵੱਲੋਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਪਹਿਲੇ ਦਿਨ ਤੋਂ ਬਹੁਤ ਵੱਡੇ ਯਤਨਾਂ ਦੇ ਨਾਲ ਇਸ
ਬੰਨ ਨੂੰ ਨੱਕਾ ਲਾਇਆ ਗਿਆ। ਤਾਂ ਸਭ ਤੋਂ ਪਹਿਲਾਂ ਇੱਧਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਜਿਹੜੇ ਨੌਜਵਾਨ ਨੇ, ਬਜ਼ੁਰਗ ਨੇ, ਛੋਟੇ ਬੱਚੇ ਜਾਂ ਮਾਤਾਵਾਂ ਛੋਟੀਆਂ ਭੈਣਾਂ ਸੇਵਾਵਾਂ ਕਰਦੀਆਂ ਤੁਹਾਨੂੰ ਨਜ਼ਰ ਆਉਣਗੀਆਂ। ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਕਿਵੇਂ ਤਤਪਰ ਹੋ ਕੇ ਇਸ ਵੱਡੀ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਨੇ।